ਗੱਡੀ ਆਪ ਫੋਨ ਕਰਕੇ ਕਹਿੰਦੇ ਟਰੈਕਰ ਬੰਦ ਕਰ ਦੋ, ਮੈਂ 3 ਵਜੇ ਆ ਜਾਗੀ। ਰਾਤੀ ਸਾਜੀ 9 ਦਾਣੇ ਵਾਲੀ ਮੂੰਗਫਲੀ ਲੈ ਕੇ ਆਇਆ ਮੈਂ। ਕਿੱਡੀ 9 ਦਾਣੇ ਵਾਲੀ ਏਡੀ ਮੂੰਗਫਲੀ ਨਾਲ ਨਾਲਾ ਪਾਉਣੇ ਵੀ ਕਿੱਡੀ ਮੂੰਗਫਲੀ ਦੱਸਦੀ। ਜ਼ਮੀਰ ਇਹਦਾ ਫਿਰ ਰਿਹਾ। ਮੈਂ ਕਿਹਾ ਤੂੰ ਫੈਸਲ ਚ ਨਹੀਂ ਕਹਿੰਦਾ ਭਾਈ ਨੂੰ ਉਹ ਆਪਣਾ ਲੈਦਾ ਕਰ ਰਿਹਾ, ਮੈਂ ਆਪਣਾ ਫੈਸਲ ਨੂੰ ਇੱਕ ਬੰਦੇ ਨੇ ਕਿਹਾ ਨੰਬਰ ਦੇ ਤੇ ਕਹਿੰਦੇ 0300 ਅੰਦਰੋਂ ਜ਼ਮੀਰ ਕਹਿੰਦਾ ਓਏ ਆਪਣਾ ਦੇ ਮੇਰਾ अस्सलाम वालेकुम जी। टी टाइम में खुश आमदीद नाज़रीन। आए उस्ताद जी ये ਜਿਹੜਾ ਸੀ ਨਾ ਮੇਰਾ ਵੋਲੀਅਮ ਕਿਹੜਾ ਪੰਗਾ ਇਹ ਸੀ 2005 ਜਾਂ 6 ਚ ਯਾਨੀ 20 ਸਾਲ ਹੋ ਗਏ। 20 ਸਾਲ ਪਹਿਲੇ तो मेरी आवाज चेक की थी। ਉਸਤਾਦ ਜੀ ਮੈਂ ਬਸ ਸਾਹਿਬ ਦੇ ਦੌਰ ਦੀ ਗੱਲ। कोई खुराक नहीं, कोई खराश नहीं, कोई गलबात नहीं उत्ते थल्ले इंच। ਉਦੋਂ ਏਜ ਕਿੰਨੀ ਸੀ ਤੁਹਾਡੀ ਸਾਜੀ? 19 ਸਾਲ ਉਹ 24 22 23 साल 30 ਸਾਲ ਹੋ ਗਏ ਆ। ਉਹ ਨਹੀਂ 20 ਸਾਲ ਪਹਿਲੇ ਮੇਰੀ 13 ਸਾਲ उम्र थी ਮੈਂ ਕਟਵਾਤੀ ਉਹਨੇ। 13 ਸਾਲ ਦੀ ਉਮਰ ਦੇ ਪੇਪਰ ਨਹੀਂ ਉਹਦੇ ਵਾਲੀਅਮ ਆ ਗਿਆ। बेटा उदो मैं कर लेना हिसाब किताब। ਸਾਜੀ ਉਦੋਂ ਤੁਹਾਡਾ ਦਿਮਾਗ नहीं 22 23 साल उम्र सी उदो मैं लिख पहली री मैं पूरा गाना जिंदगी जो मैं लिखिया जी ਉਹ ਜਿਹੜਾ ਉਹ ਵਾਲਾ ਕਾਰਡ ਮੁੱਕ ਜਾਣਾ। ਬਾਕੀ ਵੇ ਸਾਰੇ ਭਾਈ ਆਬਦ ਨੇ ਲਿਖੇ ਸੀ। ਵਾਹ ਵਾਹ। ਉਹ ਐਵੇਂ ਨਹੀਂ ਜਦੋਂ ਉਹਦੇ ਕਹਿੰਦੇ ਮੇਰਾ ਇਹਦਾ 20 ਸਾਲ ਦਾ ਪੁਰਾਣਾ ਤਲਕ ਆ ਭਾਈ ਆਬਦ। ਸਹੀ ਗੱਲ। ਨਾਲੇ ਸਾਜ ਜੀ ਮੈਂ ਹਿਸਾਬ ਲਾਇਆ ਤੁਸੀਂ ਬਚਪਨ ਤੋਂ ਹੀ ਤੇਜ਼ ਜੀ। ਨਹੀਂ ਇੱਥੇ ਆ ਕੇ ਤੇਜ਼ ਹੋ ਨਹੀਂ ਬਚਪਨ 'ਚ ਜ਼ਿਆਦਾ ਸੀ। ਹੁਣ ਆ ਕੇ ਸਲੋ ਹੋ ਗਈ। ਹਾਂ ਨਹੀਂ ਸਾਜੀ ਤੇਜ਼ ਨਹੀਂ ਮਿਹਨਤੀ ਨੇ। ਤੇਜ਼ ਹੋਰ ਹੁੰਦੀ ਚੀਜ਼ ਮਿਹਨਤੀ ਨੇ। ਮਿਹਨਤੀ ਨੇ ਤੁਸੀਂ ਤੇਜ਼ ਹੋ ਸਾਰੇ ਤੇਜ਼ ਹੋ ਸਾਰੇ ਜਣੇ ਤੁਸੀਂ। ਉਸਤਾਦ ਜੀ ਗੱਲ ਪਤਾ ਕੀ ਮੈਂ ਨਾ ਕਿਸੇ ਨੂੰ ਕਾਰਡ ਲਿਖਾਉਂਦਾ ਹੁੰਦਾ ਸੀ ਨਾ ਤੇ ਉਹ ਮੈਨੂੰ ਅੱਗੋਂ ਐ ਭੇਜ ਦਿੰਦਾ ਸੀ ਏਡਾ ਜਿਹਾ ਆਡੀਓ ਟੋਟਾ ਮੁੱਕ ਜਾਣਾ 100 ਵਾਲਾ ਕਾਰਡ ਛੇਤੀ ਉਹਨੇ ਫਿਰ ਮੈਨੂੰ ਕਹਿਣਾ 300 ਵਾਲਾ ਕਾਰਡ ਲਿਖਾ। ਕਿਸ ਰਿਲੀਜ਼ ਕੀਤੀ ਸੀ ਹੀਰਾ ਕੰਪਨੀ ਨੇ। ਹਾਂਜੀ ਉਹ ਭਾਈ ਆਬਦ ਗਫਾਰੀ ਨੇ ਕਰਾਈ ਸੀ ਰਿਲੀਜ਼। ਉਹਦੇ 'ਚ 9-10 ਗਾਣੇ ਸੀ। ਜਨੋ ਕੀ ਆਂਖ ਵਾਲਾ ਵੀ ਸੀ। ਹਾਂਜੀ ਉਹਦਾ ਕੀ ਸੀ ਲਾ 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 ਰਾ 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 ਰਾ। ਉਹ ਜਿਹਦੇ 'ਚ ਬੁੱਢੀ ਬੰਦੇ ਦੀ ਬਹਿਸ ਹੁੰਦੀ ਹੈ ਬੈਸ ਹੁੰਦੀ ਤੇ ਉਹ ਕਹਿੰਦਾ ਤੂੰ ਉੱਥੇ ਗਈ ਸੀ, ਉੱਥੇ ਕੀ ਕਰਨ ਨਹੀਂ ਸੀ। ਉਹ ਜਿਹੜਾ ਤੇਰਿਆਚਿਨ ਉਹ ਜਿਹੜਾ ਨੀਲੇ ਰੰਗ ਦਾ ਛਾਪਰ ਸੀ ਉਹਦੇ ਵਿੱਚ ਕੀ ਸੀ ਹੜਾ। ਬਹੁਤ ਉਸਤਾਦ ਜੀ ਮੈਂ ਕਿਹਾ ਸਾਡੇ ਜਿਹੜੇ ਡਾਂਸਰ ਨਹੀਂ ਆ ਭਾਈ ਜਿਹੜੇ ਪੁਰਾਣੇ ਦੌਰ ਦੇ ਯਾਨੀ ਅੱਜ ਤੋਂ 15 ਸਾਲ ਪਹਿਲੇ ਉਹਨਾਂ ਨੇ ਇਸ ਗਾਣੇ ਤੇ ਇੰਨਾ ਡਾਂਸ ਕੀਤਾ ਨਾ ਮਹਿੰਦੀਆਂ ਤੇ। ਆ ਗਾਣਾ ਉਹਨਾਂ ਦਾ ਯਾਨੀ ਮੁੱਕ ਜਾਣਾ 16 ਗਾਣਾ। ਨਹੀਂ ਉਹ ਜਿਹੜਾ ਨੀਲੇ ਰੰਗ ਦਾ ਛਾਪਰ ਸੀ ਉਹਦੇ ਵਿੱਚ ਕੀ ਸੀ ਆ। ਅੱਛਾ ਵਿੱਚ ਐਕਟ ਵੀ ਕਰ ਰਹੇ ਨੇ। ਹਾਂਜੀ ਨਹੀਂ 100 ਵਾਲੇ ਕਾਰਡ ਤੇ ਬੜਾ ਡਾਂਸ ਹੁੰਦਾ ਰਿਹਾ। 100 ਵਾਲਾ ਕਾਰਡ। ਹਾਂਜੀ ਇਹ ਤੇ ਬੜਾ- ਜੋੜਾ ਜੋੜਾ ਕਰਦਾ ਰਿਹਾ ਪੂਰਾ ਐਦਾਂ ਕੋਨੇ ਐ ਕਰੀ ਜਾਣਾ ਨਾਲ ਖਲੋਤੀ ਨੇ ਤੇ ਉਹ ਜਿਹੜਾ ਨਹੀਂ ਉਹ ਪੂਰਾ ਤਾੜੀਆਂ ਵੱਜਦੀਆਂ ਸੀ। ਅੱਛਾ ਉਦੋਂ ਆਹੀ ਰਕਮ ਚੱਲਦੀ ਸੀ ਦੇਖ। ਉਸਤਾਦ ਜੀ ਇੱਕ ਤੁਸੀਂ ਬਿਜਲੀ ਤੇ ਵੀ ਲਿਖਿਆ ਸੀ ਉਹ ਜਿਹਦੇ ਬੱਟ ਤੁਹਾਡੇ ਬਣਾ ਐਂਕਰ ਉਹ ਵੀ ਤੁਸੀਂ ਗਾਣਾ ਲਿਖਿਆ ਸੀਗਾ ਮੌਕੇ ਤੇ ਬਿਜਲੀ ਵਾਲਾ ਸੀਗਾ ਤੇ ਫਿਰ ਇੱਕ ਦੂਸਰਾ ਸੀਗਾ ਮੈਂ ਵੋਟ ਨੂੰ ਨਾ ਦੂੰਗਾ ਹਾਂ ਉਹ ਤੇ ਸੀ ਉਹ ਚਾਹੂੰਗਾ ਮੈਂ ਤੁਝੇ ਸ਼ਾਮ ਨੂੰ ਸਵੇਰੇ। ਸਾਜੀ ਹੁਣ ਕੋ ਕਵਾਲੀ ਲਿਖੋ ਫਨੀ ਜੀ ਮੇਨ ਤੁਸੀਂ ਹੋ ਲਿਖੀ ਸੀ ਵਾਜੇ ਤੇ ਆ ਹੋਵੇ ਹਾਂ ਕੰਨੀ ਤੇ ਮੈਂ ਕੰਨੀ ਕੀ ਜਿਹਨੇ ਕਿ ਨੁੱਕਰ ਆਵਾਜ਼ ਉਹ ਮੈਂ ਹਾਂ। ਅਸੀਂ ਹਾਊਸਿੰਗ ਸੁਸਾਇਟੀਆਂ 'ਚ ਰਹੇ ਆ ਨਾ ਉਸਤਾਦ ਜੀ। ਜਦੋਂ ਇਦਾਂ ਦੀਆਂ ਗੱਲਾਂ ਹੁੰਦੀਆਂ ਨਾ ਮਰਾਸੀਆਂ ਦਾ ਮੈਨੂੰ ਕੋਈ ਗੱਲ ਹੀ ਨਹੀਂ ਆਉਂਦੀ ਉਦੋਂ। ਹਾਊਸਿੰਗ ਇਦਾਂ ਹਾਊਸਿੰਗ ਸੁਸਾਇਟੀ ਚ ਹੁੰਦੇ ਆ ਹਰ ਇੱਕ ਕਹਿ ਨਹੀਂ ਜਿਹੜੇ ਹਰ ਡਰਮ ਵੇਲੇ ਕਰਨੇ ਹੁੰਦੇ ਸਵੇਰੇ ਸਵੇਰੇ। ਅੱਛਾ ਉਸਤਾਦ ਜੀ ਮੈਂ ਸਹੀ ਕਹਾਂ ਤੁਸੀਂ ਇੱਥੇ ਬਹਿ ਕੇ ਨਾ ਇੱਕ ਪਿੱਛੇ ਸਾਨੂੰ ਪੂਰੇ ਤਰੀਕੇ ਨਾਲ ਪਾ ਕੇ ਇੱਕ ਚੇਜ਼ੇ ਵਾਲੀ ਕਵਾਲੀ ਮਿਊਜ਼ਿਕ ਬਣਾ ਕੇ ਪੂਰਾ ਅਪਲੋਡ ਕਰਦੇ ਫਿਰ ਕਿਸ ਟੌਪਿਕ ਤੇ ਬਣਾਵਾ ਦੱਸ। ਟੌਪਿਕ ਕੋਈ ਵੀ ਉਸਤਾਦ ਜੀ ਬੁੱਢੀ ਮਹਿੰਗਾਈ ਤੇ ਬਣਾ ਵੇਖ ਮੀਆਂ ਬੀਬੀ ਤੇ ਬਣਾਓ ਉਸਤਾਦ ਜੀ ਕਿ ਬੀਬੀ ਨੇ ਇਹ ਕੀਤਾ ਮੈਂ ਤੇਰੇ ਲਈ ਇਹ ਕੀਤਾ ਤੇ ਇਹ ਹੋ ਮੈਂ ਇੱਕ ਬੜਾ ਲਿਖਿਆ ਸੀ ਇੱਕ ਬੜਾ ਪੁਰਾਣਾ ਸੀ ਉਹਦੇ ਤੇ ਮੈਂ ਕਿਹਾ ਸੀ ਕੁਝ ਕਰਾਂਗੇ ਲੇਕਿਨ ਉਹਦੇ ਫਿਰ ਸਾਰੇ ਆ ਪੋਲਿਟਿਕਸ ਵਗੈਰਾ ਵਾਲਾ ਵੀ ਸਿਸਟਮ ਆ ਜਾਣਾ ਸੀ। ਮਹਿੰਗਾਈ ਤੇ ਫਿਰ ਹੋ ਜਾਣਾ। ਉਹ ਇਹ ਬੜਾ ਅੱਛਾ ਗਾਣਾ ਵਾ ਅੱਜ ਤੋਂ 40 ਸਾਲ ਪੁਰਾਣਾ ਗਾਣਾ ਮਹਿੰਗਾਈ ਦਾ ਸੁਣ ਤੂੰ ਕਹਣਾ ਉਦੋਂ ਵੀ ਹਿਸਾਬ ਸੀ। ਸੁਣਾਓ ਜਰਾ। ਹਾਂਜੀ ਇੱਕ ਤੁਸੀਂ ਹੋਰ ਲਿਖੇ ਸੀ ਸੁਣ ਲੋ ਜੀ ਤੁਸੀਂ ਬਾਹਰ ਨਹੀਂ ਫਿਰਨਾ ਹਾਂ ਇਹ ਚਾਪਾ ਵੀ ਸੀਗਾ ਸਾਰਾ ਕਰੋਨਾ ਤੇ ਬਹੁਤ ਬੜੀ ਹਿੱਟ ਹੋਈ ਸੀਗੀ। ਨਾਲ ਕਿਸੇ ਦੇ ਬਹੁਤਾ ਨਹੀਂ ਟੋਣਾ। ਉਹ ਕੋਟੀ ਬੰਦ ਕੀਤੀ ਆਪਾਂ ਸਾਰੇ ਸੀ। ਨਹੀਂ ਕਿਹੜੀ ਇਸ ਹੱਥ ਨਾ ਕਿਸੇ ਨੂੰ ਸਲਾਮ ਨਹੀਂ ਕਰਨਾ। ਉਹਦਾ ਅੰਤਰਾ ਬੜਾ ਸੋਹਣਾ ਸੀ ਇਸ ਕੌਮ ਨੂੰ ਡਰਨਾ ਖੋਫ ਕੋਈ ਓਏ ਆਓ ਮੁੜਦੀ ਏ ਜਦੋਂ ਪੁਲਿਸ ਦੇ ਡੰਡੇ ਖਾਂਦੇ ਨੇ ਉਧਰਾਂ ਦਾ ਫਿਰ ਰੋਂਦੇ ਘਰ ਨੂੰ ਆਂਦੇ ਨੇ ਸਾਈ ਨੇ ਬਾਜਾ ਰੱਖਿਆ ਸਾਈ ਰਾਤ ਬੈਠੇ ਲਿਖਣ ਦੇ ਸੀ। ਆਹੋ ਇਹਦੇ ਚ ਮੈਂ ਮੇਰਾ ਦੋ ਅੰਤਰੇ ਮੈਂ ਲਿਖੇ ਸੀਗੇ। ਨਹੀਂ ਨੋਨੀ ਆਪਾਂ ਲਿਖਦੇ ਆ ਪੂਰੀ ਕੁਆਲੀ ਕਰਦੇ ਬਹਿ ਕੇ ਇੰਜ ਤੇ ਹਿਸਾਬ ਨਾਲ ਇੱਕੋ ਜਿਹੀ ਡਰੈਸਿੰਗ ਕੀਤੀ ਤੁਹਾਨੂੰ ਕਵਾਲੀ ਵਾਲੀ ਟੋਪੀ ਪਾ ਹਾਂ ਪੂਰਾ ਹਾਂ ਨਹੀਂ ਇੰਜ ਪੈ ਕੇ ਵੀ ਕਰ ਲਾਂਗੇ ਵਾਜਾ ਰੱਖ ਕੇ ਬਟਨ ਨਾਲ ਬਾ ਕੇ
ਨਾਲ ਕਲੈਪ ਕਰਕੇ ਪੂਰੀ। ਨਹੀਂ ਅਸੀਂ ਆਵਾਜ਼ਾਂ ਚੁੱਕਣੀਆਂ ਨਿਆਜ਼ੀ ਬ੍ਰਦਰ ਤੁਹਾਡੇ ਕੋਲ ਆ ਜੀ ਫੈਸਲ ਸਾਹਿਬ ਨੂੰ ਰੱਖੋ, ਇੰਡੀਆ ਦੀ ਫਿਲਮਾਂ ਤੋਂ ਮੁਸਲਮਾਨ ਲੱਗਣ ਦੇ ਆ ਪਹਿਲੇ ਹੀ ਵੇਖੋ ਟੋਪੀ ਪਾਈ ਕਵਾਲਾਂ ਵਾਲੀ। ਬਿਲਕੁਲ ਠੀਕ ਹੈ। ਉਹਦੇ ਵਿੱਚ ਨਾ ਮੈਂ ਇੰਗਲਿਸ਼ ਦੇ ਵਿੱਚ ਵੀ ਕੁਆਲੀ ਕੀਤੀ ਸੀਗੀ। ਉਸਤਾਦ ਜੀ ਨੇ, ਉਸਤਾਦ ਜੀ ਮੈਂ ਇੱਕ ਗੱਲ ਕਰਨੀ ਤੁਹਾਡੇ ਕੀ ਭਾਈ ਫੈਸਲ ਵਰਗੇ ਬੰਦੇ ਦਾ ਨਾ ਫਿਲਮਾਂ ਦੇ ਵਿੱਚ ਇਦਾਂ ਨਾਮ ਅਸਲਮ ਭਾਈ ਬੁਲਾ ਰਿਹਾ ਹੈ। ਐਸਾ ਹੀ ਐਦਾਂ ਦੇ ਬੱਚੇ ਨੂੰ ਫਿਲਮ 'ਚ ਚੌਧਰੀ ਕੋ ਲੈ ਜਾਂਦੇ, ਤਸ਼ੱਦਦ ਕਰਤੇ ਸ਼ਰਮ ਨਹੀਂ ਆਈ। ਉਸਤਾਦ ਜੀ ਮੈਂ ਇੱਕ ਗੱਲ ਕਰਨੀ ਸੀ, ਸਭ ਤੋਂ ਪਹਿਲੇ ਤੇ ਗ੍ਰਿਫਤ ਮਜ਼ਬੂਤ ਰੱਖੋ ਆਪਣੀ। ਚਲੋ ਜੀ ਯਾਰ। ਤੇ ਦੂਜੇ ਨੰਬਰ ਤੇ ਉਸਤਾਦ ਜੀ ਮੈਂ ਮਾਜ਼ੀ ਵਿੱਚ ਜੋ ਵੀ ਤੁਹਾਡੇ ਨਾਲ ਕੀਤਾ, ਜਿਸ ਤਰ੍ਹਾਂ ਵੀ ਹੋਇਆ, ਮੈਨੂੰ ਮਾਫ ਕਰ ਦੇਣਾ ਆਪਣਾ ਪੁੱਤਰ ਸਮਝ ਕੇ ਉਸਤਾਦ ਜੀ। ਯਾਰ ਵਾਹ ਵਾਹ ਵਾਹ, ਗਲਤੀ ਦਾ ਅਹਿਸਾਸ ਹੋ ਜਾਣਾ ਹੀ ਅਸਲ ਗੱਲ ਆ। ਨਹੀਂ ਹੋਇਆ ਭਲਾ ਰਾਤੀ ਉਸਤਾਦ ਜੀ ਮੇਰਾ ਮਾਜ਼ੀ ਮੇਰੇ ਕੋ ਆਇਆ, ਉਹਦੇ ਨਾਲ ਮੈਂ ਗੱਲਾਂ ਕੀਤੀਆਂ। ਉਸਤਾਦ ਜੀ ਬਿਲਕੁਲ ਮੇਰੇ ਵਰਗਾ 3 ਪੀਸ ਪਾਇਆ, ਬੋਟ ਆਈ ਲਾਈ, ਮੇਰੇ ਨਾਲ ਗੱਲਾਂ ਕਰਨ ਡਿਆ ਸੀ। ਉਹਨੇ ਮੈਨੂੰ ਕਿਹਾ ਜਿੱਦਾਂ ਵੀ ਆ ਜੋ ਵੀ ਹੈ ਤੇ ਤੇਰਾ ਉਸਤਾਦ ਹੀ ਹੈ ਨਾ। ਆ ਦੇ ਇੱਥੇ ਲਿਖਾਂਗੇ ਕੀ ਬਾਤ। एक हमें आंख की लड़ाई मार गई, दूसरी तो यार की जुदाई मार गई, तीसरी हमेशा की तन्हाई मार गई, चौथी ये खुदा की खुदाई मार गई, बाकी कुछ बचा तो महंगाई मार गई, महंगाई मार गई। ਇਹ ਤੇ ਉਹ ਰੋਜ਼ਾ ਜੋ ਰੱਖੇ। नहीं 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 ਨਹੀਂ ਮਹਿੰਗਾਈ ਮਾਰ ਗਈ ਬਹੁਤ ਆਲਾ। ਹੋਰ ਆ ਭਾਈ ਹੋਰ ਕੀ ਬਾਤ। ਉਸਤਾਦ ਜੀ ਉਹਨੇ ਨਾ 2 ਪੀਸ ਪਾਇਆ, ਬੋਟ ਆਈ ਲਾਈ ਮੇਰੇ ਜ਼ਮੀਰ ਨੇ। ਮੇਰੀ ਮਾਂ ਲੋਕ ਕੱਚਾ ਪਾਇਆ। ਨਹੀਂ ਕੱਚਾ ਨਹੀਂ ਪਾਇਆ। ਉਹਨੇ ਮੈਨੂੰ ਕਿਹਾ ਜੋ ਵੀ ਹੈ ਯਾਰ ਹੈ ਤੇ ਉਸਤਾਦ ਜੀ ਨੇ ਨਾ, ਮਾਫੀ ਮੰਗ। ਮੈਂ ਉਸਤਾਦ ਜੀ ਮਾਫੀ ਮੰਗਣਾ ਹੈ ਤੁਹਾਡੇ ਕੋਲ, ਮੈਂ ਜੋ ਵੀ ਕੀਤਾ ਮੈਨੂੰ ਮਾਫ ਕਰ ਦਿਓ। ਉਸਤਾਦ ਜੀ ਇੱਥੇ ਬੜਾ ਵੀਆਈਪੀ ਲੱਗਣਾ ਵਾ ਜਦੋਂ ਤੁਸੀਂ ਰਿਕਾਰਡ ਕਰਕੇ ਅਪਲੋਡ ਕਰਨਾ ਨਾ। नहीं नहीं ये पता है फिर उदों ना पॉलिटिक्स बड़ा चल रहा सी सारा ही ਇਸ ਤਰ੍ਹਾਂ कि कुछ समझ नहीं आती यार की बनेगा मुल्क दा। ਹੀ ਉਹਨੇ ਸਾਫਾ ਰੱਖਿਆ ਸੀ। ਇਹਦੇ ਤੇ 4-5 ਹਾਂ ਤੇ ਉਸਤਾਦ ਜੀ ਭਾਈ ਨਾਬਤ ਕੋਲ ਖਾ ਲਓ, और को ला लेंगे। ਜਾਂ ਬਲਕਿ ਤੁਸੀਂ ਆਪ ਬੜਾ ਅੱਛਾ ਲਿਖਦੇ। ਆ ਇਹ ਉਸਤਾਦ ਜੀ ਨੇ ਲਿਖਿਆ, ਉਸਤਾਦ ਜੀ ਕਿਹੜਾ ਲਿਖਾਈ ਨਹੀਂ ਸਹੀ। ਓਕੇ ਇਹੀ ਕਰ ਦੇਣਾ ਆਪਾਂ। ਲੇਕਿਨ ਉਸਤਾਦ ਜੀ ਲਵ ਯੂ ਉਸਤਾਦ ਜੀ ਦੀ यार voice मेरा पता की हिसाब है, मैं काफिया नहीं खराब करता। ਕਾਫੀ ਹੈ। ਮੈਨੂੰ ਇੰਜ ਲੱਗਦਾ ਸੁਣਨ ਵਾਲੇ ਤੱਕ ਨਾ ਇੰਜ ਲੱਗੇ ਉਹਨੂੰ ਉਹਦੀ ਗਾਣੇ ਦੀ ਫੀਲ ਆਵੇ, ਹਾਂ ਕਾਫੀਆ ਸੇਮ ਰਵੇ। ਕਾਫੀਆ ਤੇ ਉਹਦੇ ਪਿੱਛੇ ਮਕਸਦ ਚੇਂਜ ਕਰਨਾ। ਆਏ ਹਾਏ ਵੱਡੀ ਗੱਲ, ਉਹ ਔਖਾ ਕੰਮ ਆ। ਸਹੀ ਗੱਲ ਤੇ ਮੁਹਤਾਜ ਹੋ ਜਾਣਾ, ਕਾਫੀਆ ਹੋ ਰੱਖਣਾ। ਕਾਫੀਆ ਹੋ ਚਾਹੂੰਗਾ ਮੈਂ ਤੁਝੇ सांझ सवेरे आवाज मैं ना दूंगा, दूंगा भी वही रखना। ਵੱਡੀ ਗੱਲ। ਦੂੰਗਾ ਲਿਮਿਟਡ ਹੋ ਜਾਂਦਾ ਨਾ ਕੰਮ। ਲੇਕਿਨ ਉਸਤਾਦ ਜੀ ਤੁਹਾਡੀ ਆਵਾਜ਼ ਦੇ ਵਿੱਚ ਨਾ ਸਾਰਾ ਕੁਝ ਠੀਕ ਹੈ, ਇੱਕ ਛੋਟੀ ਜੀ ਮਾਦਰਤ ਨਾਲ ਕਮੀ ਸੀ। ਉਹ ਮੇਰਾ ਰਾਤੀ ਜਦੋਂ ਮੈਂ ਮਾਜ਼ੀ 'ਚ ਗਿਆ ਨਾ, ਉਹ ਮੇਰੇ ਮਾਜ਼ੀ ਨੇ ਮੈਨੂੰ ਦੱਸਿਆ ਹੈ ਤੇ ਤੇਰਾ ਉਸਤਾਦ ਹੀ ਹੈ ਨਾ, ਮਾਫੀ ਮੰਗ ਲੈ। ਮੈਂ ਉਸਤਾਦ ਜੀ ਮਾਫੀ ਮੰਗਦਾ ਤੁਹਾਡੇ ਕੋਲ। ਉਸਤਾਦ ਜੀ ਤੁਹਾਡੀ ਯਾਦ ਤਾਜ਼ਾ ਹੋ ਜਾਣੀ ਦੁਬਾਰਾ ਜਦੋਂ ਤੁਸੀਂ ਗਾਣੇ ਲਿਖਦੇ ਸੀ, ਇੰਜੋਏ ਕਰਦੇ ਸਟੂਡੀਓ ਦੇ ਵਿੱਚ ਬੈਠੇ ਕੰਨਾਂ ਤੇ ਹੈੱਡਫੋਨ ਲਾ ਕੇ ਪੂਰੇ ਭਾਨਾ ਆਪ ਹੀ ਐਡਿਟ ਕਰਨਾ ਯਾਰ ਹੈ। ਤੂੰ ਭਾਈ ਫੈਸਲ ਦਾ ਟਰੈਕ ਖਰਾਬ ਕਰਨ ਲਈ ਕੌਣ? ਮਾਜ਼ੀ ਨਾਲ ਘੰਟਾ ਗੁਫ਼ਤਗੂ ਕੀਤੀ ਤੇ ਮਾਜ਼ੀ ਕਹਿੰਦਾ ਲਓ ਮੈਂ ਚੱਲਦਾ ਹਾਂ, ਸਾਰੀਆਂ ਗੱਲਾਂ ਨੋਟ ਕਰ ਲਈਆਂ। ਮਾਜ਼ੀ ਕੋਈ ਨਹੀਂ, ਉਸਤਾਦ ਨੇ ਭੇਜਿਆ ਸੀਗਾ। ਫਿਰ ਜਾ ਕੇ ਉਸਤਾਦ ਨੇ ਦੇ ਦਿੱਤਾ। ਉਹਨੇ ਨਾ ਉਸਤਾਦ ਜੀ ਮੇਰੇ ਨਾਲ ਗੱਲ ਕੀਤੀ, ਮੇਰੇ ਜ਼ਮੀਰ ਨੇ ਮੈਨੂੰ ਕਿਹਾ ਮੈਨੂੰ ਹਿਲਾ। ਮੈਂ ਉਹਨੂੰ ਫਿਰ ਹਿਲਾਇਆ, ਮੈਨੂੰ ਕਹਿੰਦਾ ਯਾਰ ਉਸਤਾਦ ਜੀ ਦੀ ਨਾ ਕਦਰ ਕਰਿਆ ਕਰ। ਉਸਤਾਦ ਜੀ ਕੁਝ ਟੋਪੀਆਂ ਪਾ ਕੇ ਨਾ ਆਪਾਂ ਬਹਿ ਕੇ ਤਾਂ ਲੈਣ ਸਿਰ ਰਿਕਾਰਡਿੰਗ ਪੂਰੀ ਇੰਜ ਪੂਰੇ ਨਿਭਾ ਕੇ ਜੀ ਕਰਾਂਗੇ, ਉਹਨਾਂ ਨੂੰ ਵੀ ਤਾਂ ਮਜ਼ਾ ਆਵੇ ਨਾ। ਉਸਤਾਦ ਜੀ ਕੀ ਯਾਰ ਅੰਦਰ ਸ਼ਾਪਰ ਪਿਆ ਡਰਾਈ ਫਰੂਟ ਵਾਲਾ ਬਣਾਈ ਮੈਨੂੰ। ਉਸਤਾਦ ਜੀ ਮਜ਼ਾ ਆਏਗਾ ਕਵਾਲੀ ਦਾ, ਯਕੀਨ ਮੰਨੋ। ਨੀਲੇ ਰੰਗ ਦਾ ਜੋਪਰ ਪਾ ਕੇ ਨੀਲੇ ਰੰਗ ਦੇ ਸ਼ਾਪਰ ਵੀ ਸਾਰੇ ਨਾਮ ਹੋਣਗੇ। ਮੈਂ ਸਾਈਂ ਸ਼ਾਦਾ ਟੈਪ ਨਾਲ ਪੂਰੀ ਆਵਾਜ਼ ਚੁੱਕਾਂਗਾ। ਸਹੀ ਉਸਤਾਦ ਜੀ ਇਹ ਵੀ ਬਰੀਕ ਆਵਾਜ਼। ਮੈਂ ਭਲਾ ਕਿਹੜੀ ਆਵਾਜ਼ ਆ ਜਿਹੜੀ ਨੁਸਰਤ ਨਹੀਂ ਨਹੀਂ ਮੈਂ ਇੱਧਰ ਈ ਟਾਈਮ ਨੂੰ ਛੱਡ ਕੇ ਮੈਂ ਕਰ ਲੈਣਾ ਕੋਈ ਹੋਰ ਕੰਮ। ਗੌਰ ਕਰ। ਵਜ਼ਨ ਚੈੱਕ ਕਰ। ਵਜ਼ਨ ਨਹੀਂ, ਫਿਕਰ ਚੈੱਕ ਕਰ। ਨਹੀਂ 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 ਮੈਂ ਵੈਸੇ ਵਜ਼ਨ ਚੈੱਕ ਕਰ ਦੇਖ ਕੇ ਐਦਾਂ ਲਿਖੀਦਾ ਵਾ। ਵਾਹ ਵਾਹ। ਈ ਟਾਈਮ ਨੂੰ ਛੱਡ ਕੇ ਮੈਂ ਕਰ ਲੈਣਾ ਕੋਈ ਹੋਰ ਕੰਮ। ਵਾਹ 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 ਵਾਹ। ਤੁਸੀਂ ਉਸਤਾਦ ਜੀ ਸਿੰਗਰ ਔਰ ਲੈਅ ਨੂੰ ਵੀ ਸਮਝਦੇ ਹੋ, ਸੁਰ ਨੂੰ, ਇਸ ਕਰਕੇ ਤੁਹਾਨੂੰ ਪਸੰਦ ਆ। ਹਰ ਚੀਜ਼ ਤਾਂ ਹੀ ਤੁਸੀਂ ਦਾਨਿਸ਼ ਕੋ ਗਾਣਾ ਲਿਖਾਉਣਾ ਹੈ। ਸਾਡੇ ਗੱਲਾਂ ਨੂੰ ਜਦੋਂ ਕੱਲਾ ਬੈਠਾ ਹੋਵੇ ਨਾ ਫਿਰ ਬਹੁਤ ਸੋਹਣਾ ਲਿਖਦਾ ਵਾ। ਕੁਝ ਬੰਦੇ ਬਣਾਉਣ ਵਾਲੇ ਹੁੰਦੇ ਆ, ਕੁਝ ਬਣਨ ਵਾਲੇ ਹੁੰਦੇ ਆ। ਤੁਸੀਂ ਤੁਸੀਂ ਆਪਣਾ ਕੰਮ ਕਰੋ ਸਾਰੇ ਤੇ ਮੈਂ ਕਰਾਂ ਆਪਣਾ ਕੰਮ। ਈ ਟਾਈਮ ਛੱਡ ਕੇ ਤੇ ਕਰ ਲੈਣਾ ਮੈਂ ਕੋਈ ਕੰਮ। ਇਸ ਤੋਂ ਇਲਾਵਾ ਤੁਸੀਂ ਕੁਝ ਨਹੀਂ ਜੇ ਕਰਨਾ, ਨਹੀਂ ਕਰਦਾ ਨਹੀਂ ਕਰਦਾ। ਬਦਲ ਦੇਣਾ ਮੇਰਾ ਨਾਮ।
ਨਹੀਂ ਉਸਤਾਦ ਜੀ ਨੇ ਕਰ ਲੈਣਾ ਵਾ, ਉਸਤਾਦ ਜੀ ਨੇ ਕਰ ਲੈਣਾ ਵਾ। ਕੇ ਨਾ ਜਾਣਾ ਹੋ ਜਾਣਾ ਬਦਨਾਮ। ਉਹਨਾਂ ਨੇ ਜਾਣਾ ਹੀ ਜਾਣਾ, ਕਰ ਲੋ ਆਪਣਾ ਇੰਤਜ਼ਾਰ। ਨਹੀਂ ਉਸਤਾਦ ਜੀ ਸਾਜੀ ਉਹ ਫਿਰ ਹੁਣ ਮੈਨੂੰ ਮੇਰਾ ਦੱਸਣਾ ਜ਼ਰਾ, ਤੁਸੀਂ ਮੈਨੂੰ ਥੋੜਾ ਗਾਈਡ ਤੇ ਕਰ ਦਿਓ ਉਸਤਾਦ ਜੀ। ਮੇਰਾ ਸ਼ੌਕ ਹੈ ਕਿ ਮੈਂ ਸਾਈਂ ਸ਼ਾਦਾ ਸਾਹਿਬ ਤੇ ਆਪਣੇ ਨਾਲ ਕਿਤੇ ਆਵਾਜ਼ ਚੁੱਕਾਂ, ਕਿਉਂਕਿ ਮੈਨੂੰ ਅਕਸਰ ਲੱਗਦਾ ਹੁੰਦਾ ਕਿ ਮੈਂ ਜੋ ਆਵਾਜ਼ ਲਾਉਣਾ ਨਾ ਤੇ ਮੇਰੀ ਆਵਾਜ਼ ਉਹਨਾਂ ਨੂੰ ਜਾ ਮਿਲਦੀ, ਕਿਤੇ ਨਾ ਕਿਤੇ ਪਿੱਚ ਤੇ ਨਾ ਆਵਾਜ਼ ਮਿਲਦੀ ਹੈ। ਇਹ ਦੋ ਸਿਰਫ ਦੋ ਕੁ ਦੇਣਾ, ਸਿਰਫ ਦੋ। ਕੀ ਗੱਲ ਦੁਸ਼ਮਣ ਦਾ ਨਾਮ ਯਾਦ ਕਰਨਾ ਬਤਾਓ। ਛੱਡ ਦੇ ਬੇਟੇ, ਛੱਡ ਦੇ, ਈਜ਼ੀ ਹੋ ਜਾ। ਮੇਰਾ ਮਾਜ਼ੀ ਕਹਿੰਦਾ ਪਿਆਰ ਨਾਲ ਮੰਗੇਗਾ ਜੋ ਤੈਨੂੰ ਉਸਤਾਦ ਜੀ ਦੇ ਦੇਣਗੇ। ਨਹੀਂ ਉਹ ਮਾਜ਼ੀ ਨਹੀਂ ਸੀ ਭਾਜੀ। ਮੈਂ ਤੇ ਵਿਸਤ ਕਰੂੰਗਾ ਸ਼ਾਮ ਨੂੰ ਜਾ ਕੇ। ਅੱਛਾ, ਆਹੋ ਘੰਟਾ ਘਰ ਅਮਰ ਦੀ ਦੁਕਾਨ ਆ, ਕਿੱਥੇ ਘੰਟਾ ਘਰ। ਮੈਨੂੰ ਵੀ ਪਤਾ, ਉਹ ਤਾਂ ਜਾਈਏ ਪਹਿਲੇ ਉਹਦਾ ਛਾਪਰ ਦੇ ਵਿੱਚ ਇਹਨਾਂ ਕੋ ਰੱਖ ਕੇ ਦਿੰਦਾ। ਦੱਸ ਉਹ ਹੀ ਖਾ ਕੇ ਤੂੰ ਆ ਜਾਣਾ, ਕਦੀ ਲੈ ਕੇ ਵੀ ਆ ਘਰ। ਲੈ ਕੇ ਵੀ ਆਈ ਤਾਂ ਉਸਤਾਦ ਜੀ 22,000 ਰੁਪਇਆ ਬਿੱਲ ਬਣਿਆ ਮੇਰਾ ਉੱਥੇ। ਕਾਹਦਾ? ਉਹਨੂੰ ਕਲੀਅਰ ਵੀ ਕਰੋ, ਉਹ ਬਣੀ ਜਾ ਰਿਹਾ ਅੱਗੇ ਤੋਂ ਭਾਈ 2,000 ਬਿੱਲ ਬਣ ਗਿਆ ਨਾ, 300 ਦਾ ਇੱਕ ਵਾਰੀ ਲੈ ਗਿਆ, 250 ਦਾ ਇੱਕ ਵਾਰੀ ਲੈ ਗਿਆ, 700 ਦਾ ਇੱਕ ਵਾਰੀ ਲੈ ਗਿਆ। ਇਦਾਂ ਹੀ 9 ਮਹੀਨਿਆਂ ਬਾਅਦ 22,000 ਬਿੱਲ ਬਣ ਗਿਆ। ਨਹੀਂ ਆਪ ਡਰਾਈ ਫੂਡ ਦਾ ਬਿੱਲ ਵੀ ਜੁਰਮਾਨੇ ਨਾਲ ਲਾਉਣ ਡਏ ਆ। ਮੈਨੂੰ ਤਾਂ ਲੱਗਦਾ ਉਸਤਾਦ ਉਹਦੇ ਵੱਡੇ ਭਰਾ ਘਰ ਚਲਾ ਕੇ ਕਹਿੰਦੇ ਸੀ ਕਿਸ अच्छा वो तो बिल भी रंज करके छोटा पठान तलो सुट के गया, इसको आए तो उसको बोल नील करे। ਮੈਨੂੰ ਲੱਗਦਾ ਉਹਨਾਂ ਨੇ ਕਾਗਜ਼ ਤੇ ਰੱਖਣ ਵਾਲੇ ਦਾ ਹੀ ਬਿੱਲ ਬਣਾ ਕੇ ਦਿੱਤਾ ਹਾਲੇ। हाय हाय सही ਐ ਚਲ ਗੋ ਜਾ ਵਾ ਬਿਲਕੁਲ ਨਹੀਂ। ਮਹਿੰਗੀ ਆਈਟਮ ਫਾਈਨਲ ਆਈਟਮ ਆ ਡਰਾਈ ਫੂਡ ਦੇ ਵਿੱਚੋਂ ਜਿੱਥੇ ਵੀ ਦੁਕਾਨਾਂ ਜਿਹੜਾ 3500 ਰੁਪਏ ਕਿਲੋ ਆ, ਕਿੱਡੀ ਕੁ ਵੱਡੀ ਆਈਟਮ। ਕਿਲੋ। ਭਾਈ 9000 ਹੈਗਾ ਕਿ ਨਹੀਂ 8-9 ਹੈਗਾ। ਉਹ ਨਹੀਂ ਓਏ 6-7 ਹਜ਼ਾਰ ਰੁਪਏ। ਹਾਂਜੀ ਤੁਸੀਂ ਖਰਮਾਨੇ ਵੀ ਉਹ ਲੈਣੇ ਮਹੀਨਾ ਚੂਸ ਕੇ ਪਹਿਲੇ ਨਰਮ ਕਰਦੇ ਫਿਰ ਬੱਚੇ ਦੇ ਦਿੰਦੇ ਪੁੱਤ ਤੂੰ ਖਾ ਲੈ ਮੇਰੇ ਕੋਲ ਖਾਦੀ ਗਈ। ਇਸ ਤਰ੍ਹਾਂ ਹੀ ਉਹ ਤੇ ਛਾਪਰ ਚੜਾਇਆ ਵਾ। ਮੈਂ ਨਾਲੇ ਸਿਰਫ ਤੁਹਾਨੂੰ ਮੇਨ ਆਈਟਮਾਂ ਦਾ ਪਤਾ ਜਿਹੜੀ ਸਾਹਮਣੇ ਪਈਆਂ ਖਜੂਰ ਖਾ ਲਈ, ਖਜੂਰ ਵੀ ਰਾਨੀ ਸਖਤ ਉਹ ਖਾ ਲਈ ਅੱਡੀ ਮਾਰ ਕੇ ਫੇਰ ਵਾਲੀ। ਘਰ ਖਰਮਾਨੀ ਬਤੌਰ ਬਾਸ਼ਲ ਇਸਤੇਮਾਲ ਹੁੰਦੀ ਹੈ। ਹਾਂਜੀ ਇੰਜ ਰੱਖ ਕੇ ਉੱਤੇ ਰੱਟ ਕੱਸ ਦਿੰਦੇ ਆ। ਉਹ ਅੰਜੀਰ ਹੁੰਦੀ, ਉਹ ਹੀ ਉਹ ਜਿਹੜੀ ਰੱਸੀ ਚੋਂ ਕੱਢੀ ਉਮਰ ਅੰਜੀਰ ਹੈ। ਅੰਜੀਰ। ਕਿੱਡੀ ਆਮ ਕਰਤੀ ਉਸਤਾਦ ਜੀ। ਉਸਤਾਦ ਜੀ ਦੂਸਰੇ ਨੰਬਰ ਤੇ ਤੁਹਾਨੂੰ ਮੁਬਾਰਕ ਹੋਵੇ, ਤੁਹਾਡੇ ਪੁੱਤਰ ਨੇ ਗੱਡੀ ਦਾ ਬਿਲਕੁਲ ਇੰਤਜ਼ਾਮ ਟਰੈਕਰ ਲਵਾ ਲਿਆ ਵਾ। ਹੁਣ ਜਿੱਥੇ ਜਾਊਗੀ ਮੈਨੂੰ ਦੱਸ ਕੇ ਜਾਊਗੀ, ਮੈਨੂੰ ਪਤਾ ਲੱਗ ਜਾਊਗਾ ਵੀ ਗਈ ਹੈ। ਜੋ ਵੀ ਹੋਏਗਾ ਭਾਈ ਮੈਂ ਟਰੈਕਰ ਲਵਾ ਲਿਆ। ਐ ਬੁੜ ਗਿਆ ਤੁਹਾਨੂੰ ਦਾ ਰਸਤਾ ਜੀ। ਅੱਜ ਹੁਣ ਤੁਹਾਡੀ ਜਿਹੜੀ ਆਵਾਜ਼ ਤੇ ਪਾਵਰ ਹੈ ਨਾ, ਯਾਨੀ ਇੱਕ ਤੇ ਹੁੰਦੀ ਜਵਾਨ ਆਵਾਜ਼, ਇਸ ਤਰ੍ਹਾਂ ਹੀ ਇੱਕ ਥੋੜੀ ਜੀ 40-45 ਸਾਲ ਦੀ। ਹੁਣ ਤੁਹਾਡੀ ਆਵਾਜ਼ 'ਚ ਜਿਹੜੀ ਹੈ ਨਾ, ਮਤਲਬ ਉਹ ਪਕੜ ਬਹੁਤ ਮਜ਼ਬੂਤ ਆ। ਤੁਸੀਂ ਕੋਈ ਸੁਰ ਲਾਓਗੇ ਨਾ, ਕੋਈ ਗੱਲ ਕਰੋਗੇ, ਉਹਦੇ ਵਿੱਚ ਅਸਰ ਨਜ਼ਰ ਆਏਗਾ। ਓਏ ਤੁਹਾਡੀ ਬੜੀ ਮਿਹਰਬਾਨੀ, ਉਹਨਾਂ ਦੀ ਬੜੀ ਅੱਛੀ ਆ। ਉੱਥੇ ਫਸੇ ਹਾਲ ਤੱਕ ਐਦਾਂ ਹੀ ਵਾਸਤੇ ਫਸੇ ਆ। ਅੱਜ ਮੇਰੇ ਦਿਲ ਨੂੰ ਛੂ ਗਈ ਆਵਾਜ਼। ਤੇਰੀ ਉਮਰ ਕਿੰਨੀ ਆ? ਮੇਰੀ ਉਮਰ 28-30 ਸਾਲ ਹੋ ਗਈ। ਉਹਨਾਂ ਨਾਲ ਤਜਰਬਾ ਹੀ ਕਿ ਨਹੀਂ? ਅੱਲਾ ਖੈਰ ਕਰੇਗਾ। ਮੈਂ ਮਾਜ਼ੀ ਛੱਡਦਾ ਤੂੰ ਵੀ ਛੱਡ ਦੇ ਆ ਗੱਲ। ਮਾਜ਼ੀ ਆ ਗਿਆ ਮਿਲਣ ਕਿਹਨੂੰ? ਭਾਈ ਫੈਸਲ ਨੂੰ ਟਰੈਕਰ ਤੇ ਨੇ ਟਰੈਕਰ। ਮਾਚਸ ਨਹੀਂ ਯਾਰ ਉਥੋਂ। ਐਡੀ ਸੋਹਣੀ ਆਮਦ ਆ ਨਾ, ਅੱਲਾ ਖੈਰ ਕਰੇ। ਮੈਂ ਕਹਿੰਦਾ ਜਿੱਡੀ ਸੋਹਣੀ ਮੇਰੇ ਉਸਤਾਦ ਦੀ ਆਮਦ ਹੈ, ਮੇਰੇ ਉਸਤਾਦ ਦੀ ਜ਼ਿੰਦਗੀ ਚੋਂ ਸਿਰਫ ਸਿੰਗਰ ਸੁੰਗਰ ਨਿਕਲ ਜਾਂਦਾ। ਆ ਖੁਦਾ ਜਾਣਦਾ ਬੂਸਟ ਹੀ ਵੱਜਣਾ ਫਿਲਮਾਂ ਦਾ। ਨਹੀਂ ਹਾਂ ਜਿਹੜਾ ਫਾਈਨਲ ਕੰਮ ਆ ਨਾ ਉਸਤਾਦ ਜੀ, ਉਹ ਸਿੰਗਿੰਗ ਨੂੰ ਹੀ ਸਰਾਹਾਂਦੇ ਆ। ਨਹੀਂ ਤੁਸੀਂ ਸਿੰਗਿੰਗ ਨੂੰ ਹੀ ਪਸੰਦ ਕਿਸੇ ਕਰਦੇ। ਕੋਲੋਂ 2200 ਰੁਪਈਆ ਲੈਣਾ ਹੁੰਦਾ ਤਾਂ ਉਸਤਾਦ ਨੂੰ ਅੱਲਾ ਰਹਿਮ ਕਰੇ 24000 ਦਾ ਡਰਮ ਸੈੱਟ ਲਾ ਦਿੰਦੇ ਹੋ। 2200 ਆਪਣਾ ਕਢਾ ਕੇ ਵਾਜਾ ਕਿਸੇ ਕੋਲ ਲੈਣਾ ਹੋਵੇ। ਟਰੈਕਰ ਦਾ ਕੀ ਬਣਿਆ? ਇਹ ਤਾਂ ਬੱਚੇ ਨਾ ਸਿੱਧੇ ਹੋ ਗਏ। ਉਹ ਗੱਡੀ ਹੁਣ ਮੈਨੂੰ ਦੱਸ ਕੇ ਜਾਂਦੀ ਭਾਈ ਸਿੱਧੀ ਸਾਹ ਗੱਲ, ਜਿੱਥੇ ਵੀ ਖੜੀ ਹੈ ਜੋ ਵੀ ਕਰਨ ਡਈ ਹੈ ਇਹ ਮੈਨੂੰ ਪਤਾ ਐਵੇਂ ਹੋਇਆ। ਗੱਡੀ ਆਪ ਫੋਨ ਕਰਕੇ ਕਹਿੰਦੇ ਟਰੈਕਰ ਬੰਦ ਕਰ ਦੋ, ਮੈਂ 3 ਵਜੇ ਆ ਜਾਗੀ। ਯਾਰ ਇੱਕ ਮਿੰਟ ਦਾਨਿਸ਼ ਚਵਲਾ ਨਾ ਮਾਰਿਆ ਕਰ, ਤੈਨੂੰ ਕਿੰਨੀ ਵਾਰੀ ਕਿਹਾ ਵਾ ਮੈਂ। ਯਾਰ ਗੱਡੀ ਨਾ ਮੇਰਾ ਨਾ ਪਾਰਾ ਪੈਂਦੀ ਲੰਦੀ ਛੱਡੇ ਤੁਸੀਂ ਨਾ ਇੱਥੇ ਲੈ ਆਂਦੇ ਹੋ। ਗੱਡੀ ਚੋਰੀ ਹੋ ਗਈ। ਮੈਂ ਕਿਹਾ ਗੱਡੀ ਕਿੱਦਾਂ ਚੋਰੀ ਗਈ? ਵਿੱਚ ਤਾਂ ਟਰੈਕਰ ਲੱਗਾ ਸੀ। ਕਹਿੰਦਾ ਚੁੱਪ ਕਰ, ਮੈਂ ਪਹਿਲੇ ਲਾ ਲਿਆ ਸੀ। ਉਹ ਬਚ ਗਏ ਕਹਿੰਦੇ ਵੀ ਟਰੈਕਰ ਪਿੱਛੇ ਰਹਿ ਗਿਆ ਸੀ। ਗੱਡੀ ਟਰੈਕਰ ਵੀ ਲੱਗਾ ਵਾ, ਦੋਸਤ ਮੰਗ ਕੇ ਲਗਾ, ਫਿਰ ਸਹੇਲ ਨੂੰ ਕਹਿੰਦਾ ਦੇਖ ਜਾਂਦਾ ਕਿੱਥੇ ਆ ਯਾਰ ਟਰੈਕਰ ਦਾ ਪੈਦਾ। ਟਰੈਕਰ ਵਾਲੀ ਗੱਡੀ ਇੱਕ ਦੋਸਤ ਮੰਗ ਕੇ ਲੈ ਗਿਆ ਤੇ ਮਗਰ 70 ਲਾਈ ਉਹਦੇ। ਹੈ ਕੀ ਜੀ? ਕੋਈ ਐਟਮ। ਬਸ ਚਲੋ ਜੋ ਉਹਦੇ ਤੇ 20 ਸਾਹਮ ਕੇ ਰੱਖਣੇ। ਓਹੋ ਕੈਮਰਾਮੈਨ ਤੁਸੀਂ ਫੋਕਸ ਕਰੋ। ਛੱਡ ਕੇ ਲੈ ਜਾ ਯਾਰ। ਸਾਈਕਲ ਦੀ ਤਾਰ ਵਾਲਾ ਰੈਕਲਾ ਵੀ ਇਹਨਾਂ ਨੇ ਯਾਦ ਕੀਤਾ ਆ। ਯਾਰ ਸਾਜੀ ਕੀ ਸਾਡੀ ਬਹੁਤ ਯਾਰ ਲੈ ਇਹ ਭਾਵੇਂ ਐਟਮ ਜਾਂ ਹਰਕਤ ਆ ਜੋ ਵੀ ਹੈ, ਬਾਕੀ ਅੱਛਾ ਕੀਤਾ ਨਹੀਂ। ਉਹ ਜੋ ਫਾਈਨਲ ਹਰਕਤ ਐਟਮ ਦੀ ਜਿਹੜੀ ਅੱਛੀ ਆ ਯਾਰ ਹਲੇ 8 ਪੜੇ ਆ ਭਾਈ ਫੈਸਲ ਦੇਖ ਲੈ। ਨਹੀਂ ਤੇ ਪੱਕਾ ਇਹਨੂੰ ਬੈਰਕ ਵੀ ਪਾ ਸਕਦੇ ਸੀ। ਹਲਕੀ ਫੂਕ ਮਾਰਨੀ ਬਸ ਇੱਕ ਸਾਈਡ ਤੇ, ਉਸਤਾਦ ਜੀ ਨੇ ਕਿਤੇ ਤਾਂ ਕਰਕੇ ਐਮਏ ਹਲਕੀ ਕੀਤਾ। ਹਲਕੀ। ਚਲੋ ਮਤਲਬ ਕਪੈਸਿਟੀ ਛੱਡਤਾ। ਮੈਨੂੰ ਬਚਪਨ ਯਾਦ ਆ ਗਿਆ ਸੀ, ਬਚਪਨ ਚ ਪੜਾਉਂਦੇ ਨੇ। ਬਚਪਨ ਯਾਦ ਆ ਗਿਆ ਤੁਹਾਨੂੰ? ਜਦੋਂ ਐਂਡ ਆਉਂਦਾ ਫਿਰ ਇਦਾਂ ਹੀ ਹੁੰਦਾ, ਬਚਪਨ ਯਾਦ ਆਉਂਦਾ ਫਿਰ। ਉਸਤਾਦ ਜੀ ਨੇ 8 ਬੜੇ ਇਹਦੇ ਐਮਏ ਕੀਤਾ ਹੁੰਦਾ ਜੀ ਨਹੀਂ ਇੱਕ ਸੀ। ਸਾਈਡ ਤੇ ਮਾਰਨਾ, ਇੱਕ ਸਾਈਡ ਤੇ। ਉਹ ਸਾਡਾ ਨਹੀਂ ਪੱਖਾ। ਅੱਲਾ
ਗੱਡੀ ਕੋਲ ਟਰੈਕਰ ਲਵਾਇਆ ਤੇ ਉਹਨੂੰ ਆਦਮੀ ਨੂੰ ਘਰ ਪੁੱਛਦੇ ਉਹ $2.5 ਕੋਲ ਕੀ ਕਰਦੇ ਇਹ ਤੁਹਾਨੂੰ ਚਲਗੋਜ਼ਾ ਦੇਖ ਕੇ ਬਚਪਨ ਯਾਦ ਆਇਆ ਨਾ, ਯਾਨੀ ਇਹਦਾ ਮਤਲਬ ਇਹ ਹੈ ਕਿ ਤੁਸੀਂ ਬਚਪਨ ਤੋਂ ਹੀ ਮਹਿੰਗੇ ਫਰੂਟ ਖਾਂਦੇ ਆਏ। ਫਰੂਟ ਹੀ ਡਰਾਈ ਏ ਵੱਡੀ ਗੱਲ ਕੀਤੀ ਆ। ਨਹੀਂ ਮੈਂ ਚਲਗੋਜ਼ਾ ਆਪਣੇ ਹੱਥੀਂ ਵੇਚਿਆ ਵੀ ਆ ਦੁਕਾਨ ਤੇ ਬਹਿ ਕੇ। ਅੱਛਾ ਕਿੰਨਾ ਭਲਾ? ਕਿੰਨਾ? 5 ਰੁਪਏ ਪਾਈ ਆ। 100 ਰੁਪਏ ਕਿਲੋ। ਓਏ ਯਾਰ ਤੇ ਹੁਣ ਕੀ ਰੇਟ ਹੋਣਾ ਸਹੀ 8-9 ਹੈਗਾ ਵਾ। ਡਰਾਈ ਫਰੂਟ ਦੀ ਦੁਕਾਨ, ਪੂਰਾ ਸਿਸਟਮ ਅੱਗੇ ਮੂੰਗਫਲੀ। ਮੈਂ ਉਦੋਂ ਵੀ ਆਰਟਿਸਟ ਸੀ ਡਰਾਈ ਫਰੂਟ ਦੇ ਕੰਮ 'ਚ ਵੀ। ਡਿਜ਼ਾਈਨ ਨਾਲ ਲਾਣਾ। ਡਿਜ਼ਾਈਨ ਨਾਲ ਸਿੱਧਾ ਪਤਲਾ ਕਰਕੇ ਮੂੰਗਫਲੀ, ਹੁਣ ਤੁਸੀਂ ਜਾਣੇ ਮੂੰਗਫਲੀ ਹੁੰਦੀ ਹਾਂਜੀ ਮੇਰੀ ਭੱਠੀ ਦੇ ਟੰਗ ਬਾਜ਼ਾਰ ਦੇ ਬਾਹਰ ਭੱਠੀਆਂ ਮੂੰਗਫਲੀ ਭੰਨਣ ਵਾਲੀਆਂ, ਜੀ ਹਾਂ। ਸ਼ੇਰੇ ਦੀ ਭੱਠੀ ਉੱਥੇ। ਉੱਥੋਂ ਇੱਕ ਬੋਰੀ ਰੋਜ਼ ਰਾਤ ਨੂੰ 8 ਵਜੇ ਡੇਲੀ ਇੱਕ ਬੋਰੀ ਤਾਜ਼ੀ ਭੁੱਜ ਕੇ ਮੇਰੇ ਹੁੰਦੀ ਸੀ। ਮੈਂ ਆਪਣੇ ਲੱਕ ਦੇ ਪਿੱਛੇ ਰੱਖੀ ਹੁੰਦੀ ਸੀ ਸਰਦੀਆਂ 'ਚ। ਠੀਕ ਹੈ। ਤਾਜ਼ੀ ਭੁੱਜ ਕੇ ਆ ਰਹੀ ਹੈ, ਯਾਨੀ 3-4-5 ਘੰਟੇ ਬਾਅਦ ਥੋੜੀ ਜਿਹੀ ਜਦੋਂ ਠੰਡੀ ਹੋਈ, ਉਦੋਂ ਮੈਂ ਲੱਕ ਤੇ ਰੱਖੀ ਹੁੰਦੀ ਸੀ ਪਿੱਛੇ। ਉਹਦੇ 'ਚੋਂ ਪਾ ਕੇ ਮੈਂ ਪੂਰੀ ਵੇਚਦਾ ਨਾ 3-4 ਘੰਟੇ। ਲੋਕਾਂ ਨੂੰ ਪਤਾ ਸੀ ਇਹ ਹੁਣੇ ਆ ਚਲੋ ਲੱਕ ਵਾਲੀ ਮੂੰਗਫਲੀ ਪਾ ਕੇ ਦੇ। ਹਾਂ ਲੱਕ ਵਾਲੀ। ਉਹਨਾਂ ਨੂੰ ਆਹ ਨਹੀਂ ਬਾਗ ਦੇਣਾ ਕਰਨੇ ਨਹੀਂ ਪਿੱਛੋਂ ਦੇ ਭਾਈ। ਉਦੋਂ ਮੈਂ ਬੜੀ ਦੇਰ ਚਲਗੋਦਾ ਇੰਨਾ ਕਰਿਆ 5 ਰੁਪਏ ਪਾਈ ਆ। ਇੱਕਦਮ ਅਗਲੇ ਸਾਲ ਹੋਇਆ 100 ਰੁਪਏ ਪਾਈ ਆ। 8-10 ਮਹੀਨੇ ਬਾਅਦ ਹੀ ਵਕਤ ਪੈ ਗਿਆ 5 ਰੁਪਏ ਪਾਈ ਆ ਤਾਂ 100 ਰੁਪਏ ਪਾਈ। ਫੇਰ ਇੰਜ ਗਿਆ, ਫੇਰ ਨਹੀਂ ਫੜਿਆ ਗਿਆ। ਇਹ ਚੀਜ਼ ਉਸਤਾਦ ਜੀ ਮਹਿੰਗਾ ਹੋਣ ਦੀ ਕੀ ਕਾਰਨ ਕਰੀਏ ਇਹਦੇ ਵਿੱਚ, ਕੀ ਇੰਨਾ ਮਹਿੰਗਾ? ਇਹ ਖਪਤ ਬੜੀ ਹੈ ਜੀ, ਮਿਹਨਤ ਬਹੁਤ ਆ। ਚਲਗੋਜ਼ਾ ਸਿੱਧਾ ਨਿਕਲਦਾ ਨਹੀਂ। ਨਹੀਂ, ਇਹ ਕੋਈ ਦੁਨੀਆ 'ਚ ਕੋਈ ਵੱਡਾ ਬੰਦਾ ਸੀ ਉਸ ਦੌਰ 'ਚ, ਅਮਰੀਕਾ ਦਾ ਕੋਈ ਸਦਰ ਸੀ। ਉਹਦੀ ਬੁੱਢੀ ਨੂੰ ਕਿਸੇ ਨੇ ਕਿਹਾ ਖਾ, ਉਹਨੇ ਖਾਧੇ, ਉਹਦੇ ਸਾਰੇ 9 ਖਜਾਏ ਕੇ ਬਲੱਡ ਨਿਕਲਣ ਲੱਗ ਪਿਆ। ਉਹਨੇ ਗੁੱਸੇ 'ਚ ਪੂਰੀ ਦੁਨੀਆ 'ਚ ਮਹਿੰਗਾ, ਉਹਨੇ ਕਿਹਾ ਬੰਦ ਕਰੋ ਇਹਨੂੰ। ਅੱਛਾ ਉਹਨੇ ਕਿਹਾ ਬੰਦ ਤੇ ਨਹੀਂ ਹੋ ਸਕਦਾ। ਉਹਨੇ ਕਿਹਾ ਮਹਿੰਗਾ ਇੰਨਾ ਕਰਦੇ ਲਵੇ ਕੋਈ। ਲਵੇ ਕੋਈ ਨਾ। ਜਿੱਦਾਂ ਉਹਨੇ ਤਾਜ ਮਹਿਲ ਨਹੀਂ ਬਣਵਾਇਆ ਆਪਣੀ ਬੁੱਢੀ ਵਾਸਤੇ, ਉਹਨੇ ਚਲਗੋਜ਼ਾ ਬੰਦ ਕਰਾਇਆ। ਮੂੰਗਫਲੀ ਦੀ ਬੋਰੀ ਗਰਮਾ ਗਰਮ ਉਸਤਾਦ ਜੀ ਲੱਕ ਪਿੱਛੇ ਰੱਖ ਕੇ ਬੈਠੇ ਨੇ ਤੇ ਇੱਕ ਬੰਦਾ ਪੁਲਿਸ ਵਾਲੇ ਨੂੰ ਲੈ ਕੇ ਉਹ ਲੱਕ ਪਿੱਛੇ ਜੇ ਭਾਜੀ ਬੋਰੀ ਪਿਆ ਆ ਵੇਖਿਓ ਲੱਕ। ਯਾਰ ਲੱਕ ਪਿੱਛੇ ਗਰਮ ਮੂੰਗਫਲੀ ਰੱਖੀ ਆ, ਉਹ ਸਾਰੀ ਦਿਹਾੜੀ ਵੀ ਕਿੰਨੀ ਲੱਕ ਚ ਪਿੱਤ ਨਿਕਲ ਆਈ। ਜਿਹਨੂੰ ਬੜਾ ਮਜ਼ਾ ਆਉਂਦਾ ਸੀ ਉਦੋਂ ਧੁੰਦ ਪੈ ਰਹੀ ਹੈ ਹਾਏ ਹਾਏ ਪਿੱਛੇ ਲੱਕ ਨਾਲ ਸੇਕ ਆ ਰਿਹਾ। ਬਾਟਾ ਭਰਨਾ ਮੈਂ। ਅੱਜ ਜਦੋਂ ਥੋੜੀ ਜਿਹੀ ਰਹਿ ਜਾਂਦੀ ਸੀ ਫਿਰ ਇਦਾਂ ਹੋ ਜਾਂਦਾ ਸੀ ਕੰਮ ਨਹੀਂ ਕਿ ਬੋਰੀ ਅੱਗੇ। ਇੱਕ ਰਾਤ ਚ ਇੱਕ ਬੋਰੀ ਸਾਜੀ ਰਾਮ ਇੱਕ 2 ਘੰਟਿਆਂ 'ਚ ਵਾਹ ਵਾਹ ਵਾਹ। ਨਹੀਂ ਕੱਲੀ ਬੋਰੀ 10 ਰੁਪਏ ਪਾਈਆ। 10 ਰੁਪਏ ਪਾਈਆ ਛੋਟੀ ਮੂੰਗਫਲੀ ਦੇਸੀ, 12 ਰੁਪਏ ਪਾਈਆ ਵੱਡੀ ਪਾਰਾ ਚਨਾ 3-4 ਦਾਣੇ ਵਾਲੀ। ਨਹੀਂ ਛੋਟੀ ਤਾਂ ਹੁਣ ਮੈਨੂੰ ਲੱਭਦੀ ਨਹੀਂ ਕਿਤੇ, ਇਹ ਜਿਹੜੀ ਮੋਟੀ ਜਿਹੜੀ 3 ਦਾਣੇ ਵਾਲੀ ਉਹ ਹੀ ਲੱਭਦੀ ਜ਼ਿਆਦਾ। ਇੱਕ ਮੂੰਗਫਲੀ ਨਹੀਂ ਛੋਟੀ 2 ਦਾਣੇ ਵਾਲੀ ਦੇਸੀ, ਔਰ ਰਾਤੀ ਮਿੱਠੀ ਬਹੁਤ ਹੁੰਦੀ। ਉਹ ਤੋਬਾ ਮੁਕਾਮ। ਰਾਤੀ ਉਸਤਾਦ ਜੀ 9 ਦਾਣੇ ਵਾਲੀ ਮੂੰਗਫਲੀ ਲੈ ਕੇ ਆਇਆ ਮੈਂ। ਕਿੱਡੀ 9 ਦਾਣੇ ਵਾਲੀ। ਏਡੀ ਮੂੰਗਫਲੀ ਨਾਲ ਨਾਲਾ ਪਾਉਣੇ ਵੀ ਕਿੱਡੀ ਮੂੰਗਫਲੀ ਦੱਸਦੀ ਲੈ ਐਡੀ ਮੂੰਗਫਲੀ ਇਹ ਬੰਦਾ ਬਾਹਰ ਮੂੰਗਫਲੀ ਲਾ ਕੇ ਬੈਠਾ ਜਿਹਦੇ ਕਰਕੇ ਦਾਣੇ ਦਾ ਇੱਕ ਦਾਣਾ ਰਹਿ ਗਿਆ ਪੀ ਕੇ ਆਉਂਦਾ। ਉਹ ਨਹੀਂ ਮੂੰਗਫਲੀ ਉਹਦੇ ਤੇ ਖੋਖਲਾ ਲੱਗਾ ਐ ਇਹ 9 ਦਾਣੇ ਵਾਲੀ ਨਹੀਂ, ਇਹ 400-500 ਦਾਣੇ ਵਾਲੀ ਵੀ ਲੱਭ ਦਿੰਦਾ ਹੈ, ਜਿਵੇਂ TR ਲੈ ਕੇ ਆ ਰਹੇ ਮੂੰਗਫਲੀ ਲੈ ਕੇ ਆਉਂਦੇ। ਇਹ ਆਪਣੀ ਬਣਵਾਈ ਜਿਹੜੇ 32 ਦਾਣੇ ਵਾਲੀ ਆ ਤਾਂ ਇਹ ਇੱਕੋ ਹੀ ਦਾਣਾ ਲੈ ਕੇ ਆਉਂਦਾ ਮੂੰਗਫਲੀ ਦਾ, ਘਰ ਵਿਛਾ ਕੇ ਉਧਰੋਂ ਸੇਲ ਸ਼ੁਰੂ ਹੋ ਜਾਂਦਾ, ਇਧਰੋਂ ਹੀ ਸ਼ੁਰੂ ਹੋ ਜਾਂਦਾ ਖਾਣਾ। ਉਸਤਾਦ ਤੇ ਜੀ ਘਰ ਦੇ ਸਾਰਿਆਂ ਨੂੰ ਲਾਇਆ ਮੂੰਗਫਲੀ ਭਰਨੀ ਆ ਇਧਰ ਧਿਆਨ ਨਾਲ ਤਿਆਰ ਰਹੋ। ਯਾਰ ਏਡੀ ਵੱਡੀ ਮੂੰਗਫਲੀ ਲੈ ਆਂਦੀ ਦੋਵੇਂ ਜਾਣੇ ਸ਼ੈਣੀ ਧੋੜੇ ਦਾ ਖੋਲਣ ਲੱਭੀ ਲੰਬੀ ਉਹ ਭਰਾਵਾ ਹੁਣ ਤੇ ਸਾਰਾ ਕੁਝ ਆਰਟੀਫੀਸ਼ੀਅਲ ਹੋ ਗਿਆ ਵਾ। ਐਡੀ ਲੰਬੀ ਮੂੰਗਫਲੀ ਲਿਆਇਆ, ਖਾਦੀ ਨਹੀਂ ਕਿ ਸੋਹਣੀ ਤੇ ਮਸਵਾਕ ਜੀ ਬਣਾਈ ਹੋਈ ਤੇ ਕਰਨ ਦੇ ਨਾਲ ਦਾਣੇ ਵੀ ਡਿੱਗਣ ਡਏ। ਮੂੰਗਫਲੀ ਏਡੀ ਲੰਮੀ ਲੈਂਦੀ ਪੰਪ ਤੇ ਰੱਖੀ। ਮੂੰਗਫਲੀ ਏਡੀ ਲੰਬੀ ਲਿਆਂਦੀ ਭਾਈ। ਡਰਾਈ ਫਰੂਟ ਤੇ ਜਾ, ਉੱਥੋਂ ਲੈ ਕੇ ਘਰ ਲੈ ਕੇ ਜਾ। ਹਾਂ ਉਸਤਾਦ ਜੀ ਕਸਮ ਵਾਲੀ ਗੱਲ ਹੈ ਜੇ ਤੁਸੀਂ ਕੋਈ ਝੂਠ ਬੋਲਦਾ। ਮੈਂ ਦੁਪਹਿਰੇ ਆਂਦੇ ਹੀ ਪਹਿਲੇ ਇਹ ਪਿਸਤੇ ਖਾਦੇ ਨੇ ਤੇ ਖਵਾਏ ਕਿਨੇ ਆ? ਮਿੱਠੇ ਪੁਰੀਏ ਨੇ। ਨਹੀਂ ਇੰਜ ਕਰਕੇ ਪੂਰੇ ਚਾਹੇ ਤਾਜ ਦੇ ਕਾਊਂਟਰ ਤੇ ਇੰਜ ਕਰਕੇ ਛਾਪਰ ਖਿਲਾ ਰਿਹਾ ਯਾਰਾਂ ਨੂੰ ਕਿ ਆਓ ਜੋ ਵੀ ਪਿਸਤਾ ਖਾਓ ਖੁੱਲਾ ਹੀ। ਔਰ ਹੈ ਸੀ ਓਮਾਨੀ ਓਮਾਨ ਤੋਂ ਮਜ਼ੇਦਾਰ ਸੀ ਹਾਂ। ਇਹ ਟੇਸਟ ਮੈਂ ਇੱਕ ਤਾਂ ਹਜ਼ਾਰਾਂ ਫਲ ਰੁਪਈਆ ਅਸੀਂ ਲਾਉਣ ਡਏ ਤੇ ਆ ਓਏ ਹੋਏ ਕਿੱਥੇ ਲਾਉਣ ਡਿਆ ਤੂੰ? ਦਫ਼ਤਰ ਦੇ ਮਾਮਲਾ ਚ। ਓਏ ਅੱਲਾ ਦੇ ਪਤਾ ਤੈਨੂੰ ਆਵਾਮ ਨੂੰ ਪਤਾ ਕਿ ਤੇਰੇ ਮੋਬਾਈਲ 'ਚ ਸਿਮ ਨਹੀਂ ਹੈਗੀ। ਫਿਲਹਾਲ ਤਾਂ ਤੁਸੀਂ ਪਿਸਤਾ ਸਿਰਫ ਦਵਾਣਾ ਚੰਦ ਤੁਹਾਡੇ ਕੋਲ ਪਿਆ ਉਸਤਾਦ ਜੀ। ਬਹੁਤ ਸ਼ੁਗਰ ਲੱਗਾ ਯਾਰ। ਤੁਹਾਨੂੰ ਫਿਰ ਕੱਲ ਨੂੰ ਖਵਾਈਏ ਓਮਾਨੀ ਪਿਸਤਾ। ਓਮਾਨ ਦਾ ਮਸਕਤ ਦਾ ਹਦਾਇਤ ਵਾਲਾ ਐਡਾ ਵੱਡਾ ਪਿਸਤਾ। ਮੈਂ ਤੁਹਾਨੂੰ ਨਹੀਂ ਖਵਾਉਣਾ, ਤੁਸੀਂ ਉਹ ਮੈਨੂੰ ਨਹੀਂ ਖਵਾਉਣਾ। ਓਕੇ ਤੁਹਾਡਾ ਮੇਰਾ ਇਦਾਂ ਦਾ ਤੁਹਾਡਾ ਕੋਈ ਖਤਮ। ਤੁਹਾਨੂੰ ਵੀ ਜੇ ਬਹੁਤੀ ਮੇਰੀ ਗੱਲ ਸੁਣ, ਤੁਹਾਨੂੰ ਵੀ ਬਹੁਤਾ ਲੱਗ ਰਿਹਾ ਨਾ ਯਾਰ, ਚਰ ਕਰ ਲੈ ਖਾਈ ਜਾ ਰਿਹਾ ਕਿੱਡਾ ਬਦੀ ਦਾ ਕਿੱਡਾ। ਹਾਂ ਐਸਾ ਹੀ ਹੈ। ਐਸਾ ਅੱਛਾ ਤੁਸੀਂ ਉਸਤਾਦ ਜੀ ਮਾਜ਼ਰਤ ਨਾਲ ਤੁਸੀਂ ਸਾਰਾ ਕੁਝ ਡਰਾਈ ਫਰੂਟ ਵੀ ਵੇਚੇ, ਤੁਹਾਡੀ ਆਪਣੀ ਸ਼ਾਪ ਸੀ, ਇਹਨਾਂ ਦੇ ਬਾਰੇ 'ਚ ਤੁਹਾਨੂੰ ਸਭ ਤੋਂ ਜ਼ਿਆਦਾ ਇਨਫੋਰਮੇਸ਼ਨ ਹੈ। ਉਸਤਾਦ ਜੀ ਪਿਸਤੇ ਦੀ ਅਸਲ ਪਛਾਣ ਕੀ ਹੈ? ਪਿਸਤਾ ਲੈਣਾ ਹੋਵੇ ਤੇ ਕੀ ਉਹਦੀ ਪਛਾਣ ਹੈ? ਮਹੱਲੇ ਚੋਂ ਪੁੱਛੋ ਪਹਿਲੇ ਉਹਦੇ ਬਾਰੇ। ਨਹੀਂ ਪਤਾ ਕਿ ਆਖਰ ਤੁਸੀਂ ਪਿਸਤੇਦਾਰੀ ਕਰਨੀ ਆ ਉਹ ਹਿਸਾਬ। ਯਾਰ ਮੈਂ ਉਸਤਾਦ ਜੀ ਕੋ ਪੁੱਛਿਆ ਵਾ। ਯਾਰ ਤੁਸੀਂ ਉਹ ਜੋ ਸੋਚਣ ਦੇ ਆ ਨਾ
ਜੇ ਉਹਨਾਂ ਨੇ ਦੱਸਤਾ ਤੁਸੀਂ ਗੰਦੇ ਨੇ। ਨਹੀਂ ਗੱਦੇ ਕਾ ਤੋਂ ਨਾ ਵੀ ਪਿਸਤੇ ਦੀ ਪਛਾਣ ਕੀ ਮੈਂ ਤੁਹਾਨੂੰ ਦੱਸਦਾ ਵਾਂ, ਮੈਨੂੰ ਤਾਂ ਪਤਾ ਵਾ। ਲੈ ਸੁਣ ਲਿਓ। ਕੀ ਆ ਤੁਸੀਂ ਦੱਸੋ। ਤੂੰ ਦੱਸਣਾ ਕੀ ਪਛਾਣ? ਪਿਸਤੇ ਦਾ ਨਾ ਕੱਦ ਨਹੀਂ ਵੱਧਦਾ, ਉਹ ਏਦਾਂ ਕੀ ਰਹਿੰਦਾ ਵਾ। ਜਿਹੜਾ ਸਹੀ ਓਰੀਜਨਲ ਪਿਸਤਾ ਹੁੰਦਾ ਨਾ ਉਸਤਾਦ ਜੀ, ਭੂੰਕਦਾ ਨਹੀਂਗਾ। ਉਹ ਉਸਤਾਦ ਜੀ ਮੁਖਲਸ ਪਿਸਤਾ ਜਿਹੜਾ ਨਾ ਉਹ ਚੱਕ ਨਹੀਂ ਵੜਦਾ। ਨਹੀਂ ਨਹੀਂ ਉਸਤਾਦ ਜੀ, ਜਿਹੜਾ ਪਿਸਤਾ ਹੁੰਦਾ ਨਾ, ਜਿਹੜਾ ਆ ਤੁਹਾਡੇ ਕੋਲ ਹੈ ਦਾਣਾ ਇੱਕ ਦੇਣਾ, ਸਿਰਫ ਇੱਕ ਦਾਣਾ ਦੇਣਾ। ਉਸਤਾਦ ਜੀ ਬਹੁਤ ਛੋਟਾ ਕੱਢਿਆ। ਭਾਈ ਫੈਸਲ ਨੂੰ ਨੇ ਐਡੀ ਵੱਡੀ ਮੂੰਗਫਲੀ ਲਿਆਂਦੀ ਤੇ ਖੋਤਰ ਵਾਲੀਆਂ ਲੱਗਣਾ ਭਾਈ ਉੱਤੇ ਨਹੀਂ ਜਾਣੀ। ਆਪਣੇ ਭਰਾਵਾਂ ਨੂੰ ਫੋਨ ਕਰਨ ਦੇ, ਆ ਜਾਓ ਯਾਰ ਤੇਰਾ ਉਹ ਮੁੜਨ ਨਹੀਂ ਦਈ ਮੂੰਗਫਲੀ। ਦਾਣਾ ਵੀ ਉਹ ਦੇਣਗੇ। ਇਹ ਵੇਖੋ, ਇਹ ਜਿਹੜਾ ਪਿਸਤਾ ਨਾ ਉਸਤਾਦ ਜੀ, ਉਹ ਜਿਹੜਾ ਬੰਦਾ ਖੋਲਦਾ ਹੀ ਨਹੀਂ ਖੋਲਦਾ। ਇਹ ਪਿਸਤਾ ਜਿਹੜਾ ਇਹ 2 ਨੰਬਰ ਜੀ। ਹਾਂ ਤਦੀ ਤੈਨੂੰ ਦੇਤਾ ਮੈਂ। ਕਿਉਂਕਿ ਜ਼ੋਰ ਲੱਗਾ ਨਾ। ਇੱਕ ਹੁੰਦਾ ਨਮਕੀਨ, ਹਾਂਜੀ ਇੱਕ ਹੁੰਦਾ ਸਾਦਾ। ਹੁਣ ਕਿੰਨੇ ਸਟਾਈਲਾਂ ਦੇ ਨੇ, ਹਲਕੇ ਹਲਕੇ ਫਰਾਈ ਟਾਈਪ ਹੁੰਦੇ ਨੇ। ਹਾਂਜੀ ਫਰਾਈ ਹਲਕਾ ਫਰਾਈ ਕਿਹੜਾ ਹੁੰਦਾ? ਫਰਾਈ ਕਿਹੜਾ ਹੁੰਦਾ ਓਏ? ਕਾਜੂ ਫਰਾਈ ਹੁੰਦਾ। ਹਾਂਜੀ ਮਿਰਚ ਮਸਾਲਾ ਪਾ ਕੇ। ਨਮਕਬਾਜ਼ੀ ਉਹਦੇ ਤੇ ਕੀਤੀ ਜਾਂਦੀ। ਹਾਂਜੀ ਓ ਯਾਰ ਮੈਨੂੰ ਮਾਫੀ ਦੇ ਦਿਓ ਯਾਰ, ਕਿਉਂ ਗਾਫਲ ਕਰਨ ਦੇ ਹੋ? ਭਾਈ ਉਹਦਾ ਭਾਈ ਉਸਤਾਦ ਜੀ ਸਹੀ ਕਹਿੰਦੇ ਮਾਦਰਤ ਯਾਰ। ਐ ਤੂੰ ਦੁਕਾਨ ਤੇ ਜਾ ਪਿਸ ਚੱਲ ਜੇ, ਆਹੋ ਇੱਕ ਇਹ ਪਿਆ ਹੋਏਗਾ, ਇੱਕ ਸੇਮ ਇਹਦੇ ਨਾਲ ਦਾ ਉਹ ਰੈੱਡ ਕਲਰ ਚ ਹੋਏਗਾ, ਹਰਾ ਉਹ ਲਾਲ ਰੰਗ ਚ ਨਾਲ ਕੋ ਮਿਰਚ ਟੈਪ ਥੋੜਾ ਉਹ ਕੀਤਾ ਹੁੰਦਾ ਉਹਨੂੰ। ਦੁਨੀਆ ਵੇ ਕਿੱਥੇ ਪਹੁੰਚ ਗਈ ਹੈ, ਤੂੰ ਆਮਰ ਕੋ ਨਹੀਂ ਪਹੁੰਚਣ ਦਿਆ। ਘੰਟਾ ਘਰ ਉਸਤਾਦ ਜੀ ਤੁਸੀਂ ਇੱਕ ਵਾਰੀ ਗੱਲ ਕੀਤੀ ਸੀ ਕਿ ਯਾਰ ਜਿਹੜਾ ਅਸਲ ਟੇਸਟ ਨਾ ਬਚਪਨ ਦਾ ਉਹ ਬਰਕਰਾਰ ਨਹੀਂ। ਹੁਣ ਮੈਂ ਤੇ ਸਲਮਾਨ ਇੱਕ ਜਗ੍ਹਾ ਗੋਲ ਗੱਪੇ ਖਾਣਗੇ, ਉਹਨਾਂ ਨੇ ਸਾਰੇ ਗੋਲ ਗੱਪੇ ਡਰਾਈ ਫਰੂਟ ਪਾਇਆ, ਪਿਸਤੇ ਕਾਜੂ, ਉਹ ਚੱਸ ਹੀ ਨਹੀਂ ਆਈ। ਆ ਗੋਲ ਗੱਪੇ ਹੁੰਦੇ ਇਦਾਂ ਦੇ। ਉਹ ਚੱਸ ਨਹੀਂ ਆਈ। ਉਹ ਵਿੱਚ ਪਿਆਜ਼ ਆਲੂ ਛੋਲੇ ਉਹ ਸਿੱਟੋ, ਉਹ ਪਤਾ ਹੁੰਦਾ। ਓਏ ਉਸਤਾਦ ਜੀ ਐਡਾ ਗੋਲ ਗੱਪਾ ਕਰਤਾ। 7000 ਰੁਪਏ ਦਰਜਨ ਸੀਗੇ ਉਹ। ਸਿਰਫ ਨਾ ਜੁਗਨੂ ਬਾਦਸ਼ਾਹ, ਸਿਰਫ ਨਾ ਚਿੱਟੇ ਆਲੂ ਉਬਾਲੇ, ਹਾਏ ਹਾਏ। ਕਾਲੇ ਚਨੇ, ਵਿੱਚ ਕੋਈ ਪਿਆਜ਼ ਨਹੀਂ, ਕੁਛ ਨਹੀਂ ਵਿੱਚ, ਸਿਰਫ ਇਹ 2 ਚੀਜ਼ਾਂ ਪਰਾਤ ਚ ਰੱਖੀਆਂ ਹੋਣੀਆਂ ਬਾਬੇ ਨੇ, ਨਾਲ ਖੱਟਾ ਚਿੱਟੀ ਜੀ ਬੋਤਲ ਚ। ਲੈ ਉਦਾਂ ਦਾ ਨਹੀਂ ਮਜ਼ਾ ਆਇਆ ਇਹਦਾ। 3 ਚੀਜ਼ਾਂ ਹੁੰਦੀਆਂ ਸੀ। ਲੋ ਜੀ, ਕੱਲ ਤੁਹਾਨੂੰ ਅਸੀਂ ਆਲੂ ਛੋਲੇ ਖਵਾਵਾਂਗੇ ਉਸਤਾਦ ਜੀ। ਤਰਸ ਕੇ ਖਾਣਾ। ਹਾਏ ਹਾਏ ਹਾਏ। ਢੇਲੀ ਦਾ, ਜਵਾਨੀ ਦਾ ਲੈ ਲੈਣਾ। ਤੇ ਉਸਤਾਦ ਜੀ ਹੋ ਸਕਦਾ ਅਗਰ ਉਦੋਂ ਅਸੀਂ ਪੈਸੇ ਸਾਡੇ ਕੋਲ ਬਹੁਤੇ ਹੁੰਦੇ ਤੇ ਉਹ ਅਸੀਂ 2 ਦਿਨਾਂ ਚ ਅੱਕ ਵੀ ਜਾਂਦੇ ਉਹਦੇ ਕੋਲ ਬਹੁਤਾ ਖਾ ਕੇ। ਸ਼ਾਇਦ ਉਹਦਾ ਮਜ਼ਾ ਹੀ ਇਹ ਸੀ। ਗਰਾਊਂਡ ਵਾਲੀ ਜੋ ਮੈਚ ਖੇਲੀਦੇ ਸੀ, ਇੱਕ ਬਾਬਾ ਜਿਹੜਾ ਉਹ ਇੰਜ ਰੱਖ ਕੇ ਪਰਾਤ ਜੀ ਆ ਕੇ ਕੱਲੇ ਚਣੇ ਵੇਚਦਾ ਹੁੰਦਾ ਸੀਗਾ ਛਿੱਕੂ ਤੇ। ਗੱਤੇ ਦੀ ਚਮਚੀ। ਹਾਂ ਓਏ ਹੋਏ ਹੋਏ ਉਹ ਭਾਈ ਵੀ ਫੈਸਲ taste ਉਹਨਾਂ ਨੇ ਦੀ ਐਡੀ ਬੜਾ ਵੱਡੀ ਯਾਰ। ਭਾਈ ਫੈਸਲ ਉਹਨਾਂ ਐਡੀ ਲੰਬੀ ਮੂੰਗਫਲੀ ਲਿਆਂਦੀ, ਖੋਤਰ ਰੇੜੀਆ ਲਾਗੋ ਫੜ ਕੇ ਕਹਿੰਦਾ ਓਏ ਇਧਰੋਂ ਚੁੱਕ ਯਾਰ ਪਾਗਲ ਤੂੰ ਇਧਰੋਂ ਚੁੱਕ। ਉਸਤਾਦ ਜੀ ਕੱਲ ਸਾਰੇ ਗੱਲਾਂ ਤੇਰੀਆਂ ਬਣਦੀਆਂ ਉਹ ਕਰਨ ਦਿਆ ਸਾਰੇ। ਮੱਖੀ ਪਰਨੇ ਕਰ ਲੋ, ਮੱਖੀ ਪਰਨੇ ਬਾਲੇ ਪਾ ਕੇ ਮੂੰਗਫਲੀ ਚੁੱਕਣ ਦੇ। ਕੱਲ ਤੁਹਾਨੂੰ ਖਵਾਣੇ ਸੀ ਆਲੂ ਛੋਲੇ ਉਸਤਾਦ ਜੀ। ਐਡੀ ਲੰਮੀ ਮੂੰਗਫਲੀ ਲਿਆਂਦੀ, ਸੇਲ ਉਹਦੇ ਦੂਸਰੇ ਸਿਰੇ ਤੇ ਖਲੋਤਾ ਤੇ ਇਧਰੋਂ ਵਾਲਾ ਮਾਰ ਸੇਲ ਉਹ ਦਾਣਾ ਕਰਦੇ। ਔਰ ਮੈਨੂੰ ਜਾਣਾ ਪੈਣਾ ਉਹ। ਹਾਂਜੀ ਮੂੰਗਫਲੀ ਤੋਲ ਕੇ ਨਹੀਂ ਲਿਆਂਦੇ, ਇਹ ਗਦੀ ਰੱਖੀ ਹੈ, ਗਦੀ ਰਾਖ ਲਈ 2.5 ਮੀਟਰ ਮੂੰਗਫਲੀ ਦੇ। ਯਾਰ ਏਡੀ ਵੱਡੀ ਮੂੰਗਫਲੀ ਲਿਆਏ ਤੇ ਘਰ ਫੋਨ ਕਰਕੇ ਕਹਿਣ ਦੇ ਲਓ ਜੀ, ਔਰ ਰੇੜੀ ਵਾਲਾ ਪੁਲ ਚ ਫਸਾ ਕੇ ਖੜਾ ਹੀ ਮੂੰਗਫਲੀ ਫਸਾ ਕੇ ਖੜਾ। ਮੂੰਗਫਲੀ ਨਾਲ ਇਹਨਾਂ ਨੇ ਆਰੀ ਰੱਖੀ ਹੁੰਦੀ। ਯਾਰ ਆਹ ਹੁਣ ਇਦਾਂ ਨਾ ਕਰੋ। ਹੁਣ ਤੁਸੀਂ ਡਰਾਈ ਫਰੂਟ ਮਾਸ਼ਾਅੱਲਾ ਤੋਂ ਪਹਿਲੇ- ਸੇਬ, ਤਾਜੀ ਸੇਬ ਰਹਿਣ ਸੇਬ ਦੇ ਉੱਤੋਂ ਫਿਰ ਚਾਹ। ਚਾਹ ਰਹਿਣ ਦੋ ਸੇਬ ਰਹਿ- ਸੇਬ ਖਾ ਲੋ। ਉਹਨੂੰ ਕਹਿਣਾ ਆ ਲੈ ਲਓ ਉਸਤਾਦ ਜੀ, ਬਾਜੀ। ਉਹਨੂੰ ਕਹਿਣਾ ਮੈਨੂੰ ਵੀ ਚਾਹ ਦੇ ਦਿਆ ਯਾਰ। ਕਿੰਨੀ ਵਾਰੀ ਕਿਹਾ ਜਦੋਂ ਚਾਹ ਬਣਾਓ ਮੈਨੂੰ ਦੇ ਦਿਆ ਕਰੋ ਯਾਰ। ਦੇ ਦਿਆ ਕਰੋ ਯਾਰ, ਧਰਤੀ ਪਈ। ਉਸਤਾਦ ਜੀ ਇਹ ਤੁਸੀਂ ਅੰਦਰ ਫਰੂਟ ਜਾਲ ਬਣ ਜਾਣੀ ਆ। ਬਦਾਮ ਦੀ ਗਿਰੀ ਤੇ ਸੇਬ। ਮਿੱਠੇ ਤੂੰ ਮੇਰੇ ਨਾਲ ਹੈ ਕਿ ਉਸਤਾਦ ਜੀ ਦੇ ਨਾਲ? ਉਸਤਾਦ ਜੀ ਦੇ ਨਾਲ ਆ। ਨਹੀਂ ਭਾਈ, ਉਹ ਲੈ ਚਾਹ ਵੀ ਦਾਨਿਸ਼ ਤੂੰ ਮੇਰੇ ਨਾਲ ਹੈ ਕਿ ਉਸਤਾਦ ਜੀ ਦੇ ਨਾਲ? ਸਾਨੂੰ ਭਾਈ ਤੁਸੀਂ ਦੋਵੇਂ ਇੱਕੋ ਜਿਹੇ ਆ ਭਾਈ। ਆਹੋ ਕਿਉਂ ਜੀ? ਕਿਉਂ ਕਹਿੰਦੇ ਸਾਨੂੰ ਤੋਂ ਵੀ ਇੱਕੋ ਜਿਹੇ। ਮੈਂ ਅਗਰ ਉਸਤਾਦ ਜੀ ਨੂੰ ਫੜਾ ਤੇ ਤੂੰ ਪਿਸਤੇ ਚੁੱਕੇਗਾ? ਨਹੀਂ ਭਾਜੀ ਮੈਂ ਚੁੱਕਾ। ਡੇਢ ਦੇਖੋ ਕਿਹੜੀ ਜਾਣ ਡਈ ਆ ਨਾ ਭਰਾਵਾ। ਨਹੀਂ ਚੁੱਕਦੇ ਯਾਰ, ਉਸਤਾਦ ਜੀ ਆਪ ਦੇ ਦੇਣਗੇ। ਉਸਤਾਦ ਜੀ ਕੋਈ ਉਹ ਬੰਦੇ ਨਹੀਂਗੇ ਸਖੀ ਦਿਲ ਹੋਏ ਯਾਰ, ਆ। ਮੈਂ ਉੱਥੇ ਮੁੱਠ ਦਿਓ ਸ਼ਸ਼ੋ- ਜੀ ਮੁੰਡੇ ਨੂੰ ਮੁੱਠ ਭਰ ਕੇ ਦਿਓ ਉਹਨੂੰ ਵਿਚਾਰੇ ਨੂੰ। ਨਹੀਂ ਇਹ ਚਲਗੋਜੇ ਮਹਿੰਗੀ ਆਟੇ ਮੁੱਠ ਵਾਲੀ ਨਹੀਂ, ਇਹ ਇੱਕ ਬੜਾ ਔਖਾ ਦਿੱਤਾ ਜਾਂਦਾ। ਮੈਂ 605 ਚਲਗੋਜੇ ਚ ਐਸੀ ਕਿਹੜੀ ਗੱਲ ਵਾ ਜਿਹੜਾ 8-9 ਹਜ਼ਾਰ ਰੁਪਏ ਕਿਲੋ ਆ। ਹਾਲਾਂਕਿ ਤੁਹਾਨੂੰ ਪਤਾ ਸਭ ਤੋਂ ਬਹੁਤੀ ਤਾਕਤ ਕਾਜੂ ਤੇ ਖਜੂਰ ਚ ਆ। ਯਾਰ ਐਡੀ ਲੰਬੀ ਮੂੰਗਫਲੀ ਲਿਆਂਦੀ, ਝਾਲ ਤੇ ਮਾਟਰ ਉਹਨਾਂ ਨੇ ਲੱਗੇ ਆ ਉਧਰ ਤੇ ਜਾਓ ਭਾਈ ਉਧਰ ਮੂੰਗਫਲੀ ਲੱਥਣ। ਯਾਰ ਮੂੰਗਫਲੀ ਰੇੜੀ ਤੇ ਲਿਆਉਂਦੇ ਆ, ਮੂੰਗਫਲੀ ਦੇ ਪਿੱਛੇ ਛਾਪਰ ਵੀ ਟੰਗਿਆ, ਲੋਕਾਂ ਨੂੰ ਨਜ਼ਰ ਆਵੇ। ਆਹੋ ਆਹ ਲੋਕ ਕਿਤੇ ਵੱਜ ਨਾ ਜਾਣ। ਭਾਈ ਫੈਸਲ ਉਹਨਾਂ ਦੇ ਘਰ ਉਹ ਕੱਲਾ ਛਾਪਰ ਨਹੀਂ ਹੁੰਦਾ, ਲੈਟ ਵੀ ਉਹਦੇ ਚ ਬਲਬ ਵੀ ਹੁੰਦਾ। ਉਹ ਜਿੰਨਾ ਤੇ ਕਾਰਾਂ ਨਹੀਂ ਕਰਾਚੀਆਂ ਆਉਂਦੀਆਂ, ਉਹ ਗੱਡੀ ਇਹਨਾਂ ਦੀ ਗਲੀ ਚ ਮੁੜਨ ਦੇ ਵਿੱਚ ਮੂੰਗਫਲੀ ਯਾਰ
ਮੂੰਗਫਲੀ ਐਡੀ ਲੰਬੀ ਲੈ ਕੇ ਉੱਤੇ ਮੂਗਲ ਸਟੀਲ ਵੀ ਲਿਖਿਆ। ਮੂੰਗਲ ਮੂੰਗਫਲੀ ਯਾਰ ਮੂੰਗਫਲੀ ਮੰਗਾ ਲਈ ਏਡੀ ਲੰਬੀ ਤੇ ਉਹ ਵਾਲੀਆਂ ਵਾਟਣ ਵਾਲੀਆਂ ਗੱਡੀਆਂ ਪਰੰਡੀਆਂ ਚੁੱਕਣ ਵਾਲੀਆਂ। ਉਸਤਾਦ ਜੀ ਰਾਤੀ ਮੈਨੂੰ ਇੱਕ ਨਵੀਂ ਇਨਫੋਰਮੇਸ਼ਨ ਮਿਲੀ। ਤੁਸੀਂ ਕਾਹਤੋਂ ਲਈ? ਤੁਹਾਡੇ ਕੋਲ ਪਹਿਲੀਆਂ ਨੂੰ ਪਾਸਤ ਪਈਆਂ ਉਹਦੇ ਯਾਰ ਸਵਾਲ ਰਾਤੀ ਕਰ ਮੇਰਾ ਲਓ। ਕਸਮ ਵਾਲੀ ਗੱਲ ਵੇ, ਮਿੱਠਾ ਰਾਤੀ 11 ਵਜੇ ਤੋਂ ਲੈ ਕੇ 1 ਵਜੇ ਤੱਕ ਮੈਂ ਆਪਣੇ ਜ਼ਮੀਰ ਨਾਲ ਗੱਲਾਂ ਕਰਦਾ, ਮਾਜ਼ੀ ਦੇ ਨਾਲ ਗੱਲਾਂ ਕਰਦਾ। ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਜ਼ਮੀਰ ਨਾਲ ਗੱਲਾਂ ਕਰਦਾ? ਉਸਤਾਦ ਜੀ 11 ਵਜੇ ਤੋਂ ਲੈ ਕੇ 1 ਵਜੇ ਤੱਕ, ਯਾਰ ਜਦੋਂ ਮੈਂ ਇਕੱਲਾ ਹੁੰਦਾ ਉਸਤਾਦ ਜੀ, ਕਸਮ ਵਾਲੀ ਗੱਲ ਹੈ ਉਸਤਾਦ ਜੀ, ਰਾਤੀ ਉਹ ਕਰੈਕਟਰ ਮੇਰੀ ਖਾਬ 'ਚ ਆਇਆ। ਜ਼ਮੀਰ ਹਾਂ ਹਾਂ, ਉਹਨੇ 3 ਪੀਸ ਪਾਇਆ ਯਾਰ, ਐਡਾ ਸੋਹਣਾ ਲੱਗਾ ਮੈਂ ਆਪਣੇ ਆਪ ਨੂੰ। ਮੈਂ ਹੀ ਭਈ ਸੀ, ਯਾਨੀ ਕਿ ਅੱਛਾ ਨਹੀਂ। ਖੁਦ ਉਹ ਖੁਦ ਆਪ ਆਇਆ ਸੀ। ਉਹ ਪੁਰਾਣੀਆਂ ਪਾਕਿਸਤਾਨੀ ਇੰਡੀਆ ਦੀਆਂ ਫਿਲਮਾਂ 'ਚ ਨਹੀਂ ਸੀ, ਸਾਹਮਣੇ ਜ਼ਮੀਰ ਆ ਜਾਂਦਾ ਤੇ ਬਿਸਤ ਕਰਦਾ ਸੀ, ਸ਼ੀਸ਼ੇ 'ਚ ਦੇਖ ਸ਼ੀਸ਼ੇ 'ਚ ਦੇਖ ਰਿਹਾ ਤੇ ਉਹ ਬਿਸਤ ਕਰ ਰਿਹਾ ਉਹਨੂੰ, ਆਪਣੇ ਬੰਦੇ ਨੂੰ ਐਸਾ ਕਿਸੇ। ਤੂੰ ਐਂਡ ਤੇ ਸ਼ੀਸ਼ਾ ਤੋੜ ਦਿੰਦਾ। ਨਹੀਂ, ਕਿੰਨੇ ਤੋਂ ਕਿੰਨੇ ਵਜੇ ਤੱਕ ਡਿਊਟੀ ਟਾਈਮ ਆ? ਉਹ ਯਾਰ ਮੈਂ ਰਾਤੀ ਸੁੱਤਾ, किसी की मोहब्बत पे तुमने डाका डाला है, ਹਾਂ, ਚਿੱਟਾ ਸੂਟ ਪਾ तुम ਕੇ लोगों के सामने अच्छा बनने की कोशिश कर रहे हो। मैंने कुछ नहीं किया, किया है तुमने। ਹਾਏ। तुम्हें पता था नंदनी राकेश से मोहब्बत करती है, तुमने जानबूझ करके इसको धक्का दिया। तुम्हें पता था उस गाड़ी की ब्रेक के फेल है, तुमने फिर भी उसको बिठाया। नहीं नहीं, मैंने ऐसा, चले जाओ यहाँ से। कहाँ कहाँ से मुझे निकालोगे? मैं मरते दम तक तुम्हारा पीछा करूंगा। ਉਹਨੇ ਮੈਨੂੰ ਕਿਹਾ, ਕਹਿੰਦੇ ਜੋ ਵੀ ਇਹ ਜਿੱਦਾਂ ਦਾ ਵੀ ਹੈ ਤੇ ਤੇਰਾ ਉਸਤਾਦ ਹੀ ਉਹ ਹੈ। ਜੋ ਵੀ ਜਿੱਦਾਂ ਦਾ ਵੀ ਕੀ ਯਾਰ। ਯਾਰ ਉਸਤਾਦ ਜੀ, ਉਸਤਾਦ ਉਹ ਜੀ। ਨਹੀਂ ਨਹੀਂ ਕਿ ਯਾਰ ਮੈਂ ਅੱਲਾ ਦੀ ਕਸਮ ਹੈ, ਉਹ ਮੈਨੂੰ ਲਾਡੀਆਂ ਆਉਂਦੀਆਂ ਵਾ। ਯਾਰ ਉਧਰੋਂ ਮੂੰਗਫਲੀ ਉਤਰਨ ਦੀ ਤੇ ਘੰਟਾ ਘਰ ਮਜ਼ਦੂਰਾਂ ਨਾਲ ਗੱਲ ਕਰਨ ਦੇ, ਯਾਰ ਮੂੰਗਫਲੀ ਲਾਉਣੀ ਕਿਤੇ ਪੈ ਜਾਣੀ। ਓ ਯਾਰ 5-6 ਕਜ਼ਨ 3-4 ਭਰਾ ਐ ਮੂੰਗਫਲੀ ਤੇ ਲੱਤਾਂ ਲੁਕਾ ਕੇ ਬਹਿ ਕੇ ਗੱਲਾਂ ਕਰਦੇ ਐਂਡ ਸਟਾਡੀ ਲੈਂਸਰ ਬੈਠੇ ਉੱਤੇ ਹੀ। ਇਹ ਮੂੰਗਫਲੀ ਛਿਲਦੇ ਨਹੀਂ ਕਿ ਕੱਟਦੇ, ਆਰੀ ਪਰੀ ਹੁੰਦੀ ਇੱਕ ਗੱਲ। ਜ਼ਮੀਰ ਭਾਈ 11 ਵਜੇ ਤੂੰ ਗੱਲ ਕਰੀ ਜੀ, 11 ਵਜੇ ਸੌਂ ਕੇ ਜ਼ਮੀਰ ਆਰਫ ਚਾਲੇ ਕੋ ਬੈਠਾ, ਕਹਿੰਦਾ ਆਪ ਸੁੱਤਾ ਦੇਖ ਲੈ ਮੈਂ ਇੱਥੇ ਬੈਠਾ ਹੀ ਆ। ਇਹ ਗੱਲ ਕਰਨ ਵਾਲੀ ਗੱਲ। ਉਸਤਾਦ ਜੀ ਉਹਨੇ ਮੈਨੂੰ ਕਿਹਾ, ਕੱਲ ਤੂੰ ਕਿੱਥੇ ਸੀ? ਉਹਨੇ ਮੈਨੂੰ ਕਿਹਾ, ਜ਼ਮੀਰ ਨੇ। ਜ਼ਮੀਰ ਨੇ। ਮੈਂ ਕਿਹਾ ਹੁਕਮ ਕਰ, ਕਹਿੰਦਾ ਕੱਲ ਤੇਰੇ ਉਸਤਾਦ ਦੀ ਤਬੀਅਤ ਨਹੀਂ ਸੀ ਠੀਕ ਹੈ। ਤੂੰ ਪੁੱਛਿਆ ਨਹੀਂ? ਮੈਂ ਪੁੱਛਿਆ ਨਹੀਂ ਉਸਤਾਦ। ਇੰਨੀ ਲੰਬੀ ਮੂੰਗਫਲੀ ਲਿਆਂਦੀ, ਮੂੰਗਫਲੀ ਛਿਲ ਕੇ ਵਿੱਚੋਂ ਦਾਣੇ ਕੱਢ ਕੱਢ ਰੇੜ ਲਿਆਉਂਦੇ। ਤੁਸੀਂ ਤਾਂ ਅੱਜ ਕੇ ਵੇਲੇ ਹੋਵੋ ਨਾ, ਜਦੋਂ ਵੀ ਤੁਹਾਡੇ ਕੋਲ 2.5-3 ਘੰਟੇ ਟਾਈਮ ਹੋਵੇ, ਆਦਮੀ ਫਿਲਮ ਵੇਖਣੀ YouTube ਤੋਂ। ਦਲੀਪ ਸਾਹਿਬ, ਦਲੀਪ ਕੁਮਾਰ ਆਦਮੀ ਮੂਵੀ, ਪੂਰੀ ਫਿਲਮ ਵੇਖਣੀ। ਉਹ 'ਚ ਇੱਕ ਸ਼ਾਟ ਆਏਗਾ, ਦਲੀਪ ਸਾਹਿਬ ਨਾ ਅਪਾਹਜ ਹੁੰਦੇ ਨੇ, ਆਪਣੇ ਹੱਥ ਮਾਰਦੇ ਨੇ ਗੋਟਿਆਂ ਤੇ ਨਾਲ ਕਹਿੰਦੇ ਨੇ ਘਿਨ ਆਤੀ ਹੈ ਮੁਝੇ ਇਨ ਹਾਥੋਂ ਸੇ। ਉਹ ਸ਼ਾਟ ਦੇਖਣਾ ਬਸ। ਅੱਛਾ ਇੱਕ ਮੈਂ ਵੀ ਮੈਸੇਜ ਦੇਦਾ ਉਸਤਾਦ ਜੀ, ਉਸਤਾਦ ਜੀ ਇੱਕ ਮੈਂ ਵੀ ਮੈਸੇਜ ਦੇਦਾ। ਫਿਲਮੀ ਹੋਵੇ। ਜਦੋਂ ਵੀ ਸੱਚੀ ਮੁੱਚੀ ਟਾਈਮ ਲੱਗੇ ਨਾ, ਵੱਡਾ ਸ਼ੀਸ਼ਾ ਨਹੀਂ ਤੁਹਾਡੇ ਘਰ, ਉਹਦੇ ਸਾਹਮਣੇ ਖਲੋ ਕੇ ਤੁਸੀਂ ਆਪਣੇ ਆਪ ਨੂੰ ਕਹਿਣਾ, ਕਿਆ ਮੈਂ ਦਰੁਸਤ ਹੂੰ, ਮੈਂ ਠੀਕ ਹਾਂ, ਮੈਂ ਓਕੇ ਹਾਂ। ਉਹ ਤੁਹਾਨੂੰ ਕਸਮ ਵਾਲੀ ਗੱਲ ਦੱਸੇਗਾ। ਤੁਸੀਂ ਤੇ ਚੱਲ ਜਾਓਗੇ ਆਪਣੇ ਘਰ, ਵੱਡੇ ਸ਼ੀਸ਼ੇ ਅੱਗੇ ਕਰ ਲੋਗੇ, ਉਹਨਾਂ ਦੇ ਘਰ ਸਾਰੇ ਜੀ ਹਮਾਮ ਤੇ ਜਾ ਕੇ ਮਾਲ ਮਾਰਦੇ, ਉਹ ਕਿੱਥੇ ਖਲੋਣ? ਇਹ ਤਾਂ ਹਮਾਮ ਤੇ ਵੱਡਾ ਸ਼ੀਸ਼ਾ ਬੰਦਾ ਉੱਥੇ ਗੱਲ ਕਰ ਲਵੇ, ਉੱਥੇ ਜ਼ਮੀਰ ਕਿਹੜਾ ਦੋਨੋਂ ਬੁਰਾਣਾ। ਇਹਨਾਂ ਨੇ ਵੀ ਪੁੱਛਿਆ ਜ਼ਮੀਰ ਨੂੰ, ਕਿ ਮੈਂ ਮੁਤਮਿਨ ਜ਼ਮੀਰ ਕੋ ਕਰਾਂ ਆ। ਭਾਈ ਫੈਸਲ ਨੇ ਜਾ ਕੇ ਸ਼ੀਸ਼ੇ ਅੱਗੇ ਖਲੋ ਕੇ ਗਿਆ, ਕਿਆ ਮੈਂ ਦਰੁਸਤ ਹੂੰ? ਅੱਗੋਂ ਭਾਈ ਬੋਲਿਆ, ਉਹ ਭਾਈ ਸ਼ੀਸ਼ਾ ਉਧਰ ਲਗਾਈ। ਜ਼ਮੀਰ ਇਹਦਾ ਫਿਰ ਰਿਹਾ। ਮੈਂ ਕਿਹਾ ਤੂੰ ਫੈਸਲੇ 'ਚ ਨਹੀਂ ਕਹਿੰਦਾ ਭਾਈ ਨੂੰ, ਉਹ ਆਪਣਾ ਲੈਦਾ ਕਰ ਰਿਹਾ, ਮੈਂ ਆਪਣਾ ਲੈਦਾ। ਉਹ ਜੋ ਮਰਜ਼ੀ ਕਰੇ, ਮੈਂ ਉਹਨੂੰ ਕੁਝ ਨਹੀਂ ਕਹਿੰਦਾ, ਮੈਂ ਜੋ ਮਰਜ਼ੀ ਕਰਾਂ ਉਹ ਮੈਨੂੰ ਕੁਝ ਨਹੀਂ ਕਹਿੰਦਾ। ਜ਼ਮੀਰ ਕਹਿੰਦਾ ਮੇਰੀ ਅੰਮੀ ਨੇ ਕਹੀ ਨੇਚੋਂ ਨਿਕਲ ਜਾ ਪੁੱਤ, ਇਹਨੇ ਕੁਝ ਨਹੀਂ ਦੇਣਾ ਉਹ ਤੈਨੂੰ। ਯਾਰ ਉਹ ਗਲਤ ਕੰਮ ਕਰਦਾ, ਝੂਠ ਬੋਲਦਾ ਕਿ ਭਾਈ ਉਹਦੇ ਨਾਲ ਆ, ਮੇਰਾ ਉਹਦਾ ਕੋਈ। ਮੈਂ ਇਕੱਲਾ ਤੂੰ ਉਹਨੂੰ ਸਮਝਾ ਨਹੀਂ। ਤੂੰ ਉਹਨੂੰ ਮਲਾਮਤ ਨਹੀਂ ਕਰਦਾ। ਭਾਈ ਫੈਸਲ ਨੂੰ ਇੱਕ ਬੰਦੇ ਨੇ ਕਿਹਾ ਨੰਬਰ ਦੇ, ਤੇ ਕਹਿੰਦੇ 0300 ਅੰਦਰੋਂ ਜ਼ਮੀਰ ਕਹਿੰਦਾ, ਓਏ ਆਪਣਾ ਦੇ, ਮੇਰਾ ਕੰਮ ਨਹੀਂ ਹੈ। ਯਾਰ ਜ਼ਮੀਰ ਅੱਗੇ ਸ਼ੀਸ਼ੇ ਅੱਗੇ ਖਲੋ ਕੇ ਪੁੱਛਣੇ, ਕਿਆ ਮੈਂ ਦਰੁਸਤ ਹਾਂ? ਪਿੱਛੋਂ ਭਾਬੀ ਕਹਿੰਦੀ, ਆਹੋ ਠੀਕ ਹੈ ਮੈਂ ਜੂੜਾ ਕਰਨ ਤੋਂ ਬੈਠੇ ਪਿੱਛੇ ਹੋ ਜਾਓ। ਰਾਤੀ ਇਹਨੇ ਮੈਂ ਆਪਣੇ ਜ਼ਮੀਰ ਨੂੰ ਕਿਹਾ, ਇਹਨੇ ਕਿਹਾ ਜਦੋਂ ਮੈਂ ਝੂਠ ਬੋਲਾਂ ਨਾ, ਤੂੰ ਅੰਦਰੋਂ ਮੇਰੇ ਸਿਰ 'ਚ ਖਿੱਚ ਕੇ ਛਿੱਤਰ ਮਾਰਨਾ। 2 ਘੰਟੇ ਜੀ ਉਹ ਥੱਕ ਕੇ ਬਹਿ ਗਿਆ, ਕਹਿੰਦਾ ਭਾਜੀ ਮੈਂ ਕਿਹਾ ਅੱਧਾ ਕੁ ਘੰਟਾ ਤੁਸੀਂ ਝੂਠ ਬੋਲ ਲਓ, ਮੈਂ ਜ਼ਰਾ ਥੋੜਾ ਸਾਹ ਲੈ। ਉਹ ਜਦੋਂ ਇਹ ਸੌਂਦੇ ਸੀ ਛਿੱਤਰ ਮਾਰ ਮਾਰ ਕੇ ਬਰਾਬਰ ਕਰ ਰਹੇ। ਨਹੀਂ, ਉਹ ਆਪਣੇ ਵੀ ਮਨ ਲੱਗ ਗਿਆ, ਕਹਿੰਦਾ ਭਾਈ ਮੈਂ ਹੀ ਚਵਲਾ ਨਾਲ ਲੱਗਾ ਹੂੰ। ਉਹ ਅੰਦਰੋਂ ਫੈਸਲ ਨੂੰ ਕਹਿ ਰਿਹਾ, ਫੈਸਲ ਤੈਨੂੰ ਕੋਈ ਵੀ ਪੁੱਛੇ ਨਾ, ਤੂੰ ਕਿਉਂ ਮਰ ਗਿਆ? ਯਾਰ ਇੱਕ ਦਿਨ ਇੱਕ ਬੰਦੇ ਨੇ ਪਤਾ ਨਹੀਂ ਕਿਹੜੀ ਗੱਲ ਕੀਤੀ, ਅੰਦਰੋਂ ਜ਼ਮੀਰ 6 ਘੰਟੇ ਬਾਅਦ ਉੱਠਿਆ, ਕਹਿੰਦਾ ਕੀ ਗਿਆ ਸੀ ਇਹਨੇ? ਜ਼ਮੀਰ ਨੇ ਇੱਕ ਦਿਨ ਪੂਰਾ ਭਾਈ ਝਾਲ ਇਕੱਠੀ ਕੀਤੀ ਪੰਚਾਇਤ। ਉਹਨੇ ਕਿਹਾ ਜੀ ਮੇਰਾ ਕੀ ਕਸੂਰ ਆ, ਬਗੈਰਤੀਆਂ ਇਹ ਕਰਦਾ, ਜਿਹੜਾ ਹੁੰਦਾ ਕਹਿੰਦਾ ਉਹ ਤੇਰਾ ਜ਼ਮੀਰ ਮਰ ਗਿਆ, ਤੇਰਾ ਜ਼ਮੀਰ ਕਿੱਡਾ ਬਗੈਰਤਾ, ਤੇਰਾ ਜ਼ਮੀਰ ਜਾ। ਭਾਜੀ ਮੇਰਾ ਕੀ ਕਸੂਰ ਹੈ? ਇਹ ਤੋਂ ਮੈਨੂੰ ਲਹਿਦਾ ਕੀਤਾ जाए। जमीर ने अखबार च दवाया कि आज के बाद मैं फैसल का जमीर नहीं हूँ, उसका लेना देना उसी से करना है। ਇਹ ਤਾਂ ਜ਼ਮੀਰ ਇਹਦੇ ਚੋਂ ਨਿਕਲ ਕੇ ਆਪਣੀ ਐ ਕਰਕੇ ਤਾਰ ਕੱਟਣ ਦੇ।
ਕਨੈਕਸ਼ਨ ਕੱਟ ਰਿਹਾ ਜ਼ਮੀਰ ਚ ਪੈਰ ਨਾ ਆਪਣਾ ਨੂੰ ਕੱਢਣ ਦੇ ਤਾਂ ਭਾਈ ਫੈਸਲ ਕਚਹਿਰੀ ਹੈ ਬਰੇਡੇ ਮੈਂ ਕਿਹਾ ਇੱਧਰ ਖੈਰ ਨਾ ਕਹਿੰਦਾ ਯਾਰ ਜ਼ਮੀਨ ਦਾ ਜਿਹੜਾ ਮਸਲਾ ਬਣਿਆ ਇੱਕ ਜਗ੍ਹਾ ਤੋਂ ਚੋਰੀ ਕਰਨ ਲੱਗਾ ਜ਼ਮੀਰ ਇਧਰੋਂ ਦੀ ਮੂੰਹ ਕੱਢ ਕੇ ਨਾ ਦੁਕਾਨਦਾਰ ਬੰਦਾ ਭਾਜੀ ਇਹ ਦਾ ਕੰਮ ਆ, ਮੇਰੇ ਤੇ ਨਹੀਂ ਗੱਲ ਕਰਨਾ। ਇੱਕ ਦਾੜਾ ਦੀ ਦੁਕਾਨ ਤੇ ਬੈਠੇ ਮੈਂ ਕਿਹਾ ਤੇ ਖੈਰ ਨਾ ਜ਼ਮੀਰ ਕਢਾਉਣਾ ਆਇਆ ਕਹਿੰਦਾ ਯਾਰ ਰਾਤੀ ਮੈਂ ਫਿਲਮ ਵੇਖਣ ਡਿਆ ਉਸਤਾਦ ਜੀ, ਇੱਕ ਹੀਰੋ ਦਾ ਤੇ ਵਿਲਨ ਦਾ ਮੁਤਕਾ ਲੱਗਾ ਹੈ। ਉਹਦੀ ਮੈਂ ਡਿਟੇਲ 'ਚ ਚਲਾ ਗਿਆ। ਉਹ ਨਹੀਂ ਜਿਹੜੇ ਗੱਬਰ ਉਸਤਾਦ ਜੀ, ਗੱਬਰ ਸਿੰਘ, ਉਹਨਾਂ ਦਾ ਨਾਂ ਕੀ ਸੀ ਭਲਾ? ਅਮਜਦ ਖਾਨ। ਅਮਜਦ ਖਾਨ ਸਾਹਿਬ ਤੇ ਦਵਿੰਦਰ ਸਾਹਿਬ, ਇਹਨਾਂ ਦੀ ਆਪਸ 'ਚ ਬਹਿਸ ਹੋਈ ਸੀ। ਦਵਿੰਦਰ ਸਾਹਿਬ ਨੇ ਕਿਹਾ ਇਨ ਕੁੱਤੋਂ ਕੇ ਆਗੇ ਨਹੀਂ ਨਾਚਣਾ ਬਸੰਤੀ। ਉਹ ਸਾਰਿਆਂ ਨੇ ਏਕਾ ਕਰ ਲਿਆ, ਕਹਿੰਦੇ ਯਾਰ ਉਹ ਕੁੱਤਾ ਕਹਿਣ ਦੇ ਤੁਹਾਨੂੰ ਯਾਰ ਇਹ ਫਿਲਮ ਕੀ ਕਰ ਲਿਆ ਉਹਨਾਂ ਨੇ ਸੱਚੀ ਪੁੱਛੀ। ਤੇ ਅਮਜਦ ਖਾਨ ਸਾਹਿਬ ਕਹਿੰਦੇ ਚੁੱਪ ਕਰ ਜਾਓ, ਮੈਂ ਵੀ ਨੱਥੀ ਹੋ ਜਾਓ ਤੁਸੀਂ, ਮੈਂ ਵੀ ਕਹੂੰਗਾ। ਉਹਨਾਂ ਨੇ ਕਿਹਾ ਮੈਂ ਇੰਜ ਦਾ ਬਦਲਾ ਲਾਂਗਾ, ਯਾਦ ਰੱਖੇਗਾ ਧਰਮਿੰਦਰ ਸਾਹਿਬ ਸਾਰੀ ਜ਼ਿੰਦਗੀ। ਉਹਨਾਂ ਨੇ ਵੀ ਕਿਹਾ ਬੰਦ ਹੋ ਇਸ ਕੁੱਤੇ ਕੋ। ਸਭ ਬਰਾਬਰ ਬਰਾਬਰ ਕੀਤਾ ਉਸਤਾਦ ਜੀ। ਉਹ ਬੜਾ ਇਤਰਾਜ਼ ਕੀਤਾ ਉਹਨਾਂ ਨੇ ਕਿ ਯਾਰ ਇਹ ਨਹੀਂ। ਫਿਰ ਐਕਸਪ੍ਰੈਸ਼ਨਾਂ ਦੇ ਯਾਨੀ ਕਿ ਉਹ ਧਰਮਿੰਦਰ ਸਾਹਿਬ ਜਿੱਤੇ ਸੀਗੇ। ਕਹਿੰਦੇ ਯਾਰ ਮੈਂ ਵੀ ਕਿਹਾ, ਕਹਿੰਦੇ ਮੈਂ ਵੀ ਕਹਿੰਦੇ ਧਰਮਿੰਦਰ ਸਾਹਿਬ ਦੀ ਤਰਬੀਅਤ ਢਿੱਲੀ ਮੱਠੀ ਹੈ। ਹਾਂ ਵਿਚਾਰੇ ਦੀ ਏਜ ਬਹੁਤ ਹੋ ਗਈ। ਏਜ ਥੋੜੀ ਹੋ ਗਈ ਨਹੀਂ ਉਹਨੇ ਸਾਹ ਹੀ ਨਾਲੀ 'ਚ ਕੋਈ ਪ੍ਰੋਬਲਮ ਆ। ਏਜ ਬਹੁਤ ਜ਼ਿਆਦਾ ਹੋ ਗਈ ਨਾ। ਅੱਲਾਹ ਤਾਲਾ 90-85 ਸਾਲ ਜ਼ਿੰਦਾ ਦਿਲ ਬੰਦਾ ਯਾਰ। ਉਸਤਾਦ ਬੁਢਾਪਾ ਵੀ ਉਸ ਬੰਦੇ ਨੇ ਇਦਾਂ ਕੱਢਿਆ ਆਪਣਾ ਕਿ ਜਿਵੇਂ ਜਵਾਨ ਬੰਦਾ ਨਹੀਂ ਕੱਢਦਾ। ਜੀ ਕੀ ਬਾਤ ਹੈ। ਉਸਤਾਦ ਜੀ ਉਹਨਾਂ ਨੇ ਫਾਰਮ ਹਾਊਸ ਬਣਾਇਆ ਆਪਣਾ ਕੋਈ ਦੇਖਣ ਵਾਲਾ ਯਾਰ। ਜਦ ਯਾਰ ਮੈਨੂੰ ਗੱਲ ਉਹ ਭਰਾਵਾ ਤੂੰ ਉੱਥੇ ਘਾਹ ਲਾ ਕੇ ਆਇਆ ਵਾ, ਫਾਰਮ ਹਾਊਸ ਬਣਾਇਆ। ਮੈਂ ਸਾਰਾ ਦੇਖਿਆ। ਲਾ ਲਓ ਜੀ। ਕੀ ਗੱਲ ਕਰਦੇ YouTube ਤੇ ਜਾ ਤੇ ਧਰਮਿੰਦਰ ਸਾਹਿਬ ਦਾ ਫਾਰਮ ਲਿਖ, ਉਹ ਵੇਖੀ ਸਾਰਾ ਵਿਜ਼ਿਟ ਕਰਾਣਗੇ ਤੈਨੂੰ। ਯਾਰ ਤੁਸੀਂ ਆਪਣਾ ਘਰ ਦੇ ਕਿਹੜਾ ਲੀਕ ਕਰਦਾ ਉੱਪਰੋਂ ਖੁਸਰੇ ਦਾ ਜੂੜਾ ਫਸਾਇਆ ਵਾ, ਇਸ ਤਰ੍ਹਾਂ ਉਹ ਸੈੱਟ ਕਰਾਓ। ਤੂੰ ਆਪਣਾ ਮੁੰਡਾ ਵੇਖਿਆ? ਹਾਂਜੀ ਉਹਦੀ ਫੀਸ ਦੇਣ ਵਾਲੀ ਹੂੰ। ਹਾਲ ਤਾਂ ਸਕੂਲ ਹੀ ਨਹੀਂ ਜਾਣਾ, 3 ਸਾਲਾਂ ਦਾ ਪਾਰ ਕੇ ਹੋਵੇ। ਜਿਹੜੀ ਉਹ ਤਾਈ ਦੀ ਕਹਿ ਰਹੇ ਉਦੋਂ ਦੀ ਕੁੱਟੀ ਨਰਸ ਦੀ ਨਹੀਂ ਹੁਣ ਜ਼ਮੀਰ ਕੀ ਕਹਿਣ ਡਿਆ ਵਾ? ਉਹ ਭਾਈ ਮੇਰਾ ਜ਼ਮੀਰ ਮੈਨੂੰ ਕੁਝ ਨਹੀਂ ਕਹਿੰਦਾ। ਮੈਂ ਤਾਂ ਸਿਰਫ ਇੱਕ ਗੱਲ ਕਰ ਰਿਹਾ ਕਿ ਰਾਤੀ ਮੈਨੂੰ ਖਿਆਲ ਆਣ ਡੇ ਸੀਗੇ ਕਿ ਯਾਰ ਮੈਂ ਆਪਣੇ ਉਸਤਾਦ ਕੋਲ ਮਾਫੀ ਮੰਗਾ। ਯਾਰ ਮੈਂ ਸੱਚੀ ਮੁੱਚੀ ਅਗਰ ਮੈਂ ਜੋ ਮਰਜ਼ੀ ਕਰ ਲਾਂ ਉਸਤਾਦ ਜੀ ਨੂੰ, ਮੈਂ ਅੱਜ ਫੜਾਂ ਕੁੱਟਾਂ ਨੱਪਾਂ ਜੋ ਮਰਜ਼ੀ, ਇਹ ਮੇਰਾ ਮੈਟਰ ਹੈ ਯਾਰ। ਮੈਂ ਲਾਡੀਆਂ ਕਰਾਂ, ਮੈਂ ਜੋ ਮਰਜ਼ੀ ਕਰਾਂ। ਯਾਰ ਇਹ ਤੇ ਫਿਰ ਇਹ ਸੈਲਫਿਸ਼ਨੈਸ ਆ। ਉਹਨਾਂ ਦਾ ਕੀ ਦਿਲ ਕਰ ਰਿਹਾ ਇਹ ਤੁਸੀਂ ਦੇਖੋ। ਹਾਂ। ਉਸਤਾਦ ਹੋਣ ਕਿ ਤੁਸੀਂ ਹੋ। ਮੈਂ ਉਹਨਾਂ ਦੇ ਗਲਤ ਗੱਲ ਗਲਤ। ਉਹਨੇ ਉਸਤਾਦ ਹੈ ਨਾ, ਮੈਂ ਉਹਨਾਂ ਦੇ ਦਿਲ ਤੇ ਕਿਉਂ ਜਾਵਾਂ? ਮੇਰਾ ਦਿਲ ਜੋ ਕਰੇਗਾ ਮੈਂ ਉਹ ਕਰਨਾ। ਨਹੀਂ ਉਸਤਾਦ ਹੋਣੇ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰ ਦੋ ਕੁੱਲੀ ਤੌਰ ਤੇ। ਇਹ ਹੀ ਹੱਕ ਆ। ਉਸਤਾਦ ਇਹਨੂੰ ਕਹਿੰਦੇ ਆ ਕਿ ਉਸਤਾਦ ਕਹਿੰਦਾ ਸਵੇਰੇ 7 ਵਜੇ ਸਕੂਲੇ ਹੋਣਾ। ਅਗਰ ਉਸਤਾਦ ਦੀ ਮਰਜ਼ੀ ਨਾਲ ਜਾਣਾ ਤੇ ਸਵੇਰੇ 7 ਵਜੇ ਜਾਣਾ ਪੈਣਾ। ਅਗਰ ਤੁਸੀਂ ਕਹੋ ਨਾ ਉਸਤਾਦ ਜੀ ਸਾਡੀ ਮਰਜ਼ੀ ਦੀ ਕਲਾਸ ਰੱਖੋ, ਫਿਰ ਉਹ ਗਲਤ ਹੋ ਜਾਂਦਾ। ਫਿਰ ਉਸਤਾਦ ਨੂੰ ਤੁਸੀਂ ਘੁੱਟ ਰਹੇ ਹੋ। ਉਸਤਾਦ ਕਿਵੇਂ ਬੱਸ ਕਰ, ਤੁਸੀਂ ਕੀਦਤ ਨਾਲ ਕੁੱਟੀ ਜਾ ਰਹੇ ਹੋ। ਫਿਰ ਵੀ ਨਾ ਨਹੀਂ ਤਾੜੀ ਵਾਲੀ ਗੱਲ ਹੈ ਮਿੱਠਾ। ਤਾੜੀ ਵਾਲੀ ਨਹੀਂ, ਵਿੱਚ ਕਿਤੇ ਉਸਤਾਦ ਜੀ ਦੀ ਇਜਾਜ਼ਤ ਤੋਂ ਬਗੈਰ ਵੀ ਛੱਡ ਦੇਣਾ ਚਾਹੀਦਾ ਕਿ ਬਾਹਰ ਸੈੱਟ ਲੱਗੇ ਬਾਹਰ ਬੈਠੇ ਹੋਣ, ਕਿ ਹਲਕਾ ਛੱਡ ਵੀ ਦੇਣਾ ਚਾਹੀਦਾ ਵਾ। ਇਹ ਵੀ ਨਾ ਫਰਮਾਨੀ ਹੈ ਕਿ ਉਸਤਾਦ ਆਰਾਮ ਕਰਨਾ ਚਾਹ ਰਿਹਾ, ਤੁਸੀਂ ਕਹਿੰਦੇ ਕੰਮ ਕਰੋ। ਹਾਂ ਉਸਤਾਦ ਜੀ ਕਹਿਣਗੇ ਨਾ ਘੁੱਟੋ, ਤੇ ਫਿਰ ਇਦਾਂ ਦਾ ਘੁੱਟੋ ਕਿ 15-20 ਮਿੰਟਾਂ ਚ ਉਹਨਾਂ ਨੂੰ ਸਕੂਨ ਹੈ, ਮੁੜ ਕੇ ਕਹਿਣ ਬਸ ਕਰ। ਹੋ ਸਕਦਾ ਲੇਕਿਨ ਬਸ ਕਰ ਉਸਤਾਦ ਜੀ ਨਹੀਂ ਕਹਿੰਦੇ। ਹੋ ਸਕਦਾ ਗਰੂਦਗੀ ਤੈਨੂੰ ਕਹਿਣ ਹੁਣ ਉੱਠੋ। ਨਹੀਂ ਉਸਤਾਦ ਜੀ ਕਰਦਿਆ ਕਰੋ ਸਲਾਹ ਪੁੱਤਰਾਂ ਦੀ, ਬੱਚਿਆਂ ਦੀ ਕਰਦਿਆ ਕਰੋ। ਉਹ ਸਲਾਹ ਨਹੀਂ ਹੁੰਦੀ, ਇਸਲਾਹ ਹੁੰਦੀ ਆ। ਸਲਾਹ ਸਲਾਹ ਦੇਈਦੀ ਆ। ਅੱਛਾ ਉਸਤਾਦ ਜੀ ਮੈਨੂੰ ਇੱਕ ਗੱਲ ਮੈਨੂੰ ਕਨਫਿਊਜ਼ਨ ਦੱਸ ਦਿਓ ਉਸਤਾਦ ਜੀ। ਮੇਰੀ 40 ਸਾਲ ਦੇ ਕੋਲ ਉਮਰ ਹੋ ਗਈ ਹੈ ਉਸਤਾਦ ਜੀ। ਹੀਰੋ ਨੂੰ ਵਿਲਨ ਗੋਲੀ ਮਾਰ ਰਿਹਾ, ਹੀਰੋ ਨੂੰ ਵਿਲਨ ਗੋਲੀ ਮਾਰ ਰਿਹਾ ਤੇ ਗੋਲੀ ਵੱਜਣ ਨਹੀਂ ਡਈ ਹੋਣੀ। ਚਲ ਕੁਛ ਤੇ ਕੰਮ ਕਰੀ ਜਾ ਬੇਟਾ। ਅਰੇ ਤੇ ਲੱਗ ਗੋਲੀ ਕਿਉਂ ਨਹੀਂ ਵੱਜਣ ਡਈ? ਹੀਰੋ ਖਲੋਤਾ, ਵਿਲਨ ਨੂੰ ਗੋਲੀ ਮਾਰਿਆ, ਠਾ ਠਾ ਠਾ, ਗੋਲੀ ਵੱਜਣ ਹੀ ਨਹੀਂ ਡਈ। ਤੇ ਅੱਗੋਂ ਕਹਿੰਦਾ ਗੋਲੀਆਂ ਮੈਨੇ ਪਹਿਲੇ ਹੀ ਨਿਕਾਲ ਦਿੱਤੀ। ਹਾਂ ਉਹਦੀ ਪਿਸਤੌਲ ਕਿਦਾਂ ਆਈ? ਐਂ ਤੇ ਮੈਂ ਕਹਿ ਰਿਹਾ ਕਿੰਨੀਆਂ ਫਿਲਮਾਂ ਦੇ ਵਿੱਚ ਵੇਖਿਆ। ਉਹ ਯਾਰ ਸਕ੍ਰਿਪਟ ਹੁੰਦਾ ਵਾ, ਤੁਹਾਨੂੰ ਇਹ ਨਹੀਂ ਪਤਾ ਲੱਗਦਾ। ਉਹ ਨਹੀਂ ਉਹ ਭਰਾਵਾ। ਲਓ ਉਹ ਯਾਰ ਇਹ ਮੈਨੂੰ ਪੁੱਛ ਲੈਂਦੇ ਤੁਸੀਂ। ਸਭ ਤੋਂ ਵੱਡਾ ਕਾਰਟੂਨਿਕ ਡਰਾਮਾ ਭਲਾ ਕੌਣ ਲਿਖਦਾ? ਰਾਈਟਰ। ਕਾਰਟੂਨ ਟੈਪ ਪਾਕਿਸਤਾਨ ਚੋਂ ਇੰਡੀਆ ਚੋਂ? ਸਮਝ ਆ ਗਈ? ਟੋਟਲ ਕਾਰਟੂਨਿਕ ਸਹੀ ਗੱਲ ਪਾਕਿਸਤਾਨ ਇੰਜ ਦਾ ਹੀ। ਇਦਾਂ ਹੀ ਹੈ ਸਾਜੀ। ਸਾਜੀ ਮੈਂ ਦੇਖਿਆ ਇੱਕ ਫਿਲਮ ਦੇ ਵਿੱਚ ਉਹ ਨਾ 2 ਬੰਦੂਕਾਂ ਲੈ ਕੇ ਖਲੋਤੇ ਹੁੰਦੇ ਏਦਾਂ, ਤੇ ਉਹ ਨਾ ਏਦਾਂ ਕਰਕੇ ਨਾ ਚਾਕੂ ਕੱਢ ਲੈਂਦਾ, ਤੇ ਉਹ ਨਾ ਵਿਲਨ ਉੱਤੇ ਹੱਸਦੇ ਕਹਿੰਦਾ ਸਾਡੇ ਕੋਲ ਪਿਸਤੌਲ ਆ, ਇਹਦੇ ਕੋਲ ਛੁਰੀ ਹੈ। ਕਹਿੰਦਾ ਇੱਕ ਉਹ ਇਧਰਲੀ ਸਾਈਡ ਤੋਂ ਪਿਸਟਲ ਕੱਢਦਾ, ਏਦਾਂ ਸਿੱਧੀ ਰੱਖ ਕੇ ਇੱਕ ਗੋਲੀ ਚਲਾਉਂਦਾ, ਉਹ ਗੋਲੀ ਛੁਰੀ ਨਾਲ ਕੱਟੀ ਜਾਂਦੀ, ਉਹ ਦੋਵੇਂ ਉਹਨਾਂ ਨੂੰ ਲੱਗ ਉਹਦੇ ਕੋਈ ਇੱਕੋ ਹੀ ਗੋਲੀ ਹੁੰਦੀ ਹੈ। ਆਹੋ ਉਹ ਹਾਫ ਗੋਲੀ ਮਾਰਦਾ ਨਾ, ਹਾਫ ਇੱਧਰ ਫੁੱਲ ਗੋਲੀ ਨਹੀਂ ਮਾਰਦਾ। ਉਹਨੂੰ ਪਿੱਛੋਂ ਕਤਲ ਦੇ ਵੀ ਪੈਸੇ ਘੱਟ ਹੀ ਮਿਲੇ ਸੀ। ਉਹਨੇ ਕਿਹਾ 2 ਹੁਣ ਜ਼ਰੂਰ ਜਾਇਆ ਕਰ। ਨਾਲੇ ਉਹਦੇ ਮਰੇ ਨੇ ਗਰੂਰ ਵੀ ਜਾ ਕੇ। ਯਾਰ ਲੌਜੀਕ ਫਿਲਮ ਹੁੰਦੀ ਹੈ, ਫਿਲਮ 'ਚ ਹੋ ਜਾਂਦਾ ਇਦਾਂ। ਉਹ ਮੈਂ ਆਪਦੇ ਇੰਟਰਟੇਨਮੈਂਟ, ਇਹਨੂੰ ਤੇ ਇੰਟਰਟੇਨਮੈਂਟ ਕਹਿੰਦੇ ਆ। entertainment ਨਹੀਂ, ਇੱਕ ਬੰਦੇ ਨੇ ਇੰਜ ਕਰਕੇ ਗੋਲੀ ਵੇਖੀ, ਸਿਰਫ ਇੱਕ ਗੋਲੀ,
ਤੇ ਸਾਹਮਣੇ 3 ਜਣੇ ਖਲੋਤੇ, ਉਹਨੇ ਮਾੜਾ ਜਿਹਾ ਬੰਦੂਕ ਦਾ ਮੂੰਹ ਐਂ ਨੂੰ ਕੀਤਾ, ਤੇ ਇੰਜ ਚਲਾਤੀ, ਉਹ ਤਿੰਨਾਂ ਦੇ ਇੰਜ ਵੱਜ ਗਈ, ਨਹੀਂ ਮਰ ਨਹੀਂ ਬੰਦੂਕ ਬੀਪੀ ਵਾਲੀ ਦੀ ਸੀਗੀ, ਮੈਂ ਇੰਜ ਕਰਕੇ ਵਿੰਗਾ ਕਰ ਲਿਆ ਯਾਰ। ਆਹੋ। ਇਹਨਾਂ ਚੰਗਾ ਤਾਂ ਬੰਦਾ ਕਾਰਟੂਨ ਦੇਖ ਲਵੇ। ਚਲੋ ਯਾਰ ਠੀਕ ਹੋ ਗਿਆ ਯਾਰ। ਹੁਣ ਫਾਸਟ ਐਂਡ ਫਿਊਰੀਅਸ ਦੇਖੀ ਤੁਸੀਂ? ਕਿਹੜੀ ਉਹਦੇ 7 ਪਾਰਟ ਆ? ਉਹ ਜਿਹੜੇ ਜਹਾਜ਼ ਤੋਂ ਸੁੱਟਦੇ ਗੱਡੀਆਂ, ਆਹੋ, ਉਹ ਕਹਿੰਦੇ ਰੀਜਨਲ ਸੀਨ ਹੋਇਆ। ਖਾਲੀ ਜਗ੍ਹਾ ਵੇਚ ਕੇ ਸਕਦਾ ਉਹ ਚ ਕੀ ਆ, ਉੱਤੋਂ ਸਿੱਟ ਕੇ ਲੈ ਸਕਦੇ, ਜਿਗਰਾ ਚਾਹੀਦਾ ਵਾ। ਪੈਸਾ ਚਾਹੀਦਾ ਵਾ, ਪ੍ਰੋਡਿਊਸਰ ਤਗੜਾ ਚਾਹੀਦਾ ਵਾ। ਹਾਂਜੀ, ਟੀਮ ਅੱਛੀ ਚਾਹੀਦੀ ਹੈ, ਕਹਿੰਦੇ ਹੈ ਅਪਰੂਵਲਸ ਚਾਹੀਦੀਆਂ ਨੇ। ਨਹੀਂ ਨਹੀਂ, ਕਹਿੰਦਾ ਸਹਿਰਾਜ ਲੈ ਕੇ ਥੱਲੇ ਉਹਨੂੰ ਸਾਰੇ ਫੋਨ ਹਾਂਜੀ, ਹੋ ਜਾਂਦਾ, ਕੋਈ ਡਰ ਨਹੀਂ। ਥੱਲੇ ਗੱਦੇ ਸੁੱਟ ਕੇ ਉਹ ਫਿਰ ਉੱਤੋਂ ਗੱਡੀਆਂ ਸਟਾਈਆਂ। ਨਹੀਂ, ਨਾ ਵੀ ਗੱਦੇ ਸਿੱਟਣ ਤੇ ਕੋਈ ਰੌਲਾ ਨਹੀਂ। ਉਹ ਨਹੀਂ ਉਹ ਕੈਮਰੇ ਦੀ ਸਫਾਈ ਆ ਮਿੱਠੇ। ਗੱਦੇ ਆ ਜਿਹੜਾ 6-4 ਦਾ, ਹਾਂਜੀ, ਮੈਟਰਸ ਇੱਕੋ ਹੀ ਰੱਖਿਆ ਉਹਨਾਂ ਨੇ, ਉੱਤੇ ਹੀ ਆ ਗਈਆਂ ਨੇ ਸਾਰੇ। ਨਹੀਂ, 4 ਗੱਦੀਆਂ 4 ਮਿੰਟ ਸੇ ਲੱਗੇ ਹੋਣੇ। ਨਹੀਂ ਵਾਰੀ ਵਾਰੀ ਡਿੱਗੀ। ਉਸਤਾਦ ਜੀ ਤੁਸੀਂ ਫਿਲਮ ਤਿਆਰ ਕਰੋ, ਹਾਂ ਕੀ ਹੈ ਇਹਦੇ ਵਿੱਚ? ਏਦਾਂ ਹੀ। ਤੁਸੀਂ ਤਿਆਰ ਕਰੋ ਫਿਲਮ। ਤੁਸੀਂ ਕਿਉਂ ਤਿਆਰ ਕਰਦੇ? ਰਾਤੀ ਮੈਂ ਫਿਲਮ ਤਿਆਰ ਕੀਤੀ ਉਸਤਾਦ ਜੀ, 11 ਵਜੇ ਨਾਲ ਮੇਰਾ ਜ਼ਮੀਰ ਆ ਗਿਆ ਬਰੋ, ਸੱਚੀ ਮੁੱਚੀ ਉਸਤਾਦ। ਕਹਿੰਦਾ ਤਿਆਰ ਉਹ ਨਵੀਂ ਗੱਡੀ ਵੇਖ ਕੇ ਹੈਰਾਨ ਹੋ ਗਿਆ, ਗੱਡੀ ਚੱਜ ਕਰਕੇ ਅੰਦਰ ਬੈਠਾ ਤੇ ਜਾਣ ਡਿਆ ਜ਼ਮੀਰ ਨੂੰ। ਮੈਂ ਕਿਹਾ ਚਲਾ ਲੈ, ਕਹਿੰਦਾ ਨਹੀਂ ਤੂੰ ਚਲਾ। ਕਹਿੰਦਾ ਕੀ ਚਾਹਤੇ ਹੋ? ਫਿਰ ਤਾਂ ਅੱਜ ਵੀ ਝੰਡੇ ਗਾੜੀ। ਤੇ ਯਾਰ ਤੂੰ ਇੱਕ ਗੱਲ ਕੀਤੀ ਯਾਰ, ਮੇਰੇ ਦਿਮਾਗ 'ਚ ਗੱਲ ਹੈ ਨਾ ਫਸੀ। ਤੂੰ ਕਿਹਾ ਕਿ ਆਪਣੇ ਆਪ ਨੂੰ ਉਸਤਾਦਾਂ ਦੇ ਸਪੁਰਦ ਕਰ ਦਿਓ। ਹਾਂ, ਇਹ ਕੀ ਲੌਜੀਕ? ਮੈਂ ਕਿੱਦਾਂ ਸਪੁਰਦ ਕਰਦਾ? ਮੈਂ ਇਹਨਾਂ ਦੇ ਵਿੱਚ ਵੜ ਜਾਵਾਂ? ਉਸਤਾਦ ਜੀ ਉਹ ਤੁਹਾਨੂੰ ਕਹਿਣਾ ਕਿ ਤੂੰ ਕੁੱਤਾ ਵਾ ਤੇ ਤੁਸੀਂ ਵਹੂ ਕਰਨ। ਹਾਂ, ਤੂੰ ਕੁੱਤਾ ਵਾ। ਕਰੋ ਕਰੋ, ਮੈਂ ਨਹੀਂ ਕਹਿ ਸਕਦਾ ਯਾਰ। ਇੱਕ ਮਿੱਠਾ ਜੀ, ਇੱਕ ਨਹੀਂ ਕੀਤਾ ਉਹਨੇ, fail ਆ। ਫੇਲ ਆ। ਉਸਤਾਦ ਜੀ ਇਹ ਫੇਲ ਆ। ਦੇਖੋ ਕਿ ਉਸਤਾਦੀ ਸ਼ਾਗਿਰਦੀ ਕੋਈ ਆਮ ਤਲਕ ਹੀ ਨਹੀਂ। ਉਸਤਾਦ ਜੀ ਕਹਿਣ ਕਿ ਤੂੰ ਇੱਕ ਬਗੈਰਤ ਆਦਮੀ ਹੈ। ਤੂੰ ਇੱਕ ਬਗੈਰਤ ਆਦਮੀ ਆ, ਅੱਗੋਂ ਕੀ ਕਹਿਣਾ? ਅੱਗੋਂ ਤੂੰ ਕਹੇ ਜੀ ਠੀਕ ਹੈ ਉਸਤਾਦ ਜੀ, ਜਿੱਦਾਂ ਤੁਸੀਂ ਕਹਿੰਦੇ। ਉਹ ਕਹਿ ਨਹੀਂ, ਫੇਲ ਆ। ਫੇਲ ਆ। ਯਾਰ ਉਸਤਾਦ ਜੀ ਕਹਿ ਦੇਣ ਗੁੱਸੇ 'ਚ, ਖੁਸ਼ੀ ਨਾਲ, ਪਿਆਰ ਨਾਲ ਕਿ ਓਏ ਤੇਰੇ ਤੋਂ ਘਟੀਆ, ਨੀਚ, ਜ਼ਲੀਲ, ਝੂਠ ਮੈਂ ਨਹੀਂ ਦੇਖੀ। ਉਹ ਤੇਰੇ ਤੋਂ ਘਟੀਆ, ਨੀਚ, ਝੂਠ ਕਿਸੇ ਨਹੀਂ ਨਹੀਂ ਨਹੀਂ, ਇਹ ਵੀ ਕਹਿ ਲੈਤੇ, ਇਹ ਵੀ ਕਹਿ ਲੈਤੇ। ਤੇਰੇ ਮੈਂ ਦੇਖਿਆ ਹੀ ਨਹੀਂ। ਤੇ ਰੋਕਣਾ ਕਿਦਾਂ ਹੁਣ ਉਸਤਾਦ ਨੂੰ? ਅੱਗੋਂ ਇਹਨੇ ਕੀ ਕਹਿਣਾ? ਅੱਗੋਂ ਇਹਨੇ ਕਹਿਣਾ ਜੀ ਉਸਤਾਦ ਜੀ ਮੇਰਾ ਸਿਰ ਨਹੀਂ ਉੱਠੇਗਾ ਤਾਂ। ਕਿਹਾ ਹੀ ਨਹੀਂ ਉਹਨੇ, ਫੇਲ ਆ। ਸ਼ੁਕਰੀਆ ਕਹੋ, ਸ਼ੁਕਰੀਆ। ਹਾਂਜੀ, ਜਾਂ ਕਹਿ ਦਿਓ ਕਿ ਉਸਤਾਦ ਜੀ ਕਿ ਤੁਸੀਂ ਮੇਰੇ ਉਸਤਾਦ ਨਹੀਂ, ਮੈਂ ਸ਼ਾਗਿਰਦ ਨਹੀਂ। ਫਿਰ ਖਤਮ ਕਰੋ ਗੱਲ। ਆ ਜਿਹੜਾ ਝੂਠ ਡਰਾਮਾ ਵਾ, ਮੇਰੀ ਜਾਨ, ਮੇਰੀ ਜਿੰਦ ਜਾਨ, ਇਹ ਉਹ, ਇਹ ਛੱਡ ਦੋ ਫਿਰ। ਨਹੀਂ ਆਹ ਕਿਹੜੀ ਗੱਲ ਹੋਈ ਉਸਤਾਦ ਜੀ? ਤੁਸੀਂ ਮੈਨੂੰ ਕਹਿਣਾ ਕਿ ਨੋਨੀ ਚੁੱਪ ਕਰ, ਗੁੱਸੇ 'ਚ ਕਹਿਣਾ ਚੁੱਪ ਕਰਨਾ ਨਹੀਂ। ਅੱਛਾ ਕਰ ਜਾਂਦਾ ਵਾ। ਹਾਂ, ਇਹ ਕੋਈ ਉਸਤਾਦ ਨਹੀਂ ਨਹੀਂ, ਲੈਵਲ ਹੁੰਦਾ ਵਾ। ਐ ਤੇ ਨਹੀਂ ਨਾ ਸ਼ਾਗਿਰਦੀ। ਹੁਣ ਤੁਸੀਂ ਕਹੋ ਨੋਨੀ ਚੁੱਪ ਕਰ। ਨਹੀਂ, ਚੁੱਪ। ਠੀਕ ਹੈ ਸਰ। ਨਹੀਂ ਨਹੀਂ, ਉਹ ਉਸਤਾਦ ਜੀ ਤੋਂ ਵੱਡੇ 3 ਮਹੀਨੇ, ਉਹ ਵੀ ਰਿਸ਼ਤੇ ਦੇਖਣਾ ਵਾ ਨਾ, ਉਹ ਵੀ ਅਣਖ ਵੀ ਆ ਵਿੱਚ। ਇੱਕ ਇਹ ਹੋਰ ਵੀ ਇਹ ਗੱਲ, ਹੁਣ ਤੂੰ ਮੈਨੂੰ ਕਹਿ ਜਰਾ ਗੁੱਸੇ ਨਾਲ, ਚੁੱਪ ਕਰ ਨਹੀਂ ਕਹਿ, ਚੁੱਪ ਕਰ ਨੋਨੀ। ਕਰ ਜਾਣਾ ਚੁੱਪ। ਇੱਕ ਆਹ ਵਾ ਸਟਾਈਲ, ਇੱਕ ਹੁਣ ਬਦਤਮੀਜ਼ੀ ਦਾ ਜਿਹਦੇ 'ਚ ਅਦਬ ਮਿਕਸ ਆ। ਫੇਰ ਕਹਿ ਚੁੱਪ ਕਰ ਨੋਨੀ। ਠੀਕ ਹੈ ਉਸਤਾਦ ਜੀ, ਕਰ ਜੰਨੇ ਚੁੱਪ, ਅਸੀਂ ਚੁੱਪ ਹੀ ਕਰਨਾ ਵਾ। ਸਾਡੀ ਅੱਗੇ ਕਿਹੜਾ ਕੋਈ ਸੁਣੀ ਗਈ ਹੈ ਵੀ ਜਿਹੜਾ ਅਸੀਂ ਹੁਣ ਬੋਲਣਾ, ਅਸੀਂ ਚੁੱਪ ਹੀ ਆ ਭਾਈ। ਇਹ ਵੀ ਬੇਅਦਬੀ ਹੈ। ਨਹੀਂ ਚੁੱਪ ਕਰਾਈ ਜਾਓ। ਆਹੋ, ਨਹੀਂ, ਪਰ ਫੈਸਲ 3-4 ਮਹੀਨੇ ਵੱਡੇ ਆ ਉਸਤਾਦ ਜੀ ਤੋਂ। ਉਹ ਨਹੀਂ ਉਹ ਸਾਹ। ਮੈਂ ਕਹਿੰਦਾ ਉਸਤਾਦ ਜੀ ਤੁਸੀਂ, ਮੈਂ ਕਿਹਾ ਤੂੰ ਫੇਰ ਬਕਵਾਸ ਕਰਨੇ ਆ। ਚੱਲ ਕਹਿ ਉਹ ਯਾਰ ਨੋਨੀ ਤੂੰ ਫਿਰ ਬਕਵਾਸ ਕਰਨੇ ਆ। ਉਸਤਾਦ ਜੀ ਤੁਹਾਡਾ ਹੁਕਮ ਸਿਰ ਮੱਥੇ ਤੇ। ਤੁਸੀਂ ਵੀ ਬੈਠੇ ਹੋ, ਸਿਆਣੇ ਬਣੇ ਬੰਦੇ ਹੋ, ਕਾਰੋਬਾਰੀ ਆਦਮੀ ਹੋ, ਸਾਰਾ ਤੁਸੀਂ ਦਫ਼ਤਰ ਚ ਲਾਉਂਦੇ ਹੋ, ਉਹਦੀ ਗੱਲ ਤੇ ਤੁਸੀਂ ਗੌਰ ਨਹੀਂ ਕਰ ਰਹੇ ਹੋ ਕੀ ਕਹਿ ਰਹੇ ਹੋ, ਜ਼ਿਆਦਤੀ ਨਹੀਂ ਕਰ ਰਹੇ। ਯਾਰ ਤੂੰ ਚੁੱਪ ਰਹਿਣਾ, ਤੈਨੂੰ ਉਹਨੂੰ ਮੈਂ ਸਮਝਾ ਲੈਣਾ ਵਾ। ਉਹਨੂੰ ਮੈਂ ਸਮਝਾ ਦਾਂਗਾ ਆਪੇ ਹੀ। ਉਸਤਾਦ ਜੀ ਤੁਸੀਂ ਸਮਝਾ ਲੈਂਦੇ, ਅੱਗੇ ਵੀ ਤੁਸੀਂ ਬੜੇਰੀ ਨੂੰ ਸਮਝਾਇਆ। ਕੀ ਕਹਿਣਾ ਵਾ? ਅੱਛਾ ਹੁਣ ਉਸਤਾਦ ਨੂੰ ਫਿੱਕਾ ਕਰਨਾ, ਇਹਨੂੰ ਹੁਣ ਮੈਂ ਹੀ ਸਮਝਾਵਾਂਗਾ। ਮੈਨੂੰ ਤੂੰ ਨਹੀਂ ਸਮਝਾ ਸਕਦਾ, ਮੈਂ ਕਰ ਲਾਂਗਾ ਆਪੇ ਹੀ। ਇਹਨੂੰ ਹੁਣ ਮੈਂ ਹੀ ਸਮਝਾਊਂਗਾ। ਔਰ ਉਸਤਾਦ ਜੀ ਵਿੱਚ ਆਣਾ। ਉਸਤਾਦ ਜੀ ਦੇ ਸ਼ਾਗਿਰਦ, ਉਸਤਾਦ ਜੀ ਜਦੋਂ ਸ਼ਾਗਿਰਦ ਸੀ, ਇਹਨਾਂ ਦੇ ਉਸਤਾਦਾਂ ਨੇ ਕਿਹਾ ਕਿ ਚਾਹ ਲੈ ਕੇ ਆ, ਪੈਸਾ ਵੀ ਕੋਲ ਕੋਈ ਨਹੀਂ, ਸ਼ੈ ਵੀ ਕੋਈ ਨਹੀਂ, ਤੇ ਸ਼ਹਿਰੋਂ ਸਾਈਕਲ ਚਲਾਈ, ਰਜ਼ਾਬਾਦ ਗਏ, ਚਾਹ ਲੈ ਕੇ ਆਏ। ਓਏ ਯਾਰ ਇਹਨੂੰ ਉਸਤਾਦ ਜੀ ਤੁਸੀਂ ਕਿੰਨੀ ਦੇਰ ਸ਼ਾਗਿਰਦੀ ਕੀਤੀ ਆ? ਰੰਗ ਲੱਗੇ। ਇਹਨੂੰ ਕਹਿੰਦੇ ਸ਼ਾਗਿਰਦੀ। ਉਸਤਾਦ ਜੀ ਨੇ ਜਿਹਨੇ ਦੀ ਸ਼ਾਗਿਰਦੀ ਕੀਤੀ, ਭਲੇਖੇ 'ਚ ਉਹ ਪਾਪ ਹੋਣਾ ਹੀ ਗਿਣੀ ਜਾਣਾ ਕਿ ਯਾਰ ਕਿਤੇ ਇੱਕ ਮਿੰਟ ਹੋ ਯਾਰ, ਜਾਵੇ। ਕਿੰਨੀ ਦੇਰ ਸ਼ਾਗਿਰਦੀ ਕੀਤੀ ਉਸਤਾਦ ਤੁਸੀਂ? 3-4 ਸਾਲ। ਇੱਕ ਵਾਕਿਆ ਹੋਇਆ ਸੀ ਜਾਂ ਨਹੀਂ, ਬਹੁਤ ਹੋਏ। ਨਹੀਂ ਤੇ ਉਸ ਤੋਂ ਬਾਅਦ ਸੁਣਾਓ ਨਾ। ਨਹੀਂ, ਇਹ ਉਹ ਵਾਕਿਆ ਸੀ ਜਿਹੜਾ ਇੱਕ ਪੀਕ ਤੇ ਜਿਹੜਾ ਜਿੱਥੇ ਮੈਂ ਬਿਲਕੁਲ ਬੇਬਸ ਹੋ ਗਿਆ। ਜੀ ਤੋਂ ਸ਼ਾਗਿਰਦੀ- ਬਾਕੀ ਬੜੇ ਵਾਕਿਆਤ ਹੋਏ ਨੇ, ਬੜੇ ਇਸ ਤੋਂ ਛੋਟੇ ਉੱਪਰ ਛੋਟੇ ਸੁਣਾਓ। ਜਿਹੜੇ ਬੜੇ ਵਾਕਿਆਤ, ਉਹਨਾਂ ਨਾਲ ਸ਼ੁਗਲ ਮੇਲੇ ਵਾਲਾ, ਗੱਲਬਾਤ ਵਾਲਾ, ਉਹਨਾਂ ਨੂੰ ਮੈਂ ਛੇੜਨਾ ਥੋੜਾ ਥੋੜਾ। ਫਿਰ ਉਹਨਾਂ ਨੂੰ ਜਦੋਂ ਉਹਨਾਂ ਨੇ ਮੈਨੂੰ ਕਹਿਣਾ ਚੱਲ ਬਈ ਸਰਦੀਆਂ ਆ ਗਈਆਂ, ਮੈਂ ਕਹਿਣਾ ਹਾਂਜੀ, ਸਵੇਰ 5 ਵਜੇ ਤੂੰ ਮੇਰੇ ਘਰ ਆਉਣਾ, ਮੈਨੂੰ ਲੈ ਕੇ ਅਕੈਡਮੀ ਆਉਣਾ, 1 ਘੰਟਾ ਮੈਂ ਤੇਰਾ ਰਿਆਜ਼ ਕਰਾਉਣਾ ਵਾ, ਉਸ ਤੋਂ ਬਾਅਦ ਤੂੰ ਮੈਨੂੰ ਛੱਡ ਕੇ ਤੇ ਵਾਪਸ ਫੇਰ ਘਰ ਜਾਇਆ ਕਰਨਾ। ਸਵੇਰੇ 5 ਵਜੇ? ਹਾਂ, 6 ਮਹੀਨੇ ਤੂੰ ਛੁੱਟੀ ਨਹੀਂ ਕਰਨੀ। ਉਹਦੇ ਦਰਮਿਆਨ ਈਦ ਆ ਜੇ, ਸ਼ਬਰਾਤ ਆ ਜੇ, ਗਮੀ ਆ ਜੇ,
ਖੁਸ਼ੀ ਆ ਜੇ, ਬਾਰਿਸ਼ ਆਵੇ, ਹਨੇਰੀ ਆਵੇ, 6 ਮਹੀਨੇ 180 ਦਿਨ ਤੂੰ ਛੁੱਟੀ ਨਹੀਂ ਕਰਨੀ। ਉਸ ਤੋਂ ਬਾਅਦ ਤੂੰ ਗਾਈ ਦੀ ਜਿੱਥੇ ਮਰਜ਼ੀ। ਉਸ ਤੋਂ ਬਾਅਦ ਤੂੰ 15 ਦਿਨ ਰਿਆਜ਼ ਕਰੇਗਾ ਨਾ, ਠੀਕ ਹੋ ਜਾਏਗਾ। ਯਾਨੀ ਮੈਨੂੰ ਕਹਿੰਦੇ 6 ਮਹੀਨੇ ਤੂੰ ਲਾਉਣੇ ਆ, ਲਗਾਤਾਰ 6 ਮਹੀਨੇ ਤੋਂ ਬਾਅਦ ਤੂੰ ਰਿਆਜ਼ ਛੱਡ ਦੇ। ਲੇਕਿਨ ਤੈਨੂੰ ਗਾਉਣ ਨੂੰ ਦਿਲ ਕਰਦਾ ਵਾ, ਤੂੰ 15 ਦਿਨ ਰਿਆਜ਼ ਕਰਨਾ ਤੇ ਉਹ ਉੱਥੇ ਆ ਜਾਏਗਾ। ਸਹੀ ਆ ਜਾਏਗਾ ਵਾ, ਤੇ ਪੱਕਾ ਹੋ 180 ਦਿਨ ਪੂਰੇ ਕੀਤੇ। 180 ਦਿਨ ਤੇਰੇ ਭਰਾ ਨੇ ਪੂਰੇ ਕੀਤੇ। ਅਰੇ ਵਾਹ। ਜਨੂਨ ਸਿੰਘ ਨੂੰ ਗਾਣੇ ਦਾ। ਤੇ ਕਿੱਥੋਂ? ਸ਼ਾਇਦ ਤੁਹਾਡੇ ਚੋਂ ਕਿਸੇ ਨੂੰ ਪਤਾ ਹੋਵੇ ਕਿ ਰਜ਼ਾਬਾਦ 18 ਨੰਬਰ ਗਲੀ ਚੋਂ, ਟੂਟੀਆਂ ਵਾਲੇ ਖੂਹ। ਨਹੀਂ ਉਸਤਾਦ ਉਹਨਾਂ ਦੇ ਘਰ ਮੰਡੀ ਕੋਲ, ਮੰਡੀ ਕੋਲ ਨੋਨੀ ਦੇ ਘਰ ਸਾਡਾ। ਮੈਨੂੰ ਪਤਾ। ਰਜ਼ਾਬਾਦੋਂ ਸਾਈਕਲੀ ਤੇ ਨੋਨੀ ਦੇ ਘਰ। ਉਸਤਾਦ ਉਹਨਾਂ ਨੂੰ ਉਠਾਉਣਾ, ਉਹਨਾਂ ਨੇ ਪਿੱਛੇ ਬਹਿਣਾ ਤੇ ਸਲੋ ਗਊਸ਼ਾਲਾ ਮੋੜ, ਹਾਏ 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 ਹਾਏ। ਪੁਲ ਵੀ ਚੜਨਾ, ਹਾਂ ਨੋਵਲਟੀ ਬੋਲ ਆਉਂਦਾ ਮਲਟੀਪਲ ਵੀ ਚੜਨਾ, ਗਊਸ਼ਾਲਾ ਮੋੜ ਅਕੈਡਮੀ ਖੋਲਣੀ, ਅੰਦਰ ਬਹਿ ਕੇ ਚਾਹ ਲਿਆਉਣੀ, ਅੱਧਾ ਘੰਟਾ ਉਹਨਾਂ ਨੇ ਰਿਆਜ਼ ਕਰਾਉਣਾ। ਉਸ ਤੋਂ ਬਾਅਦ ਉਹਨਾਂ ਨੂੰ ਸਾਈਕਲ ਤੇ ਭੋਣਾ, ਗਊਸ਼ਾਲਾ ਮੋੜ ਤੋਂ ਘਰ ਛੱਡਣਾ ਫੇਰ। ਮੰਡੀ ਕੋਲ ਮੰਡੀ ਕੁਆਟਰ ਛੱਡਣਾ, ਮੰਡੀ ਕੁਆਟਰੋਂ ਰਜ਼ਾਬਾਦ ਜਾਣਾ। ਤੇ ਉਸਤਾਦ ਜੀ 6 ਮਹੀਨੇ ਬਾਰਿਸ਼, ਮੀਂਹ, ਹਨੇਰੀ ਕੁਛ ਨਹੀਂ। ਵਾਹ ਵਾਹ ਵਾਹ। ਤੇ 6 ਮਹੀਨੇ ਬਾਅਦ ਨੋਨੀ ਮੈਂ ਜਦੋਂ ਗਾਉਂਦਾ ਸੀ, ਮੇਰੀ ਉਹ ਹਾਰਟ ਚਲੀ ਗਈ। ਤੈਨੂੰ ਮੈਂ ਗਾਣਾ ਸੁਣਾਉਣਾ ਸੀ ਜਿਹੜਾ ਮੈਂ ਰਿਕਾਰਡ ਕੀਤਾ ਸੀ। ਚਿਹਰਾ ਏ ਤੂੰ ਕਹਿਣਾ ਸੀ ਓਹੋ। ਉਸਤਾਦ ਜੀ ਤੁਸੀਂ ਉਸਤਾਦ ਜੀ ਕੋਈ ਘਰ ਹੀ ਰਿਆਜ਼ ਕਰ ਲੈਂਦੇ? ਘਰ ਮਤਲਬ ਨਹੀਂ ਉਹਨਾਂ ਦਾ ਹੁਕਮ ਸੀ ਕਿ ਉਹ ਨਹੀਂ, ਹੁਕਮ- ਲੈ ਕੇ ਇਹਨੂੰ ਆਪਣੇ ਘਰ ਸੌਂਦੇ ਸੀ ਰਾਤ ਨੂੰ, ਮੈਂ ਕਿੱਥੇ ਉਹਨਾਂ ਨਹੀਂ ਨੇ ਉੱਥੇ ਹੀ ਘਰ ਪਾਜਾ ਬੈਠ ਕੇ ਰੱਖ ਲੈਂਦੇ। ਨਹੀਂ ਤੇ 4 ਸਾਲ ਹੀ ਉਸਤਾਦ ਉੱਥੇ ਨਹੀਂ, ਉਹਨਾਂ ਦੇ ਘਰ ਨਹੀਂ ਸੀ ਸੈਟਅਪ ਹੈਗਾ, ਛੋਟਾ ਜਿਹਾ ਘਰ ਸੀ, ਬੀਵੀ ਬੱਚੇ ਇਹ ਉਹ ਸਭ। ਅਕੈਡਮੀ ਇੱਕ ਮਾਹੌਲ ਹੁੰਦਾ ਪੂਰਾ। ਖੁੱਲ ਕੇ ਗਾਉਣਾ। ਹਾਂ, ਤੇ ਉਸਤਾਦ ਜੀ ਸਿਰਫ 4 ਸਾਲ ਹੀ ਕਿਉਂ, ਅੱਗੋਂ ਕਿਉਂ ਨਹੀਂ? ਫੌਤ ਹੋ ਗਏ, ਡੈਥ ਹੋ ਗਈ। ਅੱਛਾ, ਅੱਛਾ, ਔਰ ਮੇਰੇ ਉਸਤਾਦ ਉਹਨਾਂ ਦੀ ਡੈਥ ਵੀ ਇਦਾਂ ਹੋਈ ਕਿ ਮੇਰੀ ਸਤਾਨੀ ਫੌਤ ਹੋਈ ਹੈ। ਹਾਂਜੀ। ਪੂਰੇ 24 ਘੰਟੇ ਬਾਅਦ ਮੇਰੇ ਉਸਤਾਦ ਨਹੀਂ ਫੌਤ ਹੋਏ। ਉਹਨਾਂ ਦਾ ਇੰਨਾ ਪਿਆਰ ਸੀ ਆਪਸ 'ਚ। ਵਾਹ ਵਾਹ ਵਾਹ। ਉਸਤਾਦ ਜੀ 2 ਦਿਨਾਂ 'ਚ, ਯਾਨੀ ਜਿਹਦਾ ਮਾਂ ਪਿਓ ਹੀ ਗਿਆ, ਇੱਕ ਬੰਦੇ ਦਾ ਮਾਂ ਚਲ ਜਾਂਦੀ, ਪਿਓ ਚਲ ਜਾਂਦਾ। ਜਿੱਦਾਂ ਹੁਣ ਆ ਸਾਡੇ ਸਿੰਗਰ ਸੀ ਉਹ ਜਿਹੜੇ ਇੰਡੀਆ ਵਾਲੇ, ਕੀ ਨਾਂ ਸੀ ਉਹਨਾਂ ਦਾ, ਸਾਹਿਬ ਕੀ ਨਾਮ ਆ ਨਹੀਂ ਅੱਜ ਇਹਨਾਂ ਦੇ ਪਹਿਲੇ ਅੰਮੀ ਫੌਤ ਹੋਈ ਆ ਬੂਏ। ਜੰਦਰਾ ਇਮਰਾਨ ਖਾਨ ਇਮਰਾਨ ਖਾਨ ਖਾਨ ਸਾਹਿਬ। ਖਾਨ ਸਾਹਿਬ ਖਾਨ ਸਾਹਿਬ। ਉਸਤਾਦ ਜੀ ਭਾਈ ਫੈਸਲੇ ਦਾਦੀ ਦਾ ਵੀ- ਉਹਨਾਂ ਦਾ ਵੀ ਕੁਝ ਦਿਨਾਂ ਦਾ ਜਾਂ ਮਹੀਨੇ ਦਾ ਫਰਕ ਸੀ, ਲੇਕਿਨ ਮੇਰੇ ਉਸਤਾਦ ਹੋਣੀ 24 ਘੰਟੇ ਬਾਅਦ। ਹਾਏ ਹਾਏ। ਦੁਪਹਿਰ ਨੂੰ ਫੌਤ, ਅਗਲੇ ਦਿਨ ਦੁਪਹਿਰ ਨੂੰ ਉਸਤਾਦ ਨਹੀਂ ਫੌਤ। ਯਾਰ ਕਿੰਨੇ ਕੁ ਦੁਖੀ ਹੋਏ ਸੀ ਤੁਸੀਂ ਉਦੋਂ? ਉਹ ਦੁਖੀ ਕੀ, ਮੈਨੂੰ ਇੰਝ ਲੱਗਦਾ ਸੀ ਵੀ ਯਾਰ ਹੁਣ ਮੈਂ ਕੀ ਕਰੂੰਗਾ। ਹਾਏ। ਉਹਨਾਂ ਨਾਲ ਮੇਰੀ ਤਬੀਅਤ ਬੜੀ ਰਚਦੀ ਸੀ, ਉਹਨਾਂ 'ਚ ਮੰਗਾ ਕਸ਼ੀ ਨਹੀਂ ਸੀ ਹੈਗੀ। ਸੀਨੀਅਰ ਸਾਜੀ ਉਹਨਾਂ ਉਹਨਾਂ 'ਚ ਮੰਗਾ ਕਸ਼ੀ ਨਹੀਂ। ਉਹਨਾਂ ਨੇ 20 ਰੁਪਏ ਮੰਗਣੇ ਆ ਨਾ, ਤੇ ਉਹਨਾਂ ਦੀ ਸ਼ਕਲ ਤੋਂ ਪਤਾ ਲੱਗਦਾ ਸੀ ਕਿ ਕਿੰਨੇ ਕੁ ਆਪਣੇ ਆਪ ਨੂੰ ਨਾ ਇੰਜ ਕਰਕੇ ਤੇ ਗੱਲ ਕਰਦੇ ਆ ਕਿ ਮੈਂ ਨਾ ਇੱਕ ਗੱਲ ਕਰਨੀ ਸੀ ਤੇ 20 ਰੁਪਏ ਮੇਰੇ ਕੋ ਕਰਾਇਆ। ਯਾਨੀ ਉਹਨਾਂ ਦੀ ਬਾਡੀ ਲੈਂਗੁਏਜ ਦੱਸਦੀ ਸੀ ਕਿ ਕਿੰਨਾ ਕੁ ਆਪਣੇ ਆਪ ਨੂੰ ਇਹ ਆਪਣੇ ਆਪ ਦੀ ਨਫੀ ਕਰਕੇ ਤੇ ਮੰਗ ਰਹੇ ਆ। ਹਾਏ ਹਾਏ। ਕਦੀ ਨਹੀਂ ਉਹਨਾਂ ਨੇ ਪੁੱਛਿਆ ਤੂੰ ਕੀ ਕੰਮ ਕਰਦਾ, ਤੇਰਾ ਅੱਬਾ ਕੀ ਕੰਮ ਕਰਦਾ, ਮੇਰਾ ਡਰਾਈ ਫਰੂਟ ਮੇਰਾ ਦਿਲ ਕਰਦਾ ਮੈਨੂੰ ਸੂਟ ਲਿਆ ਦੇ ਮੈਨੂੰ। ਹਾਏ ਹਾਏ। ਗਲਤੀ ਹੋਈ, ਅਸੀਂ ਸਾਰਾ ਰਫੀ ਸਾਹਿਬ, ਕਿਸ਼ੋਰ ਸਾਹਿਬ ਹੀ ਸਿੱਖਦੇ ਨੇ। ਉਹਨਾਂ ਨੇ ਬੜਾ ਕਹਿਣਾ ਮੇਰੇ ਕੋਲੋਂ ਉਹ ਲੈ ਲਓ ਕੋਈ ਕਲਾਸੀਕਲ, ਹੋਰ ਚੀਜ਼ ਲੈ ਲਓ ਕੋਈ। ਇਹ ਤਾਂ ਤੁਸੀਂ ਗਾਉਂਦੇ ਹੀ ਰਹਿਣਾ, ਸਾਡਾ ਉਧਰ ਹੀ ਸਿਸਟਮ। ਲੇਕਿਨ ਫੇਰ ਵੀ ਸ਼ੁਕਰ ਅੱਲਾ ਇਹ ਕਲਾਸੀਕਲ ਕਿਹੜਾ ਕੋਈ ਐਸੀਆਂ ਰਾਗਦਾਰੀ ਗੱਲਬਾਤ ਜਿਹੜਾ ਸਵੇਰੇ ਸਵੇਰੇ ਲੱਗਾ ਹੁੰਦਾ ਸੀਗਾ ਭਾਰੀ ਮਿਊਜ਼ਿਕ ਲੱਗਾ ਹੁੰਦਾ ਸੀਗਾ ਨਹੀਂ ਉਹ ਵੀ ਨਹੀਂ ਉਹ ਕਲਾਸੀਕਲ। ਗਾਉਣਾ ਨਹੀਂ, ਇਹਨੀ ਨੌਲੇਜ ਲੈ ਲਓ, ਉਸ ਤੋਂ ਬਾਅਦ ਉਸੇ ਰਾਗ 'ਚ ਗਾਣਾ ਗਾ ਲਓ 3 ਮਿੰਟ ਦਾ। ਤੇ ਜਿਹੜਾ ਸ਼ਫਕਤ ਸਾਹਿਬ ਕਰਦੇ ਹੁੰਦੇ ਸੀ ਢਾ ਉਹ ਕਿਹੜਾ ਵਾ? ਉਹ ਹੋਰ ਆ। ਯਾਰ ਬਾਈ ਹੈਗਾ ਤਾਤਾ ਤਾਂ ਨਹੀਂ ਕਰਦੇ ਉਹ, ਜਿਹਨੂੰ ਕਹਿੰਦਾ ਢਾ ਉਹ ਸਰਗਮ ਪਲਟੇ, ਉਹ ਕਲਾਸੀਕਲ ਹੀ ਆ। ਲੇਕਿਨ ਜਿੰਨੀ ਉਸਤਾਦ ਹੋਰਾਂ ਨੇ ਮਾਸ਼ਾਅੱਲਾ ਖਿਦਮਤ ਕੀਤੀ ਹੈ ਨਾ ਉਸਤਾਦ ਜੀ, ਅੱਜ ਤੁਹਾਨੂੰ ਸਾਡੀ ਸੂਰਤ 'ਚ ਰਿਕਾਰਡ ਮਿਲਿਆ। ਮੈਂ ਜੈਨੂਨ ਕਹਿ ਰਿਹਾ ਉਸਤਾਦ ਜੀ। ਉਸਤਾਦ ਜੀ ਭਾਈ ਫੈਸਲੇ ਦੀ ਦਾਦੀ ਵੀ ਅੱਜ ਕਰਕੇ ਫੌਤ ਹੋਈ ਆ, ਠੀਕ 24 ਸਾਲਾਂ ਬਾਅਦ ਦਾਤਾ ਫੌਤ ਹੋ ਗਿਆ। ਇੰਨਾ ਪਿਆਰ। ਸਾਜ ਮੈਨੂੰ ਇੱਕ ਗੱਲ ਦੱਸਣਾ, ਉਹ ਜਿਹੜੇ ਤੁਹਾਡੇ ਉਸਤਾਦ ਜੀ ਸੀ, ਉਹਨਾਂ ਦਾ ਕੋਈ ਬੇਟਾ, ਕੋਈ ਉਹਨਾਂ ਦਾ ਹਾਂ, ਉਹਨਾਂ ਦਾ ਬੇਟਾ ਹੈਗਾ ਸ਼ਾਹਦ, ਤਬਲਾ ਪਲੇ ਕਰਦਾ। ਮਾਸ਼ਾਅੱਲਾ। ਸ਼ਾਹਦ ਖਾਨ। ਹੁਣ ਤੁਸੀਂ ਸਾਡੀ ਨੁੱਕਰ ਤੇ ਆਂਦੇ ਰਹੇ ਜੇ। ਹਾਂਜੀ ਬਿਲਕੁਲ ਸਾਡੇ ਘਰ ਦੀ ਨੁੱਕਰ ਤੇ। ਹਾਂਜੀ। ਸ਼ਾਹਦ ਲੈ ਤੈਨੂੰ ਪਤਾ ਹੀ ਨਹੀਂ। ਉਹ ਤਬਲਾ ਪਲੇ ਕਰ ਮਸਕੀਨ ਖਾਨ ਸਾਹਿਬ। ਮਸਕੀਨ ਖਾਨ ਦਾ ਉਸਤਾਦ ਸੀ। ਓਏ ਮਰ ਗਏ ਥਾਂ ਤੇ ਆ ਬੋਲ ਪਿਆ ਹੁਣ ਤੇ ਹੁਣ ਤੇ ਤਲਕ ਨਿਕਲ ਆਇਆ ਵਾ। ਗੱਲ ਕੀ ਨਿਕਲ ਆਇਆ, ਤੈਨੂੰ ਪੈਸੇ ਦੇ ਕੇ ਬੋਲੇ ਨਾ ਸੀ ਤੂੰ। ਬਿਲਕੁਲ ਹਲੇ ਵੀ ਉੱਥੇ ਹੀ ਰਹਿੰਦੇ ਹੋ, ਹਲੇ ਵੀ ਸਾਡੀ ਨੁੱਕਰ ਤੇ ਰਹਿੰਦੇ ਆ। ਹਾਂ ਮੇਰੇ ਨਾਲ ਕਈ ਪ੍ਰੋਗਰਾਮ ਤੇ ਉਹ ਭਾਈ ਸ਼ਾਹ ਜਾਂਦੇ। ਹਾਂਜੀ, ਏਦਾਂ ਹੀ। ਉਹ ਮੇਰੇ ਉਸਤਾਦ ਸੀ। ਯਾਰ 7 ਨਿਊਜ਼ ਸਟਾਰ ਨਵਾਜ਼ ਸੀ ਉਹ। ਹਾਂਜੀ ਹਾਂਜੀ ਮਸਕੀਨ ਵਾਲੀ। ਹਾਂਜੀ ਹਾਂਜੀ। ਤੂੰ 7 ਨਿਊਜ਼ ਦੇ ਪ੍ਰੋਗਰਾਮ ਦੇਖੇਂਗਾ, ਉਸਤਾਦ ਜੀ ਨਾਲ ਬੈਠੇ ਵੀ ਹੁੰਦੇ ਸੀ ਉਹ ਤਬਲੇ ਤੇ। ਮੈਂ ਤੁਹਾਨੂੰ ਐਫਐਮ ਰਾਣੇ ਜਾਜ਼ ਦੇ ਸ਼ੋਅ 'ਚ ਸ਼ਾਹਦ ਬੈਠਾ ਹੁੰਦਾ ਸੀ ਤਬਲੇ ਤੇ। ਮੈਂ ਤੁਹਾਨੂੰ ਉਹਨਾਂ ਦੀ ਗੱਲ ਦੱਸਦਾ, ਉਹਨਾਂ ਦੀ ਨੁੱਕਰ ਤੇ ਭਾਗ ਵਾਲਾ ਚਾਹ ਲਾਵਾ। ਹਾਂ, ਤੁਸੀਂ ਸਾਈਕਲ ਮੋੜ ਕੇ ਅੰਦਰ ਗਲੀ 'ਚ ਜਾਣਾ ਸਾਈਕਲ ਤੇ। ਤੈਨੂੰ ਨਹੀਂ ਸੀ ਪਤਾ ਮੈਂ ਉਹਨਾਂ ਦਾ ਸ਼ਾਗਿਰਦ ਹਾਂ? ਨਹੀਂ ਉਸਤਾਦ ਜੀ, ਮੈਨੂੰ ਅੱਜ ਪਤਾ ਲੱਗਾ ਭਾਈ ਸ਼ਾਹਦ ਤੋਂ। ਮੈਂ ਪੁੱਛਿਆ ਭਾਈ ਸ਼ਾਹਦ ਤੇ ਮੇਰਾ ਮਹੱਲੇਦਾਰ ਹੀ ਹੈ। ਲੈ ਹੁਣ ਪਤਾ ਲੱਗ ਗਿਆ, ਹੁਣ ਅੱਗੇ ਕੀ ਕਰੇਗਾ, ਅੱਗੇ ਦਾ ਕੀ ਲਾਹੇਬਲ ਹੋਏਗਾ। ਹੁਣ ਉਹਨਾਂ ਦਾ ਨਹੀਂ, ਉਹਦੀ ਰਿਸਪੈਕਟ ਜ਼ਿਆਦਾ ਹੋ ਗਈ ਹੈ। ਮੈਂ ਅੱਗੇ ਵੀ ਉਹਦੀ ਬੜੀ ਰਿਸਪੈਕਟ ਕਰਦਾ, ਅੱਛਾ ਹੁਣ ਉਹ 18000 ਗੁਣਾ ਵੱਧ ਗਈ। ਉਹ ਕੋਡੀ ਯਾਰ ਯਾਰ ਤਾਰਕ ਹੁਣ ਜਿੰਨੀ ਅਸੀਂ ਉਸਤਾਦਾਂ ਦੀ ਖਿਦਮਤ ਕੀਤੀ
ਕੋਈ ਵੀ ਇਸ ਦਫ਼ਤਰ 'ਚ ਮੈਂ ਕਹਿੰਦਾ ਅਲਹਮਦੁਲਿਲਾ ਮੈਂ ਆਪਣੇ ਜ਼ਮੀਰ ਅੱਗੇ ਮੁਤਮਈਨ ਹਾਂ। ਨਹੀਂ ਮੈਂ ਜਿੰਨੀ ਆਪਣੇ ਉਸਤਾਦਾਂ ਦੀ ਖਿਦਮਤ ਕੀਤੀ ਹੈ ਇਹਨਾਂ ਨੂੰ ਰਿਕਾਰਡ ਮਿਲਿਆ ਮੇਰੀ ਆ ਸੂਰਤ 'ਚ। ਤੁਸੀਂ ਹਫਤੇ ਬਾਅਦ ਜ਼ਮੀਰ ਬਦਲ ਲੈਂਦੇ ਆ, ਕਦੇ ਸ਼ਹਿਰਸ ਜ਼ਮੀਰ ਰੱਖਿਆ ਹੁੰਦਾ, ਕਦੇ ਇਰਾਨੀ ਰੱਖਿਆ ਹੁੰਦਾ। ਉਸਤਾਦ ਜੀ ਤੁਹਾਨੂੰ ਉਹਨਾਂ ਦਾ ਜਿਹੜਾ ਭਾਈ ਸ਼ਾਹ ਤੋਂ ਛੋਟਾ ਭਾਈ ਆ ਏਦਾਂ ਹੀ, ਕਾਲਾ ਜਿਹਾ ਹੁੰਦਾ ਸੀ, ਛੋਟਾ ਜਿਹਾ ਬੱਚਾ ਸੁੱਕਾ ਜਿਹਾ। ਸੁੱਕਾ ਜਿਹਾ, ਮੈਂ ਤੇ ਉਹ ਕਲਾਸ ਫੈਲੋ। ਅੱਛਾ ਇਸ ਤਰ੍ਹਾਂ ਹੀ ਯਾਨੀ ਕਿ ਹੁਣ ਤੂੰ ਚਾਹੁੰਦਾ ਕੀ ਆ? ਆਹੋ ਜ਼ਮੀਰ ਦਾ ਸੋਚ ਚੁੱਕ ਕੇ ਗਲਤ ਕੰਮ ਕਰੂੰਗੇ। ਬੰਦ ਕੀਤਾ ਉਹਨੇ। ਯਾਰ ਇੱਕ ਜਗ੍ਹਾ ਤੇ ਨਿਕਲਣਾ ਆਹੋ ਜ਼ਮੀਰ ਨੂੰ ਪਿੱਛੋਂ ਆਫ ਕਰਕੇ ਤੇ ਕੰਮ ਕਰਕੇ ਉਹਨੂੰ ਫਿਰ ਔਨ ਕਰਤਾ। ਯਾਰ ਕਿਸੇ ਕੰਮ ਤੋਂ ਘਰਦਿਆਂ ਨੇ ਮਨਾ ਕੀਤਾ ਸੀ, ਜ਼ਮੀਰ ਸਵਾ ਕੇ ਨਿਕਲਣ ਦੇ ਵੀ ਇਹਦਾ ਦੱਸ। ਅਸੀਂ ਵੀ ਪੈਦਲ ਆਉਣਾ ਕਚਹਿਰੀ ਬਾਜ਼ਾਰੋਂ, ਰੇਲ ਬਾਜ਼ਾਰੋਂ, ਰੋਜ਼ਾਬਾਦ ਤੋਂ ਪੈਦਲ ਮੈਂ ਆਉਂਦਾ ਹੁੰਦਾ ਸੀ। ਇਹਦਾ ਅਕਸਰ ਜ਼ਮੀਰ ਇਹਨੂੰ ਕਹਿੰਦਾ ਜੀ ਸ਼ੁਕਰ ਹੈ ਮੈਂ ਅੰधा हूं क्या क्या देखना पड़ रहा है। ਉਸਤਾਦ ਜੀ ਭਾਈ ਫੈਸਲ ਦਾ ਏਦਾਂ ਨਾਲ ਮੇਰ ਸੀ, ਭਾਈ ਫੈਸਲ ਦਾ ਮੂੰਹ ਇੱਧਰ ਨੂੰ ਹੁੰਦਾ ਸੀ ਤੇ ਅੰਦਰੋਂ ਯਾਰ ਮੂੰਹ ਕਰਕੇ ਖਲੋਤਾ ਹੁੰਦਾ ਸੀ। ਯਾਰ ਇੱਕ ਜਗ੍ਹਾ ਤੇ ਬਗੈਰਤੀ ਕਰਨ ਲੱਗਾ, ਜ਼ਮੀਰ ਨਿਕਲ ਕੇ ਦੌੜਿਆ, ਕਹਿੰਦਾ ਨਿਕਲੋ ਜ਼ਮੀਰਾ ਤੇਰੇ ਤੇ ਪੈ ਜਾਣੀ। ਯਾਰ ਜ਼ਮੀਰ ਸ਼ਾਹ ਨੂੰ ਕੱਪੜੇ ਬੰਨਣ ਡਿਆ ਚੱਲਾ। ਮੈਂ ਕਿਹਾ ਜ਼ਮੀਰ ਕਿੱਧਰ? ਕਹਿੰਦਾ ਚੱਲੀਏ ਭਾਈ, ਪਹਿਲਾ ਦਿਨ ਸੀ 700-800 ਕੋਲੋਂ ਹੀ ਲੱਗ ਗਿਆ ਸਾਡਾ। ਮੇਰੇ ਪੱਲੇ ਕਹੀ ਜਾਂਦਾ ਕਹਿੰਦਾ। ਲੇਕਿਨ ਮੈਂ ਵੀ ਇसी ਉਸਤਾਦਾਂ ਦੀ ਬੜੀ ਖਿਦਮਤ ਕੀਤੀ। ਪੈਦਲ ਹੀ ਉਸਤਾਦ ਜੀ ਨੇ ਜੋ ਕਹਿਣਾ ਨਾ ਕਿ ਫੈਸਲ ਸਾਹਿਬ ਲੈ ਕੇ ਆਓ ਤੇ ਪੈਦਲ ਹੀ ਨਿਕਲ ਜਾਣਾ, ਨਹੀਂ ਵੇਖਣਾ। ਜ਼ਮੀਰ ਬੋਰ ਬੈਠਾ, ਮੈਂ ਕੀ ਹੋਇਆ? ਕਹਿੰਦਾ ਅੱਗੇ ਮੈਂ 20 ਸਾਲ ਬਾਅਦ ਜਾਗਿਆ ਵਾਂ, ਹੁਣ ਫੇਰ ਸੌਣ ਵਾਲੀਆਂ ਗੋਲੀਆਂ ਖਾਣ। ਘਰ ਦੇ ਬਾਹਰ ਜ਼ਮੀਰ ਇੰਜ ਕਰਨ ਦੇ, ਕਹਿੰਦੇ ਕੀ ਆ? ਕਹਿੰਦਾ ਆਰਫ ਚੱਲ ਬੁੱਕਾ। ਕਹਿੰਦਾ ਉੱਤੇ ਤੋਂ ਚੱਲ। ਯਾਰ ਮੈਂ ਵੈਸੇ ਮੇਰੇ ਉਸਤਾਦ ਜੀ ਦਿਲੋਂ ਕਸਮੇ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ, ਔਰ ਹੁਣ ਡਬਲ ਹੋ ਗਈ ਕਿ ਤੁਸੀਂ ਸਾਡੀ ਬਿਲਕੁਲ ਨੁੱਕਰ ਤੇ ਆਂਦੇ ਰਹੇ ਜੇ, ਬਿਲਕੁਲ ਨੁੱਕਰ ਤੇ। ਯਾਨੀ ਇਸ ਗਲੀ ਸਾਡਾ ਘਰ ਆ, ਤੁਸੀਂ ਹੁਣ ਰਹਿੰਦੇ ਹੋ। ਯਾਨੀ 6 ਮਹੀਨੇ ਮੈਂ ਰੈਗੂਲਰ ਉਹਨਾਂ ਦੇ ਡੇਲੀ ਘਰ ਗਿਆ ਵਾਂ। ਵੈਸੇ ਮੈਂ ਜਾਣਾ ਉਹਨਾਂ ਰਹਿਣਾ ਸੀ, ਲੇਕਿਨ ਇਹ ਆ ਕਿ ਉਂਝ ਮੈਂ ਅਕੈਡਮੀ ਗਊਸ਼ਾਲਾ ਉਹਨਾਂ ਦੀ ਹੁੰਦੀ ਸੀ ਅਕੈਡਮੀ। ਯਾਰ ਕਮਾਲ ਹੈ ਯਾਰ, ਇਹਨੂੰ ਅੱਜ ਪਤਾ ਲੱਗਾ ਜੀ। ਉਸਤਾਦ ਜੀ ਯੰਗ ਐਂਜ ਸ਼ੀ ਜਵਾਨ ਹੋਣੇ ਜਦੋਂ ਆਂਦੇ ਓਏ। ਗੱਡੀ ਸੱਪ ਐਸਾ ਐਦਾਂ ਹੀ ਦੇਖਣਾ ਯਾਰ, ਇੱਕ ਬੰਦੇ ਨੇ ਹੁਣ ਤੁਹਾਨੂੰ ਇਤੋਂ ਅੰਦਾਜ਼ਾ ਨਹੀਂ ਹੁੰਦਾ ਕਿ ਮੈਂ ਸਿੰਗਰ ਬਣਨਾ ਸੀ। ਤੁਸੀਂ ਮੇਰੀ ਸਟਰਗਲ ਦੇਖੋ, ਕਦੀ ਤੁਸੀਂ ਸੁਣਿਆ ਮੇਰੀ ਸਟਰਗਲ ਕਿ ਵੀ ਮੈਂ ਕਾਮੇਡੀ 'ਚ ਸਟਰਗਲ? ਯਾਨੀ 2004 ਤੋਂ ਪਹਿਲੇ ਮੇਰਾ ਜਿਹੜਾ ਬੱਟ ਭੱਟੀ ਤੋਂ ਪਹਿਲੇ ਉਹਦਾ ਬੱਟ ਭੱਟੀ ਵਾਲਾ ਸੁਰ ਲੱਗਾ ਨਾ ਵਿੱਚ, ਉੱਥੋਂ ਮੈਂ ਆਪਣਾ ਆਪ ਮੋੜਿਆ ਕਿ ਨਹੀਂ ਯਾਰ, ਅਗਰ ਇੱਕ ਚੀਜ਼ ਜਾ ਰਹੀ ਹੈ ਨਾ ਤੇ ਇੱਧਰ ਨੂੰ ਜਾਣਾ ਹੈ। ਕੁਛ ਉਹਦੇ ਨਾਲ ਮੇਰੇ ਨਾਲ ਕੋਈ ਮਿਸ ਹੈ ਪੈਸਾ ਹੋ ਗਿਆ ਬੱਟ ਭੱਟੀ 'ਚ, ਮੈਂ ਉਹਦੀ ਖਿੱਚ ਕੇ ਨਹੀਂ ਯਾਰ ਮੈਂ ਇਹ ਦੱਸਣਾ ਦੁਨੀਆ ਨੂੰ ਕਿ ਮੇਰਾ ਕੰਮ ਸੀ, ਕਿਉਂਕਿ ਉਦੋਂ ਮੇਰਾ ਨਾਮ ਨਥੀ ਹੋ ਗਿਆ। ਉਹਦੀ ਖਿੱਚ ਵੀ ਕਿ ਯਾਰ ਇਦਾਂ ਤਾਂ ਨਹੀਂ ਮਰਨਾ ਹੁਣ। ਮੈਂ ਕਿਹਾ ਵੀ ਪਤਾ ਹੀ ਨਾ ਲੱਗੇ ਕਿਸੇ ਨੇ ਕਿੰਨੇ ਕੀਤਾ ਐਡਾ ਵੱਡਾ ਕੰਮ, ਇਹ ਦੱਸ ਕੇ ਮਰਨਾ। ਦੱਸਣ ਵਾਸਤੇ ਸੋਰਸ ਕੋਈ ਨਹੀਂ ਸੀ, ਉਹਦੇ ਲਈ ਸਟਰਗਲ ਕੀਤੀ ਫਿਰ। ਉਸਤਾਦ ਜੀ ਕਿੰਨੀ ਦੇਰ ਤੇ ਸਾਡੇ ਕੋਲ ਕੋਈ ਮਿਰਜ਼ੇ ਆਂਦੇ ਰਹੇ। ਤੇ ਮਿਰਜ਼ੇ ਗਾਣਾ ਤੁਸੀਂ ਦੇਖੋ ਨਾ, ਮਤਲਬ ਗਾਣੇ 'ਚ ਇੱਕ ਬੰਦਾ ਸਵੇਰ 5 ਵਜੇ ਜਾ ਰਿਹਾ, ਜਨੂਨ, ਸ਼ੌਕ ਨਹੀਂ, ਜਨੂਨ। ਜਿਹਨੂੰ ਅਗਲੀ ਆਟਮ ਹਾਂ ਅੱਛਾ ਜਨੂਨ ਦੀ ਤੁਸੀਂ ਇੱਕ ਦਿਨ ਕਹੋ ਸਾਰਿਆਂ ਨੇ ਪੈਦਲ ਆਣਾ ਘਰ ਇੱਥੋਂ, ਹੈ ਘਰੋਂ ਸਾਰਿਆਂ ਨੇ ਇੱਕ ਦਿਨ ਪੈਦਲ ਆਣਾ, ਕੌਣ ਆਏਗਾ ਤੁਹਾਡੇ ਘਰ? ਤੂੰ ਆਏਗਾ, ਮੈਂ ਆਜੂਗਾ ਉਸਤਾਦ ਜੀ, ਨੋ ਇਸ਼ੂ। ਬੱਚਾ ਵੀ ਆ ਜਾਏਗਾ, ਪੈਦਲ ਉਹ ਵੀ ਸਾਰੇ ਆ ਜਾਣਗੇ। ਸਾਰੇ ਇੱਕ ਮਿੰਟ ਚੁੱਪ ਮੈਂ ਨਹੀਂ ਆਵਾਂ। ਲੇਕਿਨ ਨਹੀਂ ਮੈਂ ਨਹੀਂ ਆਵਾਂਗਾ। ਉਹ ਜਿਹੜਾ ਕਹਿੰਦਾ ਨਹੀਂ, ਉਹ ਜਿਹੜਾ ਕਹਿੰਦਾ ਨਹੀਂ, ਕਹਿੰਦਾ ਤੂੰ ਹੱਸਣ ਕਿਉਂ? ਕਹਿੰਦਾ ਮੈਂ ਹੱਸਣ ਦਿਆਂ ਜਿਹੜਾ ਪਿੱਛੇ ਦਵਾਣਾ ਲੈ ਕੇ ਆਇਆ। ਹੁਣ ਮੈਂ ਤੋਂ ਮੈਨੂੰ ਪੁੱਛਿਆ ਹੱਸਣ ਕਿਤੇ ਪੈਦਲ ਆਉਣ 'ਚ। ਰਾਜੀ ਤੁਸੀਂ ਹੱਸਣ ਕਿਉਂ ਦੇ? ਮੈਂ ਸੋਚਦਾ ਕਾਲੂ ਨੇ ਕਿੱਥੋਂ ਤੁਹਾਡੇ ਵਾਲੇ ਹਿਸਾਬ ਆ। ਉਹ ਤੁਹਾਡੇ ਨਾਲ ਹਿਸਾਬ ਨਾ। ਨਹੀਂ ਉਸਤਾਦ ਜੀ ਮੈਂ ਨਹੀਂ ਆਵਾਂਗਾ ਯਾਰ ਤੂੰ ਤਾਂ ਸਭ ਤੋਂ ਪਹਿਲੇ ਆਏਗਾ। ਹਾਂ ਨਜ਼ਦੀਕ। ਉਸਤਾਦ ਜੀ ਇੰਜੀ ਅੱਲਾ ਜਾਣਦਾ ਕਿਤੇ ਤੇਰੇ ਘਰ 2-3 ਵਾਰੀ ਇੱਥੋਂ ਮੈਂ ਪੈਦਲ ਚਲਾ ਗਿਆ। ਉਹ ਕਿਹੜਾ ਕੋਈ ਡਾ ਕੰਮ? ਤਾਂ ਜੀ ਜਿੱਦਾਂ ਤੁਹਾਨੂੰ ਚਾਹ ਲਈ ਉਹਨਾਂ ਨੇ ਕਿਹਾ ਸੀ ਬਈ ਫੈਸਲ ਦੇ ਉਸਤਾਦ ਨੇ ਕਿਹਾ ਜਾ ਚਾਹ ਲੈ ਕੇ ਆ। ਤੇ ਗਏ ਸਾਈਕਲ ਲੈ ਕੇ, ਆਏ ਨਹੀਂ ਮੁੜ ਕੇ, ਕਦੀ ਵੀ ਨਹੀਂ ਆਏ ਮੁੜ। ਸਾਈਕਲ ਵੀ ਉਸਤਾਦ ਦਾ ਸੀਗਾ। ਉਸਤਾਦ ਤਾਂ ਸਾਈਕਲ ਵੇਚ ਕੇ ਚਾਹ ਲਿਆਤੀ। ਉਸਤਾਦ ਜੀ ਜਿੱਥੇ ਵੀ ਕਿਤੇ ਕਰੋ ਨਾ ਤੁਸੀਂ ਪੋਡਕਾਸਟ ਜਾਂ ਕੁਝ ਵੀ ਹੈ ਉਹ ਉੱਥੇ ਸਾਡਾ ਨਾਮ ਲੈ ਲਿਆ ਕਰੋ, ਲੇਕਿਨ ਜੇ ਲੈਣਾ ਹੋਇਆ ਤੇ ਚੰਗੇ ਲਫ਼ਜ਼ਾਂ 'ਚ ਲਿਆ ਕਰੋ, ਨਹੀਂ ਤੇ ਲਿਆ ਹੀ ਨਾ ਕਰੋ। ਤੁਹਾਡਾ ਇੰਨਾ ਪਿਆਰ ਕਰਦੇ ਤੁਸੀਂ ਢੱਗਾ ਗਿਆ ਮੈਨੂੰ ਉਹ ਭੁੱਲਣ ਨਹੀਂ ਡਿਆ। ਕਿੱਥੇ? ਪੋਡਕਾਸਟ ਦੇ ਵਿੱਚ ਜਿੰਨਾ ਉਸਤਾਦ ਤੁਹਾਡਾ ਪਿਆਰ ਕਰਦੇ ਆ ਨਾ, ਐ ਨਾ ਕਰਿਆ ਕਰੋ। ਤਾਂ ਸ਼ੁਗਲ ਕਰਦੇ ਆ ਹੁਣ ਕੋ ਤੁਸੀਂ ਮੇਰਾ ਕਿਹਾ ਹੀ ਨਾ ਕਰੋ ਯਾਰ। ਨਾ ਯਾਰ, ਗੱਲ ਵੀ ਤਾਂ ਟੋਰ ਨਹੀਂ ਹੁੰਦੀ ਹੈ ਨਾ। ਉਹ ਯਾਰ ਬਿੱਠੇ ਮੇਰੇ ਕੋਲ ਨਹੀਂ ਬਰਦਾਸ਼ਤ ਹੁੰਦਾ ਅੱਜ ਕੱਲ। ਮੈਂ ਉਹ ਜਿੱਦਾਂ ਅੱਜ ਬਰਦਾਸ਼ਤ ਕੀਤਾ, ਤੁਸੀਂ ਜਿਹੜੇ ਮਾਠੇ ਕਿਉਂ ਕਰਾਏ? ਪਤਾ ਨਹੀਂ ਕਿੱਦਾਂ ਉਸਤਾਦ ਇਗਨੋਰ ਕਰ ਗਏ ਆ। ਕੌਣ ਉਹ ਤੇ ਯਾਰ ਮੈਂ ਮਾਣ ਦੇ ਨਾਲ ਕਹਿਣਾ ਵਾ, ਮੇਰਾ ਆਪਣਾ ਦਫ਼ਤਰ ਆ, ਮੇਰਾ ਸਾਰਾ ਕੁਝ ਉਸਤਾਦ ਮੇਰਾ, ਮੈਂ ਜੋ ਮਰਜ਼ੀ ਕਵਾਂ। ਤੁਸੀਂ ਚੁੱਕ ਚੁਕਈਏ ਵਾਲੇ ਸਿਸਟਮ ਨਾ ਕਰਿਆ ਕਰੋ। ਜਦੋਂ ਤੁਸੀਂ ਕਿਹਾ ਨਾ ਮੈਂ ਗੱਡੀ ਟਰੈਕਰ ਲਵਾ ਲਿਆ, ਗੱਡੀ ਦੱਸ ਕੇ ਜਾਏਗੀ ਉਸਤਾਦ ਜੀ ਨੇ ਮੂੰਹ ਨੂੰ ਕਰ ਲਿਆ ਵੀ ਨਹੀਂ ਯਾਰ। ਜੈਨਵਨ ਕਹਿਣ ਡਿਆ ਮੈਂ ਗੱਡੀ ਨੂੰ ਟਰੈਕਰ ਲਵਾਇਆ, ਮੈਂ 25000 ਰੁਪਏ ਕੱਲ ਪਰਸੋਂ ਲਾਇਆ ਬਹੁਤ। ਉਹ ਤੁਸੀਂ ਇਹ ਵੀ ਕਿਉਂ ਕਿਹਾ ਕਿ ਯਾਰ ਮੈਨੂੰ ਜਿੱਥੇ ਜਾਏਗੀ ਦੱਸ ਕੇ ਜਾਏਗੀ? ਗੱਡੀ ਦੱਸ ਕੇ ਜਾਂਦੀ ਭਲਾ। ਉਹ ਗੱਡੀ ਬਿਲਕੁਲ ਮੈਨੂੰ ਹੁਣ ਵੇਖ ਆ ਖੜੀ ਆ। ਅਦੇ ਨਸ਼ਾਤਾਬਾਦ ਦੀ ਲੋਕੇਸ਼ਨ ਆਉਂਦੀ, ਗੱਡੀ ਬਾਹਰ ਖੜੀ, ਮੈਨੂੰ ਚਾਹਤਾ ਚੋਰਾਂ ਨੂੰ ਗੇੜਾ ਦੇ ਰਹੇ ਆ।
ਉਹ ਨਹੀਂ ਨਹੀਂ ਇਹ ਉਸਤਾਦ ਜੀ ਇਹ ਵੇਖੋ ਉਹਨੇ ਮੂਵਿੰਗ ਕਰਨੀ ਹੈ ਤੇ ਨਾਲ ਹੀ ਅਲਾਰਮ ਕਰ ਜਾਣਾ ਕਿ moving ਹੋਈ ਹੈ। ਬਿਲਕੁਲ ਸਹੀ। ਠੀਕ ਹੈ ਇਹ ਰੁਕੀ ਪਈ ਹੈ, ਜਦੀਦ ਟੈਕਨੋਲੋਜੀ। ਇਹ ਰੁਕੀ ਹੈ, ਇਹ ਮੈਨੂੰ ਦੱਸਣ ਦੀ ਹੈ ਕਿ ਮੈਂ ਖਲੋਤੀ ਹਾਂ। ਇਹ ਵੇਖੋ ਨਹੀਂ 25000 ਦਾ ਟਰੈਕਰ ਕਿਹੜਾ ਲਵਾ ਲਿਆ ਜੀ? ਮੈਂ ਲਵਾਇਆ। ਉਹਨਾਂ ਨਾਲ ਬੰਦਾ ਤੇ ਤਾਂ ਵੀ ਦੱਸਿਆ ਕਰੂਗਾ। ਛੱਡ ਦੇ ਦੱਸ ਦੇ ਭਾਈ, ਇਹ ਨਾਲ ਐਪਲੀਕੇਸ਼ਨ ਵੀ ਕਰਾਈ, ਨਾਲ ਟੀਵੀ ਲਵਾਇਆ ਡਾਈ ਨਹੀਂ ਭਾਈ ਇਹ ਵੀ ਕੰਮ ਅੱਜ ਕੱਲ ਆਨਲਾਈਨ ਚੱਲਦੇ ਨੇ। ਹਾਂਜੀ ਹਾਂਜੀ ਇਹ ਹੁਣ ਟਰੈਕਰ ਲਵਾ ਲਿਆ, ਗੱਡੀ ਆਪੀ ਪੰਪ ਤੇ ਚੱਲ ਜਾਂਦੀ। ਇਹ ਜਦੋਂ ਖਿਲਾਰਦੇ ਸੀ ਕਹਿੰਦੇ ਤੂੰ ਤੇ ਤੇਲ ਪਵਾਉਣਾ ਹੀ ਨਹੀਂ। ਆਪੇ ਪਵਾਉਂਦੇ ਸੀ। ਨਹੀਂ ਆਨਲਾਈਨ ਕਿਹੜਾ ਕੰਮ ਕਹਿਣਾ ਤੁਸੀਂ? ਆਹੀ ਟਰੈਕਰ ਲਵਾ ਕੇ ਚੱਲ ਜਾਂਦੀ ਆ, ਆਪ ਹੀ ਆ ਜਾਂਦੀ ਆ। ਭਾਜੀ ਉਹ ਮੈਨੂੰ ਪਤਾ ਹੋਵੇ ਮੇਰੀ ਗੱਡੀ ਕਿੱਥੇ ਹੈ। ਹਾਂ ਇਹ ਤੁਸੀਂ ਭਾਈ ਡਰਾਈਵਰ ਵੀ ਖਤਮ ਕਰੋ ਵਿੱਚੋਂ। ਸ਼ਹਿਰੋਂ ਬਾਹਰ ਵੀ ਚੱਲ ਜਾਂਦੀ ਹੈ। ਨਹੀਂ ਉਸਤਾਦ ਜੀ ਚੁੰਗੀ ਧੋ ਕੇ ਜਾ ਕੇ ਬੰਦ ਹੋ ਜਾਏਗੀ ਗੱਡੀ। ਜਦੋਂ ਇਹਨੇ ਕ੍ਰਾਸ ਕਰਨਾ ਨਾ ਸਿਟੀ ਏਰੀਆ ਲਿਮਿਟ ਕ੍ਰਾਸ ਕਰਨੀ। ਬੰਦ ਹੋ ਜਾਣਾ ਅੱਛਾ ਐਤੇ ਹੀ। ਨਹੀਂ ਜੋ ਕ੍ਰਾਸ ਕਰਨਾ ਕਿਸੇ ਨਾਲ ਦੀ ਗੱਡੀ ਨੂੰ ਨਹੀਂ ਜਦੋਂ ਤੁਸੀਂ ਬਾਹਰ ਜਾਣਾ ਨਾ ਉਦੋਂ ਫੋਨ ਕਰਨਾ ਪੈਂਦਾ ਉਹਨਾਂ ਨੂੰ ਕਿ ਭਾਈ ਮੈਂ ਲਾਹੌਰ ਜਾ ਰਿਹਾ, ਉਹ ਫਿਰ ਪਿੱਛੋਂ ਇਜਾਜ਼ਤ ਦਿੰਦੇ ਆ। ਐਤੇ ਹੀ। ਹਾਂਜੀ ਹਾਂਜੀ ਉਹ ਹੁਣ ਇਜਾਜ਼ਤ ਦਿੰਦੇ ਆ ਪਿੱਛੋਂ। ਉਸ ਤੋਂ ਬਾਅਦ ਫਿਰ ਤੁਸੀਂ ਲਾਹੌਰ ਜਾਓ, ਵਾਪਸ ਆਓ, ਯਾਨੀ ਜਿੱਥੇ ਜਾਣਾ ਉਹਨਾਂ ਨੂੰ ਦੱਸ ਕੇ ਜਾਣਾ। ਔਰ ਦੂਜੀ ਗੱਲ, ਸ਼ਹਿਰੋਂ ਬਾਹਰ ਗਿਆ ਤੇ ਉਹਨੇ ਦੱਸਣਾ ਵੀ ਆ ਕਿ ਤੁਹਾਡੀ ਗੱਡੀ ਜਿਹੜੀ ਆ ਉਹ ਐਸ ਏਰੀਆ ਚੋਂ ਬਾਹਰ ਨਿਕਲ ਰਹੀ ਹੈ। ਤੁਹਾਨੂੰ ਪਤਾ ਇਸ ਗੱਲ ਦਾ? ਇਹਦਾ ਮਤਲਬ ਤੁਸੀਂ ਸਾਰਾ ਕੰਟਰੋਲ ਹੀ ਉਹਨਾਂ ਨੂੰ ਦਿੱਤਾ, ਤੁਹਾਡੇ ਹੱਥ 'ਚ ਕੁਝ ਨਹੀਂ ਰਿਹਾ ਹੁਣ। ਨਹੀਂ 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 ਲੇਕਿਨ ਭਾਈ ਅੱਲਾ ਮਾਫੀ ਦੇਵੇ, ਜਿਹੜੇ ਵਿਚਾਰੇ ਜਿਹੜੇ ਨੇ ਨਾ ਕਰੂ ਆਦਮੀ, ਉਹਨਾਂ ਕੋ ਉਹ ਅਗਲੇ ਟਰੈਕਰ ਬੰਦ ਕਰਕੇ ਵੀ ਨਹੀਂ ਨਹੀਂ ਕਰ ਲੈਂਦੇ, ਚਲਾਈ ਫਿਰਦੇ ਜੀ। ਸਾਜੀ ਅਸੀਂ ਇੱਕ ਬਰਾਤ ਨਾਲ ਗਏ ਤੇ ਵੱਡੀ ਗੱਡੀ ਸੀ, ਕੋਸਟਰ ਬੋਸਟਰ ਟਾਈਪ ਹਨਾ, ਤੇ ਉਹ ਨਾ ਉਹਨੇ ਦੀਵਾਰ ਨੂੰ ਮੂੰਹ ਕਰਕੇ ਖਿਲਾਰੀ ਤੇ ਪਿੱਛੋਂ ਮਾਲਕਾਂ ਨੇ ਫੋਨ ਕੀਤਾ ਜਿਨ੍ਹਾਂ ਦੀ ਗੱਡੀ ਸੀ, ਕਹਿੰਦਾ ਇਹ ਗੱਡੀ ਦਾ ਮੂੰਹ ਇੱਧਰ ਨੂੰ ਕਰਕੇ ਖਿਲਾਰ, ਤੂੰ ਕਿੱਧਰ ਨੂੰ ਕੰਧਾਂ ਨੂੰ ਮੂੰਹ ਕਰਕੇ ਖਿਲਾਰਿਆ ਹੈ, ਇੱਧਰ ਨੂੰ ਮੂੰਹ ਕਿ ਕਰਕੇ। ਰੇਡ ਨਾ ਪਵੇ। ਆਹੋ ਕੋਈ ਬੰਦਾ ਜਾਂਦਾ ਨਾ ਤੇ ਉਹ ਐਕਸੀਡੈਂਟ ਹੋ ਜਾਂਦਾ। ਤੇ ਉਹ ਕਹਿੰਦਾ ਉਹਨੂੰ ਡਰਾਈਵਰ ਨੂੰ ਫੜ ਲੈਂਦੇ ਲੋਕੀ ਮਾਰਦੇ, ਕਹਿੰਦੇ ਤੈਨੂੰ ਨਜ਼ਰ ਨਹੀਂ ਆਉਂਦਾ? ਕਹਿੰਦਾ ਹੁਣ ਅੱਗੇ ਦਰਖਤ ਆ ਗਿਆ, ਮੈਂ ਕੀ ਕਰਦਾ? ਮੈਂ ਤਾਂ ਬੜੇ ਹਰਨ ਮਾਰੇ ਪਤਾ ਹੀ ਨਹੀਂ। ਲੇਕਿਨ ਇਹ ਸਭ ਆ ਉਸਤਾਦ ਜੀ ਇਹ ਮੈਂ ਛੋਟੇ ਹੁੰਦੇ ਤੋਂ ਸੁਣੇ, ਕਹਿੰਦਾ ਹੁਣ ਅੱਗੇ ਦਰਖਤ ਆ ਗਿਆ, ਮੈਂ ਕਰਦਾ। ਉਸਤਾਦ ਜੀ ਸੱਚੀ ਪੁੱਛੀ ਕਰੈਕਟਰ ਜਿਹੜਾ ਗੱਡੀ ਹੁਣ ਜ਼ਮਾਨਤ ਛੋਟੇ ਭਰਾ ਨੇ ਦਿੱਤੀ, ਰੈਂਟ ਤੇ ਗੱਡੀ ਲੈ ਕੇ ਦਿੱਤੀ ਤੇ ਉਹ ਵਿਚਾਰੇ ਨਾਲ ਕਿਤੇ ਭੱਜ ਗਏ ਗੰਨੇ ਵਾਲੀ ਟਰਾਲੀ ਦੇ ਵਿੱਚ ਤੇ ਸਾਰੀ ਸਾਈਡ ਹੀ ਛਿੱਲੀ ਗਈ। ਤੇ ਉਹ ਟਰੈਕਰ ਵਾਲੇ ਨੇ ਕੰਪਨੀ ਨੇ ਨਾ ਉਹ ਮਾਲਕ ਨੂੰ ਫੋਨ ਕੀਤਾ ਕਿ ਯਾਰ ਤੁਹਾਡੀ ਗੱਡੀ ਫਲਾਂ ਜਗ੍ਹਾ ਤੇ ਵੱਜ ਗਈ ਹੈ ਤੇ ਇਸ ਟਾਈਮ ਫਲਾਣੀ ਜਗ੍ਹਾ ਤੇ ਖਲੋਤੀ ਤਾਰਕਾਬਾਦ। ਉਸਤਾਦ ਮੋਹਤਰਮ ਸਵੇਰ ਦਾ ਟਾਈਮ ਹੈ ਜੀ, ਫੋਨ ਆਏ ਸੀ ਸਾਰੇ ਹੀ ਅਸੀਂ ਖਲੋ ਗਏ ਕਿ ਯਾਰ ਗੱਡੀ ਰੈਂਟ ਤੇ। ਮੈਂ ਸ਼ੁਦਾਦ ਨੂੰ ਬੋਲਿਆ ਤੈਨੂੰ ਮੈਂ ਕਿਹਾ ਕਿਹੜੀ ਲੋੜ ਸੀਗੀ ਜ਼ਮਾਨਤ ਦੇਣ ਦੀ ਇਹ ਉਹ। ਹੁਣ ਨਾ ਇੱਕ ਮੇਰਾ ਯਾਰ ਸੀ ਉਹ ਬੜਾ ਤੇਜ਼ ਸੀਗਾ, ਮੇਰਾ ਉਸ ਤੋਂ ਮਾਮਾ ਤੇ ਉਹ ਟਰੈਕਰ ਕੰਪਨੀ ਦਾ ਜਿਹੜਾ ਉਹ ਗੱਡੀ ਦਾ ਮਾਲਕ ਉਹ ਵੀ ਆ ਗਿਆ ਉਸਤਾਦ ਜੀ। ਹੁਣ ਮੇਰੇ ਮਾਮੇ ਦੇ ਨਾਲ ਜਿਹੜਾ ਕਰੈਕਟਰ ਇਹਨਾਂ ਕਹਿੰਦਾ ਇਹ ਗੱਡੀ ਰੈਂਟ ਦੀ ਸੀ। ਆਹੋ ਕਹਿੰਦਾ ਭਾਈ ਜੀ ਗੱਲ ਸਿੱਧੀ ਸਾਫ ਤੁਹਾਨੂੰ ਮੈਂ ਮਸ਼ਵਰਾ ਦੇਵਾਂ, ਰੈਂਟ ਵਾਲੇ ਬੜੇ ਪੈਸੇ ਬਣਾ ਲੈਂਦੇ ਆ। ਤੇ ਹੁਣ ਉਹ ਜਿਹੜਾ ਮਾਲਕ ਉਹ ਕੋਲ ਖਲੋਤਾ ਕਹਿੰਦਾ ਬਿਲਕੁਲ ਭਾਵੇਂ ਤੁਸੀਂ ਸਹੀ ਕਹਿੰਦੇ ਹੋ। ਕਹਿੰਦਾ ਮਸ਼ਵਰਾ ਇਹੀ ਆ ਕਿ 2-3 ਦਿਨ ਨੂੰ ਰੈਂਟ ਦੇ ਦਿਓ ਤੇ ਗੱਡੀ ਦਾ ਕੰਮ ਬਾਹਰੋਂ ਬਾਹਰ ਕਰਾ ਕੇ ਫਿਰ ਇਹਨਾਂ ਨੂੰ ਦਵੋ। ਉਹਨਾਂ ਨੂੰ ਇੰਜ ਨਾ ਗੱਡੀ ਦੇਣਾ, ਇੰਜ ਉਹਨਾਂ ਨੇ ਬੜੇ ਪੈਸੇ ਬਣਾਣੇ ਆ। ਤੇ ਭਾਵੇਂ ਉਹਨਾਂ ਦੇ ਕਿੰਨੇ ਕੁ ਦਾ ਕੰਮ ਹੋਏਗਾ? ਉਹ ਕਹਿੰਦਾ ਕਮਾਂ ਦਾ ਕੰਮ ਹੈ 3-4 ਨੋਟਾਂ ਦਾ ਕੰਮ ਹੈ। ਕਹਿੰਦਾ ਵੇਖਿਆ ਨਾ 4-5 ਨੋਟਾਂ ਦਾ 3-4 ਲੱਖ ਹਾਂ ਕੀ ਗੱਲ ਬਿਲਕੁਲ ਫੇਰ ਸਾਰੀ ਛਿੱਲੀ ਗਈ ਮਿੱਠੇ ਸਾਈਡ ਤੇ, ਤੈਨੂੰ ਨਹੀਂ ਪਤਾ ਬੜਾ ਕੁਛ ਹੋਇਆ ਉਹਦੇ ਨਾਲ। ਤੇ ਉਹ ਮਾਲਕ ਨਾਲ ਹੀ ਬੈਠਾ ਸੀ, ਉਹਨੂੰ ਹੀ ਗੇੜਾ ਕਰਾਉਣ ਡੇ ਤੇ ਉਹਨੇ ਕਹਿੰਦਾ ਭਾਣ ਆਹੋ ਕਹਿੰਦਾ ਭਾਣ ਇੰਜ ਨਹੀਂ ਹੋਣਾ, ਮਾਲਕ ਨੂੰ ਤੁਹਾਨੂੰ ਦੱਸਣਾ ਪੈਣਾ। ਉਹ ਕਹਿੰਦਾ ਕਿਉਂ ਜੀ? ਅਸੀਂ ਨਹੀਂ ਦੱਸਦੇ, ਅਸੀਂ ਰੈਂਟ ਦੇ ਦਾਂਗੇ। ਕਹਿੰਦਾ ਨਹੀਂ ਭਾਣ ਉਹਨੂੰ ਟਰੈਕਰ ਕੰਪਨੀ ਨੇ ਦੱਸਿਆ ਤੇ ਮੈਂ ਆ ਗਿਆ ਵਾ। ਅੱਛਾ ਮਾਲਕ ਲਾ ਕੇ ਖੜੋਤਾ। ਮਾਲਕ ਲਾ ਕੇ ਖਲੋਤਾ ਸੀ। ਓਏ ਹੋਏ ਹੋਏ ਫੇਰ ਕੀ ਭਾਈ ਉਹ ਫਿਰ ਬਸ ਇਹ ਸੀ ਪੰਚ ਲੈਣੇ ਸੀ। ਅੱਛਾ ਸੌਰੀ ਯਾਰ ਪਰ ਸਾਰੀ ਗੱਲ ਹੀ ਪੰਜ ਲੈਣ ਸੀ। ਸਾਰੀ ਗੱਲ ਕਿਸਮਤ ਦੀ। ਬਾਕੀ ਮੇਰੇ ਹਲੇ ਵੀ ਉਹ ਸਵਾਲ ਜ਼ਿਹਨ 'ਚ ਫਸਿਆ, ਛਛੋ ਪੰਜਾ ਮਾਈਂਡ ਅਪ ਹੋਣ ਲੱਗਾ ਸ਼ਲਗੋਜਾ ਇੰਨਾ ਕਿਸ ਬਿਹਾਫ ਤੇ ਮਹਿੰਗਾ ਵਾ? ਸੋਨਾ ਕਿਉਂ ਮਹਿੰਗਾ ਵਾ? ਉਹ ਸਾਡੇ ਕੋਲ ਸਾਡੀ ਪਹੁੰਚ ਤੋਂ ਬਾਹਰ ਆ। ਤੇ ਚਲਗੋਦਾ ਵੀ ਤੇਰੀ ਪਹੁੰਚ ਤੋਂ ਬਾਹਰ ਆ। ਇਹ ਚੰਗਾ ਭਲਾ ਤੇਰੀ ਪਹੁੰਚ ਦੇ ਅੰਦਰ ਸੀ ਸੋਨਾ, ਉਦੋਂ ਤੂੰ ਕੀ ਲੈ ਲਿਆ? ਇਹ ਕੋਈ ਦਲੀਲ ਨਹੀਂ ਹੈ। ਨਹੀਂ ਦਲੀਲ ਹੀ ਆ। 25,000 30,000 40,000 ਰਿਹਾ ਬੜੀ ਦੇਰ ਤੋਲਾ। ਮੈਂ ਤਾਂ ਆਹ ਪਿੱਛੇ ਜਿਹੇ ਵੇਚ ਕੇ ਹਟਿਆ। ਹਾਂ ਸਾਜੀ ਹੋਈ ਵੀ ਇਹਨਾਂ ਦੀ ਰੇਂਜ ਹੀ ਆ, ਭਾਵੇਂ 10 ਲੱਖ ਰੁਪਏ ਤੋਲਾ ਹੋ ਜਾਵੇ। ਉਹ ਪੁੱਤਰ ਅੰਗੂਠੀ ਅੱਲਾ ਤੇਰੀ ਜ਼ੁਬਾਨ ਮੁਬਾਰਕ ਕਰੇ। ਉਸਤਾਦ ਮੋਹਤਰਮ ਅੰਗੂਠੀ 90,000 ਦੀ ਵਾਈਟ 골ਡ ਉੱਤੇ ਨੀਲਮ ਲੱਗਾ ਹੋਇਆ। ਇਹ 90,000 ਦੀ ਅੰਗੂਠੀ ਹੈ ਤੇ ਉਹ 63,000 ਰੁਪਏ ਦਾ ਉਹ ਜਿਹੜੇ ਇਹ ਵਾਲਾ ਛੰਨਾ ਨਹੀਂ ਉਹ ਨਗ ਜਿਹੜਾ ਹੈਗਾ ਵਾਈਟ 골ਡ ਨੂੰ ਇੰਨੀ ਝਰੀਟ ਪੈ ਜਾਂਦੀ ਹੈ। ਇਹ ਵਾਈਟ 골ਡ ਆ, ਵਾਈਟ 골ਡ ਹੀ ਹੈ। ਅੱਲਾ ਮਾਫੀ। ਨਹੀਂ ਐਡਾ ਕਾਲਾ ਨਾਗ ਇਹ ਕਿ ਤੇ ਮੀਂਗਣ ਬਣਾ ਕੇ ਬਣਾਈ ਆ। ਨੀਲਮ ਆ। ਬਾਕੀ ਜਿਹੜਾ ਸਤਾਜੀਆਂ ਦੇ ਅੰਦਰ ਪਿਆ ਨਾ ਅੰਗੂਠੀ ਜਿਹੜੀ ਇਹ ਚ ਉਹ ਹਦਾਇਤ ਵਾਲਾ ਵਾ। ਇਹ ਦੇਖਣਾ ਆ ਆਈ ਹਕੀਕ ਕਾਲਾ ਵੀ ਠੀਕ। ਪਿਓਰ ਅੱਜ ਤੱਕ ਐ ਵੀ ਚਾਂਦੀ ਲੱਗਦੀ ਮੈਨੂੰ। ਚਾਂਦੀ ਮੈਂ ਦੱਸਣਾ ਹੀ ਨਹੀਂ। ਉਹ ਜਿਹੜੀ ਤੁਹਾਡੀ ਨੀਲਮ ਹੈਗੀ ਹੈ ਉਸਤਾਦ ਜੀ ਉਹ ਅੰਗੂਠੀ ਮੈਨੂੰ ਦੇ ਦਿਓ, ਤੁਹਾਡੀ ਮਿਹਰਬਾਨੀ। ਮੈਨੂੰ ਖੁਦਾ ਜਾਣਦਾ ਮੇਰੇ ਕੋਲ ਕੋਈ ਨਿਸ਼ਾਨੀ ਨਹੀਂ ਤੁਹਾਡੀ। ਅੱਛਾ ਤੁਸੀਂ ਸਾਜੀ ਮੈਂ ਜਦੋਂ ਦਾ ਆਇਆ ਇਹ ਕਿਦੋਂ ਸੁਣੂਗਾ ਮੈਂ?
ਉਸਤਾਦ ਜੀ ਆ ਦੇ ਦਿਓ ਸੁਣੀ ਜਾਂਦਾ ਮੈਂ, ਉਸਤਾਦ ਜੀ ਆ ਲੈ ਲਓ, ਕਿਦੋਂ ਸੁਣੂਗਾ ਮੈਂ? ਸਾਰਿਆਂ ਦੇ ਇਹ ਨਾ ਮੁਮਕਿਨ। ਓਏ ਬਾਪ ਸਟਰੋਂਗ ਹੋਵੇ, ਬਾਪ ਸੈੱਟ ਹੋਵੇ, ਬਾਪ ਦੀਆਂ ਜਾਂ ਪ੍ਰਾਪਰਟੀਆਂ ਚੱਲਦੀ ਹੁਣ ਤੇ ਔਲਾਦ ਮੰਗਦੀ ਸੋਹਣੀ ਲੱਗਦੀ ਆ। ਹੁਣ ਜਦੋਂ ਬੱਚਾ ਸੈੱਟ ਵਾ, ਆਹੋ ਇਹਨਾਂ ਤਿਲਾ ਹੀ ਨਹੀਂ ਲੱਗ ਹੈਗੇ। ਰੱਜੇ ਨੂੰ ਪੁੱਛੀ ਜਾਣਾ ਰੋਟੀ ਖਾਣੀ ਆ, ਤੇ ਭੁੱਖੇ ਨੂੰ ਪੁੱਛਣਾ ਹੀ ਨਹੀਂ ਕਿ ਖਾਧੀ ਕਿ ਨਹੀਂ ਖਾਧੀ। ਇਹ ਕੋਈ ਤੂੰ ਉਹ ਲੋਕ ਤੁਹਾਡੇ ਤੇ ਕਸਬ ਓਵਨ ਦੇ ਪਿੱਛੇ ਲੋਕ ਨਹੀਂ ਇੱਕ ਮਿਸਾਲ ਆ, ਜੀ ਖੁਦਾ ਨਾ ਖਾਸਾ ਇੱਕ ਮਿਸਾਲ ਦੇ ਰਿਹਾ ਕਿ ਹੋਰ ਸਾਲ 2 ਸਾਲ ਨੂੰ ਮੈਨੂੰ ਕੋਈ ਮਸਲਾ ਬਣ ਜਾਂਦਾ, ਮੈਂ ਬਿਲਕੁਲ ਘਰ ਪੈ ਜਾਣਾ। ਨਹੀਂ ਇੱਕ ਮਿਸਾਲ ਦੇ ਰਿਹਾ, ਮੈਂ ਪੈ ਜਾਣਾ ਘਰ, ਕੰਮ ਸ਼ਾਮ ਮੇਰਾ ਖਤਮ ਹੋ ਜਾਂਦਾ, ਮੇਰਾ ਕੋਈ ਲੱਖ 2 ਲੱਖ 3 ਲੱਖ ਮਹੀਨੇ ਦਾ ਖਰਚਾ ਬਹੁਤ ਸਾਰਾ, ਹਾਂਜੀ ਉਹ ਵੀ ਕੁਛ ਨਹੀਂ। ਕੌਣ ਆਏਗਾ ਸਾਰੀ ਇਸ ਟੀਮ ਚ ਪਿੱਛੇ ਮੇਰੇ ਤੇ ਕਹੇਗਾ ਕਿ ਉਸਤਾਦ ਜੀ ਮੈਂ ਬੈਠਾ, ਟੈਨਸ਼ਨ ਨਹੀਂ ਲੈਣੀ ਉਸਤਾਦ ਜੀ ਇਸ ਟਾਈਮ ਤੇ ਤੇਰੇ ਹਿਸਾਬ ਨਾਲ? ਉਸਤਾਦ ਜੀ ਇਸ ਟਾਈਮ ਤੇ ਸਾਰਿਆਂ ਨੇ ਕਹਿਣਾ ਕਿ ਮੈਂ ਆਉਂਗਾ। ਨਹੀਂ ਇਸ ਟਾਈਮ ਦੀ ਗੱਲ ਨਹੀਂ ਕਰਦਾ ਮੈਂ, ਉਸ ਟਾਈਮ ਤੇਰੇ ਕੋਲ ਆਉਣਾ ਉਸ ਟਾਈਮ ਤੇ ਮੈਂ ਕਿਸੇ ਦੀ ਕੋਈ ਗਾਰੰਟੀ ਨਹੀਂ ਦੇ ਸਕਦਾ, ਲੇਕਿਨ ਮੈਂ ਜ਼ਰੂਰ ਆਉਂਗਾ। ਤੈਨੂੰ ਤੇਰੀ ਮਾਂ ਦੀ ਕਸਮ ਲੱਗੇ, ਜ਼ਮੀਰ ਦਾ ਨਾ ਦਸੀ ਕੌਣ ਆਏਗਾ, ਜ਼ਮੀਰ ਨਾ ਸੋਚ ਕੇ ਆਈ ਉਸਤਾਦ ਜੀ ਕਿ ਮੈਨੂੰ ਮੇਰੀ ਮਾਂ ਦੀ ਕਸਮ ਲੱਗੇ ਤੂੰ ਨਹੀਂ ਆਣਾ, ਮੈਨੂੰ ਜ਼ਹਿਰ ਮਿਲ ਕਹਿਣ ਦੇ। ਅੱਛਾ ਮਾਂ ਦੀ ਕਸਮ ਤੈਨੂੰ ਜ਼ਹਿਰ ਮਿਲ ਕਹਿਣ ਦੇ ਆਪਣਾ ਵੀ ਕਲੀਅਰ ਕਰਦੇ ਆ। तुम्हें लगता है, अच्छा मैं तो रोता पूछता, क्या तुम्हें लगता है कि ये आएगा? ਹਾਂਜੀ ਇਹ ਵੀ ਜਾਊਗਾ। तुम्हें लगता है कि ये आएगा? ਨਹੀਂ ਆਏਗਾ ਸਰ। तुम्हें लगता है कि मिठा आएगा? ਮੁਸ਼ਕਲ। ਮਿੱਠਾ ਆਏਗਾ। तुम्हें लगता है कि दानिश आएगा? ਦਾਨਿਸ਼ ਭਾਈ ਤਕਰੀਬਨ ਜਿੱਦਾਂ ਭਾਈ ਫੈਸਲਾ ਆਣਗੇ ਉਦਾਂ ਹੀ ਭਾਈ ਦਾਨਿਸ਼। ਅੱਛਾ ਤੈਨੂੰ ਮੇਰਾ ਕਿਥੋਂ ਕਿਸ ਹੱਦ ਤੋਂ ਮੁਸ਼ਕਿਲ ਲੱਗਾ? ਇੱਕ ਸੈਕਿੰਡ ਉਸਤਾਦ ਜੀ ਮਾਂ ਵੈਰੀਫਿਕੇਸ਼ਨ ਕਰਨੀ ਪੈਣੀ ਆਉਣੀ ਚੱਲ गलत बंदे को पूछ लिया। ਤੈਨੂੰ ਮੇਰਾ ਕਿਸ ਤਰ੍ਹਾਂ ਲੱਗ ਰਿਹਾ ਕਿ ਮੈਂ ਨਹੀਂ ਆਵਾਂਗਾ? ਤੁਸੀਂ ਕਹਿੰਦਾ ਤੈਨੂੰ ਮੇਰਾ ਕਿੱਦਾਂ ਲੱਗਦਾ ਕਿ ਮੈਂ ਆਵਾਂਗਾ? ਨਹੀਂ ਕਿਸ ਤਰ੍ਹਾਂ ਲੱਗਦਾ ਕਿ मुझे ना कितना पता लगा कि नहीं आएगा? ਮੁਸ਼ਕਿਲ ਲੱਗਦਾ? ਉਸਤਾਦ ਜੀ नहीं नहीं मुश्किल नहीं, हो कहना आएगा ही नहीं। ਨਹੀਂ ਉਹਨੇ ਕਿਹਾ ਮੁਸ਼ਕਿਲ ਆ। ਅੱਛਾ। ਕਿਸ ਤਰ੍ਹਾਂ ਲੱਗਾ? ਜ਼ਬੈਟੀ ਹੈ ਨਾ। ਜ਼ਬੈਟੀ ਮਤਲਬ ਯਾਰ ਦੇਖਿਆ ਨਾ ਜ਼ਬੈਟੀ ਨਹੀਂ ਜ਼ਬੈਟੀ ਜ਼ਬੈਟੀ ਦਾ ਮਰੀਜ਼ ਉਹ ਆ। ਜਾਣ ਕੇ ਕਹਿੰਦਾ ਉਹ ਨਹੀਂ ਯਾਨੀ ਜ਼ਬੈਟੀ ਉਹ ਕਈ ਬੰਦੇ ਐਸੇ ਹੁੰਦੇ ਕਿ ਯਾਰ ਇਹ ਬਿਮਾਰ ਕਿਉਂ ਆ? ਨਹੀਂ ਮੈਂ ਨਹੀਂ ਮਿਲਣਾ, ਮੈਂ ਨਾ ਹੋ ਜਾਵਾਂ। ਨਹੀਂ ਉਹ ਗੱਲ ਹੀ ਨਹੀਂ ਕੀਤੀ। ਨਹੀਂ ਮੇਰੀ ਹੋਰ ਗੱਲ ਹੈ ਨਾ ਯਾਰ, ਜਦੋਂ ਉਹਦਾ ਪਿਓ ਨੂੰ ਬਿਮਾਰ ਹੋ ਜਾਏ ਤੇ ਆਪਣੇ ਪਿਓ ਨਾਲ ਏਦਾਂ ਕਰਦਾ ਸੀ ਉਹ। ਮੇਰੀ ਗੱਲ ਨੂੰ ਉਸਤਾਦ ਗੱਲ ਨੂੰ ਫੋਲੋ ਨਹੀਂ ਕੀਤਾ ਕਿ ਮੈਂ ਮੰਜੀ ਤੇ ਪੈ ਜਾਣਾ। ਆਹ ਵਾਲੀ ਗੱਲ ਤੇ ਕੀਤੀ ਨਹੀਂ ਉਹਨਾਂ ਨੇ ਡਰਨ ਵਾਲੀ ਆਹੋ। ਕਿ ਮੇਰੇ ਪਿੱਛੇ ਮੇਰੇ ਕਾਰੋਬਾਰ ਮੇਰੇ ਸੈਂਟਰ ਅੱਜ ਤੁਸੀਂ 7 ਵਜੇ ਸ਼ੋਅ ਮਕਾਉਂਦੇ ਨਾ, ਭਾਜੀ 7:15 ਵਜੇ ਭਾਈ ਮਿੱਠਾ ਗਾ ਉਹ ਲੈਦਾ ਕਰੋ ਉਹਦਾ ਇਦਾਂ ਨਹੀਂ। ਇੱਕ ਮਿੰਟ ਨਹੀਂ ਇੱਕ ਮਿੰਟ ਉਹ ਸਿੱਧਾ ਕਹਿ ਸੈਲਫੀ ਸ਼ਾਹ ਮਗਰੂਰ ਹੈ ਨਾ ਗੰਦਾ ਵਾ। ਮੈਂ 7 ਵਜੇ ਸ਼ੋਅ ਮੁਕਾਉਣਾ, ਤੂੰ 8 9 10 11 12 1 2 3 ਵਜੇ ਤੱਕ ਵੀ ਇੱਥੇ ਹੁੰਨਾ, 4 ਵਜੇ 5 ਵਜੇ 6 ਵਜੇ ਤੂੰ ਜਾਣਾ, ਅਗਲੇ ਦਿਨ ਸ਼ਾਮ ਨੂੰ 7 ਵਜੇ ਹੁੰਨਾ। ਉਹ 15 ਮਿੰਟ ਬਾਅਦ ਜਾ ਕੇ 2 ਵਜੇ ਫਿਰ ਇੱਥੇ 1:30 ਵਜੇ ਅਸੀਂ ਇੱਥੇ ਆਨੇ ਮੈਂ ਤਾਨਸ਼ ਨਹੀਂ ਮੈਂ ਤਾਂ ਜਾ ਹੀ ਨਹੀਂ ਰਹਾ। ਉਸਤਾਦ ਜੀ ਕਰਦੇ ਯਾਰ ਉਹ ਗੱਲ ਕਲੀਅਰ ਕਰ ਜਿਹੜੀ ਉਹਨੇ ਪੁੱਛੀ ਆ, ਤੈਨੂੰ ਕਿੱਦਾਂ ਲੱਗਦਾ ਕਿ ਨਹੀਂ ਆਏਗਾ? ਫੌਰਨ ਪਹਿਲੇ ਗੰਦਾ ਬੰਦਾ ਵਾ। ਹਾਂ ਇੱਕ ਮਿੰਟ ਪਾਇਆ ਨਾ ਫੌਰਨ ਉਹ ਕਹਿੰਦੇ ਹਾਂ ਸੈਲਫੀ ਸ਼ਾਹ ਗਰੂਰ ਹੈ ਵਾ, ਇਹੀ ਇਤਰੇ ਕਹਿਣ ਦਾ ਮਤਲਬ। ਇਦਾਂ ਦਾ ਕਵਾਲ ਆਪਣੀ ਟੀਮ ਕੋ ਚੰਡਾ ਖਾ ਕੇ ਫਾਰਗ ਹੋਇਆ ਹੁੰਦਾ। ਹਾਂ ਤੁਸੀਂ ਮੈਨੂੰ ਦੱਸੋ ਤੁਸੀਂ ਆਪਣਾ ਫੌਰਨ ਪਹਿਲੇ ਕਿ ਮੈਂ ਲਾਜ਼ਮੀ ਆਵਾਂਗਾ, ਤੈਨੂੰ ਨਹੀਂ, ਪਤਾ ਵਾ ਆਪਣੀ ਇੱਕ guarantee ਮਿੰਟ ਦਿੱਤੀ। ਕਿੱਦਾਂ ਕਹਿਤਾ ਤੂੰ? ਕਿਉਂਕਿ ਮੈਨੂੰ ਲੱਗਦਾ ਵਾ ਕਿ ਤੁਸੀਂ ਨਹੀਂ ਤੈਨੂੰ ਜਾਣਾ। ਕਿੱਦਾਂ ਆਪਣਾ ਨਾ ਯਕੀਨ ਆ? ਤੂੰ ਮੇਰਾ ਕਿੱਦਾਂ ਉਹਦੀ ਦਲੀਲ ਦੇ ਨਾ ਕੋਈ। ਦਲੀਲ ਉਸਤਾਦ ਜੀ ਉਹਦੀ ਇਹ ਹੈ ਕਿ ਯਾਨੀ ਕਿਆ ਤੂੰ ਸਾਡੀ ਖਿਦਮਤ 'ਚ ਫਰਕ ਦੇਖਿਆ? ਅਪਨਾਈਅਤ ਨਹੀਂ ਨਜ਼ਰ ਆਉਂਦੀ। ਅੱਛਾ ਹੁਣ ਮੈਂ ਦੱਸਦਾ ਪ੍ਰਾਈਵੇਟ ਯਾਨੀ ਸਿਰਫ ਕੰਮ ਦੀ ਫੈਸਲਾ ਵਾਂਗੂ ਨਹੀਂ ਕਰਦਾ, ਹਾਂ, ਚੜ ਚੜ ਕੇ ਆ, ਚੜ ਕੇ ਨਹੀਂ ਹਾਂ। ਹੁੰਦਾ। ਤੂੰ ਕਦੇ ਇਹ ਵੇਖਿਆ ਇੱਧਰ ਉਸਤਾਦ ਜੀ ਨੇ ਜਦੋਂ ਵੀ ਅੰਦਰ ਦਫ਼ਤਰ ਗਿਆ ਮਿੱਠਿਆ ਕੰਮ ਕਰਨਾ ਜੀ ਠੀਕ ਹੈ ਉਸਤਾਦ ਜੀ ਜੋ ਤੁਹਾਡਾ ਹੁਕਮ ਐਸਾ ਹੁੰਦਾ ਉਸਤਾਦ ਜੀ ਓਕੇ ਜੀ ਠੀਕ ਹੈ ਓਕੇ ਉਹ ਕੰਮ ਕਰ ਦੇਣਾ। ਮਿੱਠੇ ਸਵੇਰੇ ਇੰਨੇ ਵਜੇ ਆਉਣਾ ਜੀ ਠੀਕ ਹੈ ਉਸਤਾਦ ਜੀ ਆ ਜਾਏਗਾ ਓਕੇ ਕੱਲ ਨੂੰ ਸ਼ੋਅ ਕਰਨਾ ਜੀ ਠੀਕ ਹੈ ਉਸਤਾਦ ਜੀ ਓਕੇ ਹੋ ਜਾਏਗਾ। ਅਪਰਾਇਤ ਕੀ ਚਾਹੁੰਦਾ ਮੈਂ ਉਸਤਾਦ ਜੀ ਦੇ ਉੱਪਰ ਭੂਪੜੇ ਮਾਰਾ ਨਹੀਂ ਇੱਕ ਹੁੰਦਾ ਵਾ ਉਸਤਾਦ ਜੀ ਕੱਲੇ ਸਿਆਣੇ ਕਹਿੰਦੇ ਨੇ ਔਖੇ ਟਾਈਮ ਤੇ ਬੰਦਿਆਂ ਦਾ ਪਤਾ ਲੱਗਦਾ, ਬੰਦੇ ਬਾਅਦ ਚ ਸੋਚਦੇ ਨੇ ਹੋ ਸਕਦਾ ਮੈਂ ਬਾਅਦ ਚ ਪਛਤਾਵਾਂ ਯਾਰ ਇਸ ਬੰਦੇ ਦਾ ਤਾਂ ਮੈਂ ਸੋਚਿਆ ਨਹੀਂ ਸੀ, ਇਹ ਇੰਨੀ ਮੇਰੇ ਅੱਗੇ ਪੁੱਛੀ ਜਾ ਰਿਹਾ ਤੇ ਜਿਨ੍ਹਾਂ ਦਾ ਮੈਂ ਸੋਚਿਆ ਸੀ ਸਾਲਾ ਮੇਰਾ ਆਇਆ ਕੋਈ ਨਹੀਂ। ਹੁਣ ਤੁਹਾਨੂੰ ਗੱਲ ਦੱਸਾਂ ਹੁਣ ਇਹਨੇ ਫੌਰਨ ਕਹਿਤਾ ਕਿ ਮੈਂ ਆਵਾਂਗਾ, ਲਾਹੌਰ ਵਾਲੇ ਦਿਨ ਤੂੰ ਕਿਉਂ ਨਹੀਂ ਆਇਆ? ਦੱਸ ਲੋਰਾਂ ਨੇ ਤੈਨੂੰ ਵਜ੍ਹਾ ਦੱਸੀ ਵਜ੍ਹਾ ਪੂਰਾ ਕੋਈ ਵਜ੍ਹਾ ਦੱਸੀ ਨਾ 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 ਫੁੱਲ ਬਦੀਤੁਨ ਸ਼ਦੀਦੁਨ। ਇਹ ਚੀਜ਼ ਓਏ ਉਸਤਾਦ ਜੀ ਉੱਠ ਕੇ ਵੀ ਕਹਿਤਾ ਦੱਸਣ ਨੂੰ ਕਹਿੰਦਾ ਤੂੰ ਜਾ। ਮੈਂ ਨਹੀਂ ਆਉਣਾ ਸਭ ਸਾਰਾ ਪਤਾ ਵਾ ਇਸ ਵਜ੍ਹਾ ਤੋਂ ਓਕੇ, ਓਕੇ। ਤੇ ਮੈਂ ਕੀ ਕਿਹਾ ਦਰਸ਼ ਮੈਂ ਕਹਿੰਦਾ ਗਲਤ ਕੀਤਾ ਨਹੀਂ ਮੈਂ ਤਾਂ ਮੈਂ ਕਿਹਾ ਮੈਂ ਕਹਿੰਦਾ ਯਾਰ ਸਾਜ ਨੂੰ ਗੇੜਾ ਕਰਾ ਯਾਰ ਮਾੜਾ ਕੀਤਾ ਨਹੀਂ ਯਾਰ ਮੈਂ ਅਗਲੇ ਟਾਈਮ ਮੈਂ ਨਹੀਂ, ਉਸਤਾਦ ਜੀ, ਨਹੀਂ। ਮੈਂ ਕਹਿੰਦਾ ਕਿ ਮੈਂ ਆ ਰਿਹਾ ਪੁੱਤ, ਓਏ ਅੱਜ ਤੂੰ 7 ਵਜੇ ਆਇਆ, ਮੈਂ ਮਿੱਠੀ ਗੱਲ ਸੁਣ। ਨਹੀਂ ਮੈਂ ਗਿਆ ਹੀ ਨਹੀਂ ਮੈਂ ਘਰ ਹੈ ਘਰ ਹੀ ਨਹੀਂ ਗਿਆ ਦੋ ਹੁਣ ਤੁਹਾਨੂੰ ਗੱਲ ਦੱਸਾਂ ਉਸਤਾਦ ਜੀ ਅਸੀਂ ਤਿੰਨ ਟੀਮ ਵਾਲਾ ਦਿਨ ਸ਼ੋਅ ਤੋਂ ਕਰ ਰਹੇ ਹਾਂ, ਟੀਮ ਵਾਲਾ ਸ਼ੋਅ ਕਰ ਰਹੇ ਹਾਂ, ਇਹ ਬੜਾ ਸੋਹਣਾ ਵੇਖਣਾ ਸਾਹਮਣੇ ਪਿਆ ਨੇ ਇੱਕ ਵਾਰ ਨਹੀਂ ਪੁੱਛਿਆ ਯਾਰ ਕੀ ਕਰਨਾ ਕੀ ਕਰਾਉਣਾ ਨਹੀਂ ਪੁੱਛਿਆ ਤਾਂ ਦਨ ਸਾਹਿਬ ਓਏ ਮੇਰੀ ਸਭ ਤੋਂ ਪਹਿਲੇ ਨੰਬਰ ਤੇ ਦੁਆ ਹੀ ਆਵੇ ਕਿ ਰੱਬ ਦੀ ਜ਼ਾਤ ਨਾ ਇੰਜ ਦਾ ਵਕਤ ਲਿਆਵੇ ਤੇ ਨਾ ਰੱਬ ਦੀ ਜ਼ਾਤ ਤੁਹਾਡੇ ਵਰਗੇ ਚਵਲਾਂ ਦਾ ਉਸਤਾਦ ਨੂੰ ਮੁਹਤਾਜ ਜੈਮਨ ਕਹਿਣਾ ਮੈਂ ਜੈਮਨ ਕਹਿਣਾ ਮੇਰੀ ਦੁਆ ਵਾ ਠੀਕ ਹੈ ਨਾ ਉਸਤਾਦ ਦਾ ਕੱਲਾ ਇੱਕ ਪੁੱਤਰ ਹੀ ਕਾਫੀ ਹੈ ਗੁੰਚਾ ਸਾਹਿਬ ਇਹ ਗੁੰਚਾ ਉਸਤਾਦ ਸਾਹਿਬ ਜੀ ਤੁਸੀਂ ਗੱਲ ਤਾਲਾ ਜਿੰਨੇ ਆਸਾਨ ਕਰਨੇ ਨਾ ਜਿਹਦੇ ਤੇ ਯਾਨੀ ਤੁਸੀਂ ਮੈਨੂੰ ਕਹੋ ਨੋਨੀ ਤੂੰ ਮੇਰਾ ਪੁੱਤਰ ਆ ਤੂੰ ਆ, ਇਹ ਅਬੂ ਅਫਲਾਮ ਅਟਮਕਾਨ ਉਹ ਸਿਗਰਟ ਲੱਗ ਗਿਆ ਜੀ ਹਨੂ ਰੈਟ ਪਾੜਾ ਮੂੰਹ ਚ
ਤੇਰੀ ਇੱਕ ਗੱਲ ਤੋਂ ਮੈਨੂੰ ਮੁਹੱਬਤ ਆ ਰਹੀ ਤੇਰੇ ਤੇ। ਹਾਏ 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 ਮੈਂ ਬਤਾਈ ਆ ਖਾ ਲਓ ਭਾਜੀ ਖਾ ਲਓ ਮੈਨੂੰ ਬੰਦਨਾ ਖਾ ਆ ਫਿਰ ਇਸਤਾਦ ਖਾਣਾ ਆ ਫਿਰ ਮੈਨੂੰ ਤੁਹਾਡੇ ਤੇ ਡਾਊਟ ਹੈ ਨਹੀਂ ਕੁਝ ਵੀ ਨਹੀਂ ਹੈਗਾ इसमें कोई डर नहीं तेरे खाएगा तेरे मजा आएगा सेब का मजा आएगा ਸੇਬ ਹੀ ਆ, ਖਾ ਲਓ ਯਾਰ ਐ ਮਜ਼ਾ ਵਾ ਮੈਂ ਉਸਤਾਦ ਜੀ ਮੇਰੀ ਗੱਲ ਸੁਣ ਓਏ ਕੈਮਰਾ ਬੰਦ ਕਰ ਦੋ 1 ਮਿੰਟ मुड़ सेब आ ਡੈਵਿਡ ਵਾਲਿਆਂ ਦਾ सेब आ भाजी सेब आ ਸਾਡਾ ਵੀ ਬੰਦ ਕਰਾਇਆ ਸੀ ਉਹ ਹੱਡੀ ਨਿਕਲੇ ਗਿਟਕ ਓਏ ओ मुबारक होवे सेब चो नु निकल आया जे कुछ ਲੱਕੀ ਬਨ ਉਹਨੂੰ ਬੜੀ ਚੇਤੀ ਬੜੀ ਹੋ ਗਿਆ ਸਾਬ ਬਰਾਬਰ ਹੋ ਗਏ ਉਸਤਾਦ ਜੀ। ਲੇਕਿਨ ਮੈਂ ਤੁਹਾਨੂੰ ਦੱਸਾਂ ਕਿ ਗੈਰ ਮੁਤਵੱਕਾ ਬੰਦਾ ਆਏਗਾ ਟੀਮ ਚੋਂ ਨਹੀਂ ਕਿਸੇ ਨੇ ਆਣਾ, ਹੋਰ ਕੋਈ ਤੁਹਾਨੂੰ ਓਏ ਸਵਾਲ ਯਾਰ ਤੁਸੀਂ ਇਹ ਗੱਲ ਕਿਉਂ ਕਰਦੇ ਪਏ ਹੋ ਯਾਰ ਯਾਰ ਮਤਲਬ सही गल ਅੱਲਾ ਰਹਿਮ ਕਰੇ ਯਾਰ ਹੁਣ 1 ਮਿੰਟ ਮੇਰੀ ਗੱਲ ਸੁਣ ਯਾਰ ਹੁਣ ਮੈਂ ਜੋ ਅਮਰੀਕਾ ਬੈਠਾ ਹਾਂ ਓਏ ਯਾਰ ਵਾਹ ਸੇਮ ਕੈਮਰਾਮੈਨ ਫੋਕਸ ਕਰੇ ਯਾਰ ਵਾਹ 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 जरा स्लो मोशन चलाई ਹਾਂ ਦੁਬਾਰਾ ਨਹੀਂ ਹੋਣਾ ਹਮੇਸ਼ਾ ਜਦੋਂ ਮੈਂ ਪਹਿਲੀ ਵਾਰੀ ਕੀਤਾ ਨਾ ਉਦੋਂ ਹੋਇਆ ਹਨਾ ਹਮੇਸ਼ਾ ਦੇਰ ਕਰਦੇ ਹੁਣ ਨਹੀਂ ਹੋਣਾ। ਨਹੀਂ ਜਦੋਂ ਮੈਂ ਸੋਚ ਕੇ ਫਿਰ ਕਰਦਾ ਨਾ ਕਿ ਹੁਣ ਕਰਨਾ ਉਦੋਂ ਕੰਮ ਕਰਾ ਪੈਂਦਾ ਨਹੀਂ ਇੱਥੇ ਪਿਆ ਸੀ ਉਦੋਂ ਹੀ ਹਾਂ ਬਈ ਸਾਜੀ ਇਹਨਾਂ ਨੇ ਵੀ ਇਦਾਂ ਸਿਗਰ ਸੁੱਟਿਆ ਨਹੀਂ ਉਹੀ ਲੱਗਣਾ ਸਾਜੀ ਉਹਨੂੰ ਪਹਿਲੇ 2 ਕੱਟ ਦੋਗੇ ਹਾਂ ਸਾਜੀ ਮੈਂ ਇੱਕ ਗੱਲ ਕਰਦਾ ਹਾਂਜੀ ਕਿ ਸਾਡਾ ਉੱਥੇ ਪਹੁੰਚਣਾ ਤਾਂ ਕੰਮ ਕਰਨਾ ਜਾਂ ਸ਼ੋਅ ਕਰਨਾ ਇਹ ਤੇ ਕੰਮ ਦੀ ਮਜਬੂਰੀ ਹੈ, ਇਹਦੀ ਸੈਲਰੀ ਹੈ, ਇਹ ਤੇ ਜ਼ਰੂਰੀ ਕਰਨਾ ਹੀ ਕਰਨਾ। ਗੱਲ ਇਹ ਹੈ ਜਦੋਂ ਜਾਣ ਲੱਗਿਆ ਸਾਜੀ ਭੁੱਖ ਲੱਗੀ, ਸਾਜੀ ਰੋਟੀ ਖਾਣੀ, ਸਾਜੀ ਕੁਝ ਖਾਦਾ, ਸਾਜੀ ਨਾਸ਼ਤਾ ਬੇਟੇ ਉਹਨਾਂ ਨੂੰ ਸਾਰਾ ਪਤਾ ਵਾ ਕਿਹੜਾ ਸੰਸੇਰ ਉਹਨੂੰ ਸਾਰਾ ਪਤਾ ਵਾ ਕਿਹੜਾ ਉਹਨੂੰ ਪੰਪ ਕਰਾ ਰਿਹਾ ਮੈਨੂੰ, ਕਿਹੜਾ ਮੇਰੀ ਗੱਲ ਤੇ ਬਿਲਾ ਵਜ੍ਹਾ ਹੱਸੀ ਜਾਂਦਾ, ਕਿਹੜਾ ਮੈਨੂੰ ਕਹੀ ਜਾਂਦਾ ਮੈਨੂੰ ਗਾਲਾਂ ਰਾਤ ਦਾ ਲੜਿਆ ਵਾ, ਉਹਨੂੰ ਸਾਰਾ ਪਤਾ ਵਾ ਉਹਨੂੰ ਸਾਰਾ ਪਤਾ ਵਾ। ਹਕੀਕਤ ਪਸੰਦ ਬੰਦਾ, ਉਹਨਾਂ ਨੂੰ ਕਿਹੜਾ ਪਤਾ ਵਾ ਹਕੀਕਤ ਪਸੰਦ। ਗਲਤ ਆਦਮੀ ਹੈ ਟੋਨੀ ਤੂੰ ਮਾਜ਼ਰਤ ਮੇਰਾ ਭਰਾ ਹੈ ਤੁਸੀਂ ਜਾਣਾ ਵਾ, ਲੇਕਿਨ ਗਲਤ ਆਦਮੀ ਤੁਸੀਂ ਸਾਜੀ ਨੂੰ ਅੱਲਾ ਜਾਣਾ। ਤੁਰਦਾ ਫਿਰਦਾ ਹੀ ਲੈ ਜਵੇ ਇਹਨੂੰ ਭਾਈ, ਮੈਂ ਆਪਣਾ ਇੰਤਜ਼ਾਮ ਬਾਅਦ ਚ ਆਪੇ ਕਰ ਲਾਂ। ਲੇਕਿਨ ਅਸੀਂ ਗੱਜਾਂਗੇ ਨਹੀਂ ਬਰਸਾਂਗੇ, ਹਾਂ ਏ ਯਾਰ ਕੋਈ ਗੱਲ ਨਹੀਂ, ਦਾਅਵੇ ਨਹੀਂ ਕਰਾਂਗੇ। ਲਵ ਯੂ ਹੋ ਗਿਆ ਅੱਲਾਹ ਪਾਕ ਉਸਤਾਦ ਜੀ ਨੂੰ ਜ਼ਿੰਦਗੀ ਕਾਇਮ ਰੱਬ ਰਾਖਾ ਕਾਇਮ ਦਾ ਵੀ ਯਾਦ ਲੈ ਭਾਈ